ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੋਟਮਾ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਾਡੇ ਨਾਲ ਇਸ ਟਾਈਮ ਸਕਾਈਪ ਪ੍ਰਾਈਮ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 24 ਜੂਨ 2020 10 ਹਾਰਡ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬਲਫਾ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅਸੀਂ ਆਸ ਕਰਦੇ ਹਾਂ ਕਿ ਕਰੋਨਾ ਵਾਇਰਸ ਦੇ ਚਲਦਿਆਂ ਤੁਸੀਂ ਆਪਣੇ ਘਰਾਂ ਦੇ ਵਿੱਚ ਸੇਫ ਹੋਵੋਗੇ ਕਿਉਂਕਿ ਹੁਣ ਥੋੜਾ ਬਹੁਤਾ ਲਾਕਡਾਊਨ ਖੁੱਲ ਵੀ ਚੁੱਕਾ ਹੈ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸੇਫਟੀ ਨਾਲ ਜਿੱਥੇ ਵੀ ਜਾਓਗੇ ਉੱਥੇ ਜਾਓ ਔਰ ਆਪਣੇ ਜੋ ਕੰਮਕਾਰ ਨੇ ਉਹ ਪੂਰੇ ਕਰੋ ਸੋ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਜੋ ਵਿਚਾਰੇ ਜਾਣ ਵਾਲੇ ਹਮੇਸ਼ਾ ਤਰ੍ਹਾਂ ਜਿਹੜੇ ਮੇਨ ਇਸ਼ੂ ਨੇ ਉਹਨਾਂ ਬਾਰੇ ਤੁਹਾਨੂੰ ਆਪਾਂ ਟੱਚ ਬੇਸ ਕਰ ਦਈਏ ਕਿ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਵਿਚਲੇ ਮੀਡੀਆ ਵੱਲੋਂ ਜਿੱਥੇ ਚੀਨ ਦੇ ਖਿਲਾਫ ਲਗਾਤਾਰ ਜੋ ਨਾ ਪੱਖੀ ਪ੍ਰੋਪਗੈਂਡਾ ਕੀਤਾ ਜਾ ਰਿਹਾ ਹੈ ਉੱਥੇ ਚੀਨ ਵੱਲੋਂ ਇੱਕ ਵਾਰ ਫਿਰ ਕਿਹਾ ਗਿਆ ਹੈ ਕਿ ਲੱਦਾਖ ਵਿੱਚ ਜੋ ਵਾਪਰੀ ਹਿੰਸਾ ਲਈ ਭਾਰਤ ਹੀ ਜ਼ਿੰਮੇਵਾਰ ਹੈ ਚੀਨ ਨੇ ਇਸ ਭਾਰਤੀ ਦਾਅਵੇ ਕਿ ਚੀਨ ਦੇ 40 ਫੌਜੀ ਮਾਰੇ ਗਏ ਨੂੰ ਇੱਕ ਫੇਕ ਨਿਊਜ਼ ਕਿਹਾ ਹੈ ਭਾਰਤ ਵਿੱਚ ਜਿੱਥੇ ਚੀਨੀ ਚੀਜ਼ਾਂ ਦਾ ਬਾਈਕਾਟ ਦੀ ਜੋ ਮੁਹਿੰਮ ਹੈ ਉਹ ਚਲਾਈ ਜਾ ਰਹੀ ਹੈ ਉੱਥੇ ਚੀਨ ਵੱਲੋਂ ਵੀ ਇਸ ਦਾ ਢੁਕਵਾਂ ਜਵਾਬ ਦਿੱਤਾ ਗਿਆ ਹੈ ਭਾਰਤ ਚੀਨ ਟਕਰਾਅ ਦੇ ਤਾਜ਼ਾ ਹਾਲਾਤਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਕਰੋਨਾ ਅਪਡੇਟ ਵੀ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਜ਼ੁਬਾਨੀ ਜਾਣਾਂਗੇ ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਬੀਤੇ ਕੱਲ यानी कि 23 जून ਨੂੰ 에ਅਰ ਇੰਡੀਆ ਦੇ ਕਨਿਕਸ਼ਾ ਜਹਾਜ਼ ਹਾਦਸੇ ਦੀ 35ਵੀਂ ਸਾਲਾਨਾ ਬਰਸੀ ਸੀ ਇਸ ਦੁਖਦ ਹਾਦਸੇ ਵਿੱਚ 331 ਬੇਗੁਨਾਹ ਯਾਤਰੀ ਮਾਰੇ ਗਏ ਸਨ ਇਹ ਸਾਰਾ ਕਾਰਾ ਭਾਰਤੀ ਖੁਫੀਆ ਏਜੰਸੀ ਰਾਦਾ ਸੀ ਪਰ ਇਸ ਹਾਦਸੇ ਦੀ ਆੜ ਵਿੱਚ ਖਾਲਿਸਤਾਨੀ ਜੋ ਸੰਘਰਸ਼ ਹੈ ਉਸ ਨੂੰ ਬਦਨਾਮ ਕੀਤਾ ਗਿਆ ਭਾਰਤੀ ਖੁਫੀਆ ਏਜੰਸੀਆਂ ਜਿਵੇਂ ਸਿੱਖਾਂ ਅਤੇ ਕਸ਼ਮੀਰੀਆਂ ਵਿੱਚ ਘੁਸਪੈਠ ਕਰਕੇ ਇਹਨਾਂ ਆਜ਼ਾਦੀ ਤਹਿਰੀਕਾਂ ਨੂੰ ਬਦਨਾਮ ਕਰ ਰਹੀਆਂ ਹਨ ਇਸ ਬਾਰੇ ਆਪਾਂ ਵਿਚਾਰ ਕਰਾਂਗੇ ਸੋ ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਵੱਲੋਂ ਗੁਆਂਢੀ ਦੇਸ਼ਾਂ ਜਿਵੇਂ ਕਿ ਬੰਗਲਾਦੇਸ਼ ਨੇਪਾਲ ਅਤੇ ਸ਼੍ਰੀਲੰਕਾ ਨਾਲ ਕੀਤੇ ਗਏ ਮਾੜੇ ਵਰਤਾਅ ਕਰਕੇ ਇਹ ਜੋ ਸਾਰੇ ਦੇਸ਼ ਨੇ ਉਹ ਚੀਨ ਦੇ ਕਰੀਬ ਚਲੇ ਗਏ ਹਨ ਕੀ ਕਾਰਨ ਹੈ ਕਿ ਭਾਰਤ ਦੇ ਇਹ ਸਾਰੇ ਹੀ ਗੁਆਂਢੀ ਦੇਸ਼ ਭਾਰਤ ਦੀ ਥਾਂ ਚੀਨ ਨੂੰ ਤਰਜੀਹ ਦੇ ਰਹੇ ਹਨ ਇਸ ਬਾਰੇ ਵਿਚਾਰ ਚਰਚਾ ਹੋਵੇਗੀ ਐਂਡ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਪਾਕਿਸਤਾਨ ਨੇ ਇਲਜ਼ਾਮ ਲਗਾਇਆ ਹੈ ਕਿ ਭਾਰਤ ਵੱਲੋਂ ਅਫਗਾਨਿਸਤਾਨ ਦੇ ਵਿੱਚ ਦਹਿਸ਼ਤਗਰਦੀ ਫੈਲਾਉਣ ਲਈ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ ਪਾਕਿਸਤਾਨ ਨੇ 3 ਭਾਰਤੀਆਂ ਦੇ ਨਾਂ ਅਨਾਉਂਸ ਕੀਤੇ ਹਨ ਜਿਹੜੇ ਇੰਜੀਨੀਅਰ ਹੋਣ ਦੇ ਪੇਸ ਵਿੱਚ ਪਾਕਿਸਤਾਨ ਵਿੱਚ ਦਹਿਸ਼ਤਗਰਦੀ ਦਾ ਮਾਹੌਲ ਸਿਰਜ ਰਹੇ ਹਨ ਦੂਸਰੇ ਪਾਸੇ ਪਾਕਿਸਤਾਨ ਨੇ ਇਸਲਾਮਾਬਾਦ ਦੇ ਵਿੱਚ ਇੱਕ ਮੰਦਿਰ ਹਿੰਦੂ ਮੰਦਿਰ ਅਤੇ ਸ਼ਮਸ਼ਾਨ ਘਾਟ ਬਣਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ ਔਰ ਇਸ ਦੇ ਲਈ ਫੰਡ ਵੀ ਜਾਰੀ ਕੀਤੇ ਹਨ ਐਂਡ ਪ੍ਰੋਗਰਾਮ ਦੇ ਐਂਡ ਵਿੱਚ ਆਪਾਂ ਗੁਰਬਾਣੀ ਵਿਚਾਰਾਂ ਦੀ ਸਾਂਝ ਤੋੜਨਾ ਪਾਵਾਂਗੇ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਇਸ ਟਾਈਮ ਮੇਰੇ ਨਾਲ ਸਕਾਈਪ ਰਾਹੀਂ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਹਨਾਂ ਸਾਰੇ ਮੁੱਦਿਆਂ ਬਾਰੇ ਕੀ ਕਹਿਣਾ ਚਾਹੋਗੇ
ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਹੀ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਰੋਜ਼ਾਨਾ ਹੀ ਸਾਨੂੰ ਫੀਡਬੈਕ ਵੀ ਦਿੰਦੇ ਨੇ ਔਰ ਪੋਜ਼ਿਟਿਵ ਉਹਨਾਂ ਦੇ ਕਮੈਂਟਸ ਵੀ ਹੁੰਦੇ ਨੇ। ਕੁਝ ਜਿਹੜੇ ਟ੍ਰੋਲਰ ਨੇ ਉਹ ਵੀ ਆਪਣੇ ਕੰਮ ਤੇ ਲੱਗੇ ਹੋਏ ਨੇ। ਬਿਲਕੁਲ। ਔਰ ਸਾਡੇ ਬੜੇ ਨੇੜਲੇ ਮਿੱਤਰ ਡਾਕਟਰ ਰਣਜੀਤ ਸਿੰਘ ਉਹਨਾਂ ਨੇ ਸਾਨੂੰ ਲਿਖਿਆ ਕਿ ਇਸ ਪ੍ਰੋਗਰਾਮ ਦੇ ਵਿੱਚ ਇੱਕ ਮੋਨੋਟਨੀ, ਇੱਕ ਬੋਰੀਅਤ ਹੁੰਦੀ ਜਾ ਰਹੀ ਹੈ, ਇਹਦੇ ਫਾਰਮੈਟ ਨੂੰ ਜਾਂ ਇਸ ਕੋਈ ਦਿਲਚਸਪ ਐਲੀਮੈਂਟ ਐਡ ਕਰੋ। ਕੁਝ ਹੋਰ ਵੀ ਉਹਨਾਂ ਨੇ ਸੁਝਾਅ ਦਿੱਤੇ ਨੇ। ਮੈਂ ਸਮਝਦਾ ਵੀ ਅਸੀਂ ਪਿਛਲੇ 7-8 ਸਾਲ ਤੋਂ ਆਪਣੇ ਦਰਸ਼ਕਾਂ ਦੀ ਕਚਹਿਰੀ 'ਚ ਜਿਵੇਂ ਜਿਵੇਂ ਉਹਨਾਂ ਵੱਲੋਂ ਸੁਝਾਅ ਵੀ ਆਉਂਦੇ ਨੇ ਜਾਂ ਹਾਲਾਤ ਮੌਕੇ ਮੁਤਾਬਕ ਜੋ ਸਾਨੂੰ ਲੱਗਦਾ ਹੈ ਕਿ ਭਾਈ ਅਸੀਂ ਕਹਿ ਸਕਦੇ ਹਾਂ, ਕਰ ਸਕਦੇ ਹਾਂ, ਉਸ ਦੀ ਅਸੀਂ ਕੋਸ਼ਿਸ਼ ਵੀ ਕਰਦੇ ਹਾਂ। ਔਰ ਅਸੀਂ ਆਪਣੇ ਦਰਸ਼ਕਾਂ ਤੋਂ ਜ਼ਰੂਰ ਇਸ ਬਾਰੇ ਇਨਪੁਟ ਚਾਹਾਂਗੇ ਕਿ ਸਾਨੂੰ ਉਹ ਜ਼ਰੂਰ ਲਿਖਣ ਕਿ ਅਸੀਂ ਇਸ ਪ੍ਰੋਗਰਾਮ ਨੂੰ ਕਿਵੇਂ ਹੋਰ ਦਿਲਚਸਪ ਔਰ ਲਾਭਕਾਰੀ ਬਣਾ ਸਕਦੇ ਹਾਂ। ਅਸੀਂ ਕੋਈ ਐਂਟਰਟੇਨਮੈਂਟ ਪ੍ਰੋਗਰਾਮ ਤਾਂ ਨਹੀਂ ਹੈ, ਕੋਈ ਗਾਣੇ ਤਾਂ ਨਹੀਂ ਗਾਣੇ ਹੈ, ਲੇਕਿਨ ਫਿਰ ਵੀ ਸਿਆਸੀ ਤੌਰ ਦੇ ਉੱਤੇ ਵੀ ਬੇਸ਼ੱਕ ਅਸੀਂ ਜਦੋਂ ਇਹਦੀ ਸ਼ੁਰੂਆਤ ਕੀਤੀ ਉਸ ਦੇ ਵਿੱਚ ਹੋਰ ਵੀ ਕੁਝ ਐਲੀਮੈਂਟ ਸਨ, ਪਰ ਜਿਉਂ-ਜਿਉਂ ਅਸੀਂ ਫੋਕਸ ਵੱਲ ਵਧੇ ਸਾਡੇ ਦਰਸ਼ਕਾਂ ਦੀ ਇਨਪੁਟ ਦੇ ਉੱਤੇ ਵੀ ਔਰ ਜੋ ਹਾਲਾਤ ਬਦਲੇ, ਇਹ ਇਸ ਵੇਲੇ ਇੱਕ ਪੋਲੀਟੀਕਲੀ ਸਾਊਥ ਏਸ਼ੀਆ ਫੋਕਸਡ ਪ੍ਰੋਗਰਾਮ ਹੈ ਜਿਹਦੇ 'ਚ ਜ਼ਾਹਰ ਹੈ ਚੀਨ, ਪਾਕਿਸਤਾਨ ਔਰ ਗਵਾਂਢੀ ਦੇਸ਼ ਔਰ ਹੁਣ ਜਿਵੇਂ ਨੇਪਾਲ ਔਰ ਬੰਗਲਾਦੇਸ਼ ਇਹ ਵੀ ਇਸ ਅਹਿਮੀਅਤ 'ਚ ਨੇ। ਸੋ ਸਾਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਸਾਡੇ ਬਹੁਤ ਸਾਰੇ ਹੋਰ ਜਿਹੜੇ ਫੈਲੋ ਪ੍ਰੋਗਰਾਮਰਸ ਨੇ ਵਿਦਨ ਸਿੱਖ ਕਮਿਊਨਿਟੀ, ਉਹਨਾਂ ਦਾ ਮੋਰ ਫੋਕਸ ਪੰਜਾਬ ਬੇਸਡ ਕਿਹਨੇ ਕਿਹਨੂੰ ਕੀ ਕਿਹਾ ਜਾਂ ਜੋ ਬਿਆਨਬਾਜ਼ੀਆਂ ਨੇ ਜਾਂ ਸੋਸ਼ਲ ਮੀਡੀਆ ਤੇ ਜਾਂ ਦੂਸਰੀਆਂ ਕਈ ਵਾਰੀ ਧਾਰਮਿਕ ਮੁੱਦਿਆਂ ਦੀਆਂ ਡਿਬੇਟਸ ਨੇ ਉਸ ਦੇ ਉੱਤੇ ਜ਼ਿਆਦਾ ਫੋਕਸ ਕਰਦੇ ਨੇ। ਅਸੀਂ ਸਮਝਦੇ ਹਾਂ ਕਿ ਇਹ ਵੀ ਜ਼ਰੂਰੀ ਹੈ, ਪਰ ਮੈਨੂੰ ਇਹ ਲੱਗਾ ਕਿ ਇਹ ਜਿਹੜਾ ਖਾਸ ਤੌਰ ਤੇ ਇੰਟਰਨੈਸ਼ਨਲ ਪੋਲਿਟਿਕਸ ਸਾਡੀ ਕੀ ਥਾਂ ਹੋਣੀ ਚਾਹੀਦੀ ਹੈ ਔਰ ਖਾਸ ਤੌਰ ਤੇ ਜਿਵੇਂ ਜੀਓ ਪੋਲਿਟਿਕਸ ਉਸ ਖਿੱਤੇ ਦੇ ਵਿੱਚ ਬਦਲ ਰਹੀ ਹੈ ਉਹਦੇ 'ਚ ਅਸੀਂ ਖਾਲਿਸਤਾਨ ਮੁਲਕ ਦੀ ਕਾਇਮੀ ਦੇ ਲਈ ਔਰ ਕਿਹੜੇ-ਕਿਹੜੇ ਸਾਡੇ ਸਟਰੋਂਗਰ ਪੁਆਇੰਟਸ ਨੇ, ਕਿੱਥੇ ਸਾਡੀਆਂ ਵੀਕਨੈਸਸ ਲਾਈ ਕਰਦੀਆਂ, ਅਸੀਂ ਇਸ ਦੇ ਮੱਦੇਨਜ਼ਰ ਹੀ ਜਿਹੜਾ ਪ੍ਰੋਗਰਾਮਾਂ ਦੀ ਤਰਤੀਬ ਵੀ ਰੱਖਦੇ ਹਾਂ। ਜ਼ਾਹਰ ਹੈ ਕਿ ਜਦੋਂ ਤੋਂ ਪਿਛਲੇ ਲਗਭਗ 2-3 ਹਫ਼ਤੇ ਤੋਂ ਚਾਈਨਾ ਭਾਰਤ ਕਲੈਸ਼ ਔਰ ਖਾਸ ਤੌਰ ਤੇ ਭਾਰਤ ਨੂੰ ਜਿਹੜਾ ਹੈ ਚੀਨ ਨੇ ਉਹਦੀ ਔਕਾਤ ਦਿਖਾਈ ਹੈ, ਅਸੀਂ ਈਵਨ ਜਿਹੜਾ ਸਵਾਲ ਜਵਾਬ ਵਾਲਾ ਸੈਸ਼ਨ ਹੈ ਉਸ ਨੂੰ ਵੀ ਓਮਿਟ ਕੀਤਾ ਤਾਂ ਕਿ ਦੇਖੋ ਇੱਕ ਪਾਸੇ 900 ਉਹਨਾਂ ਦੇ ਜਿਹੜੇ ਨੇ ਉਹ ਟੀਵੀ ਚੈਨਲ ਨੇ, ਥਾਊਜ਼ੈਂਡਸ ਆਫ ਉਹਨਾਂ ਦੇ ਸਾਈਟਸ ਨੇ ਜਿਹੜੇ ਕਿ ਦਿਨ ਰਾਤ ਜਿਹੜਾ ਉਹ ਭਾਰਤ ਦਾ ਵਰਸ਼ਨ ਪ੍ਰੋਪੇਗੈਂਡਾ ਜਿਹਦੇ ਚ ਜ਼ਾਹਰ ਹੈ ਕਿ ਉਹਦੇ ਚ ਸਿੱਖਾਂ ਦੇ ਖਿਲਾਫ ਨਫ਼ਰਤ ਵੀ, ਪਾਕਿਸਤਾਨ ਦੇ ਖਿਲਾਫ ਵੀ। ਔਰ ਜੇ ਸਾਡੀ ਆਵਾਜ਼ ਮਾੜੀ ਮੋਟੀ 7-8 ਸਾਲ ਚ ਸਾਡੇ ਕਾਜ਼ ਲਈ ਗੁਣਕਾਰੀ ਸੀ ਤੇ ਇਸ ਲਈ ਭਾਰਤੀ ਹਕੂਮਤ ਨੇ ਐਨ ਘੱਲੂਘਾਰਾ ਹਫ਼ਤੇ ਦੀ ਸ਼ੁਰੂਆਤ ਦੇ ਵੇਲੇ ਸਾਡਾ ਉੱਥੇ ਜਿਹੜਾ YouTube ਚੈਨਲ ਔਰ Facebook ਚੈਨਲ ਬਲੌਕ ਕੀਤਾ। ਸੋ ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਸਾਡੇ ਆਪਣਿਆਂ ਨੂੰ ਸ਼ਾਇਦ ਅਹਿਸਾਸ ਨਾ ਹੋਏ, ਉਹਨਾਂ ਨੂੰ ਲੱਗਦਾ ਹੋਵੇ ਕਿ ਭਾਈ ਇੱਕ ਜਿਵੇਂ ਬਾਕੀ ਨੇ ਇਹੋ ਜਿਹਾ ਪ੍ਰੋਗਰਾਮ ਇੱਕ ਇਹ ਵੀ ਹੈ, ਇਹ ਬੰਦ ਵੀ ਹੋ ਗਿਆ ਤਾਂ ਕੋਈ ਗੱਲ ਨਹੀਂ ਹੈ। ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਅਸੀਂ ਇੱਕ ਵੱਡੇ ਪਰਸਪੈਕਟਿਵ ਦੇ ਵਿੱਚ, ਮੈਂ ਪਿਛਲੇ 35 ਸਾਲ ਤੋਂ ਜ਼ਿਆਦਾ ਟਾਈਮ ਤੋਂ ਮੂਵਮੈਂਟ ਦੇ ਨਾਲ ਜੁੜਿਆ ਹੋਇਆ, ਉਤਰਾ ਚੜਾ ਦੇਖੇ ਨੇ ਬਹੁਤ ਵਾਰ। ਜਦੋਂ ਅਸੀਂ 1990 ਦੇ ਵਿੱਚ ਸਪੋਕਸਪਰਸਨ ਪੰਥਕ ਕਮੇਟੀ ਦੇ ਤੌਰ ਤੇ, ਇਹ ਉਹ ਜ਼ਮਾਨਾ ਸੀ ਜਦੋਂ ਕਿ ਖਾਲਿਸਤਾਨ ਦਾ ਸੰਘਰਸ਼ 4 ਜੁਝਾਰੂ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ, ਸਿੱਖ ਸਟੂਡੈਂਟ ਫੈਡਰੇਸ਼ਨ, ਭਿੰਡਰਾਂਵਾਲੇ ਟਾਈਗਰ ਫੋਰਸ ਆਫ ਖਾਲਿਸਤਾਨ ਔਰ ਬੱਬਰ ਖਾਲਸਾ ਇੰਟਰਨੈਸ਼ਨਲ, 4 ਜੁਝਾਰੂ ਜਥੇਬੰਦੀਆਂ ਸੀ। ਇੱਕ ਉਹਦਾ ਸਟੂਡੈਂਟ ਵਿੰਗ ਸੀ, ਸਿੱਖ ਸਟੂਡੈਂਟ ਫੈਡਰੇਸ਼ਨ, ਇਹ ਲੀਡ ਕਰਦੀਆਂ ਸੀ ਔਰ ਉਹਨਾਂ ਦਾ ਹਰ ਲਫ਼ਜ਼ ਪੰਜਾਬ ਦੇ ਵਿੱਚ ਕਾਨੂੰਨ ਸੀ। ਉਹਨਾਂ ਦੀ ਪੂਰੀ ਜਿਹੜੀ ਹੈ ਉਹ ਉਹਨਾਂ ਦਾ ਦੀ ਰਿਟ ਚੱਲਦੀ ਸੀ ਔਰ ਉਸ ਪੀਰੀਅਡ 'ਚ ਉਹਨਾਂ ਨੇ ਮਹਿਸੂਸ ਕੀਤਾ ਕਿ ਸਾਡੀ ਇੱਕ ਪੋਲੀਟੀਕਲ ਆਵਾਜ਼ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਅਸੀਂ ਹਥਿਆਰਬੰਦ ਸੰਘਰਸ਼ ਦੇ ਨਾਲ ਜਿਸ ਗੱਲ ਦੇ ਨੂੰ ਅਸੀਂ ਇੱਥੇ ਲਾਗੂ ਕਰ ਰਹੇ ਹਾਂ ਆਪਣੇ ਹੱਕਾਂ ਲਈ, ਉਹਨੂੰ ਭਾਰਤੀ ਹਕੂਮਤ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਰਹੀ ਹੈ ਔਰ ਇਹਨੂੰ ਅਸੀਂ ਬਾਹਰ ਇੰਨੀ ਕਿ ਆਵਾਜ਼ ਦੇ ਸਕੀਏ। ਔਰ ਇਸ ਚੋਂ ਹੀ ਕੋਈ ਅਸੀਂ ਆਊਟ ਆਫ ਦਾ ਬਲੂ ਇਹ ਗੱਲ ਕੰਮ ਨਹੀਂ ਸੀ ਸ਼ੁਰੂ ਕੀਤਾ,
ਪੰਥਕ ਕਮੇਟੀ ਜਿਹੜੀ ਕਿ ਅੰਬ੍ਰੇਲਾ ਆਰਗੇਨਾਈਜੇਸ਼ਨ ਸੀ ਇਹਨਾਂ 4 ਜੁਝਾਰੂ ਜਥੇਬੰਦੀਆਂ ਦੀ ਵੀ, ਔਰ ਪੋਲੀਟੀਕਲ ਵਿੰਗ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਨਵੰਬਰ 1991 ਦੇ ਵਿੱਚ ਹੋਂਦ ਦੇ ਵਿੱਚ ਆਇਆ। ਔਰ ਮੈਨੂੰ ਇਹ ਸੇਵਾ ਦਿੱਤੀ ਗਈ ਕਿ ਮੈਂ ਐਜ਼ ਏ ਸਪੋਕਸ ਪਰਸਨ ਜਿਹੜਾ ਹੈ ਉਸ ਨੂੰ ਆਰਟੀਕੂਲੇਟ ਕਰਾਂ, ਜਿੰਨੀ ਕੁ ਮੇਰੀ ਯੋਗਤਾ ਰਹੀ ਹੈ ਔਰ ਜਾਂ ਜਿੰਨੀ ਕੁ ਕੈਪੈਸਿਟੀ ਰਹੀ ਹੈ। ਇਹ ਠੀਕ ਹੈ, ਗਲਤੀਆਂ ਜ਼ਰੂਰ ਹੋਈਆਂ ਹੋਣਗੀਆਂ, ਪਰ ਇਹਨਾਂ 30-31 ਵਰਿਆਂ ਦੇ ਵਿੱਚ ਅਸੀਂ ਵਿਦ ਆਲ ਦਾ ਸਿੰਸੈਰਿਟੀ ਇਹ ਕੋਸ਼ਿਸ਼ ਕੀਤੀ ਕਿ ਇੱਥੋਂ ਦੀਆਂ ਜਿਹੜੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਉਹਨਾਂ ਤੋਂ ਕਿਵੇਂ ਆਪਣੇ ਆਪ ਨੂੰ ਮਹਿਫੂਜ਼ ਰੱਖਣਾ ਹੈ। ਭਾਰਤੀ ਏਜੰਸੀਆਂ ਦੇ ਏਜੰਟ ਜਿਹੜੇ ਕਿ ਪਹਿਲੇ ਦਿਨ ਤੋਂ ਹੀ ਕੁਛ ਨਾ ਕੁਛ ਨਾ ਪੱਖੀ ਪ੍ਰੋਪੇਗੈਂਡੇ ਨਾਲ ਉਹ ਭਾਵੇਂ ਨਿੱਜੀ ਚਿੱਕੜ ਸੁੱਟਣਾ ਸੀ ਜਾਂ ਈਵਨ ਬਹੁਤ ਸਾਰੀਆਂ ਚੀਜ਼ਾਂ ਤੇ ਸਵਾਲੀਆ ਨਿਸ਼ਾਨ ਖੜਾ ਕਰਨਾ ਸੀ। ਫਿਰ ਜਦੋਂ ਪਿੱਛੇ ਇਸ ਕਿਸਮ ਦੀ ਡਿਵੀਜ਼ਨ ਜੁਝਾਰੂ ਜਥੇਬੰਦੀਆਂ 'ਚ ਹੋਈ ਤੇ ਉਹਦਾ ਵੀ ਸਾਡੇ ਤੇ ਜਿਹੜਾ ਸੀ ਇੱਕ ਪਾਸੋਂ ਭਾਰ ਪੈਣਾ ਸ਼ੁਰੂ ਹੋਇਆ। ਲੇਕਿਨ ਸਾਡੀ ਇਹ ਕੋਸ਼ਿਸ਼ ਰਹੀ ਹੈ 30-31 ਸਾਲ ਦੇ ਇਸ ਪੀਰੀਅਡ ਦੇ ਵਿੱਚ ਕਿ ਸਾਡੀ ਕਲਮ ਜਾਂ ਸਾਡੀ ਆਵਾਜ਼ ਕਦੇ ਵੀ ਕਿਸੇ ਪੰਥ ਦਰਦੀ ਦੇ ਲਈ, ਜਿਹੜਾ ਕੌਮ ਪ੍ਰਸਤੀ 'ਚ ਯਕੀਨ ਰੱਖਦਾ ਹੈ, ਜਿਹੜਾ ਖਾਲਿਸਤਾਨ ਦੇ ਲਈ ਸੰਘਰਸ਼ ਕਰਦਾ ਹੈ, ਉਸ ਬਾਰੇ ਅਸੀਂ ਨਾ ਸਾਡੀ ਕਲਮ ਨੇ ਕਦੇ ਕੋਈ ਕਾਲਾ ਲਫ਼ਜ਼ ਲਿਖਿਆ, ਨਾ ਸਾਡੀ ਜ਼ਬਾਨ 'ਚੋਂ ਕਿਸੇ ਬਾਰੇ ਕੋਈ ਨੈਗੇਟਿਵਿਟੀ ਆਈ। ਹਾਲਾਂਕਿ ਅਸੀਂ ਇਸ ਦੌਰ ਦੇ ਵਿੱਚ ਜਿਸ ਨੂੰ ਕਦੇ ਰੰਗ ਕਰਤਾਰ ਦੇ ਬਾਬਾ ਨਾਨਕ ਕਹਿੰਦੇ ਸਨ, ਬਹੁਤ ਸਾਰੇ ਰੰਗ ਕਰਤਾਰ ਦੇ ਦੇਖੇ ਨੇ, ਬਹੁਤ ਸਾਰਿਆਂ ਦਾ ਬਿਹੇਵੀਅਰ ਦੇਖਿਆ ਹੈ। ਔਰ ਇਹ ਤਾਂ ਮੈਂ ਨਹੀਂ ਕਹਿਣਾ ਚਾਹੁੰਦਾ ਵੀ ਰੱਬ ਹੀ ਕਿਸੇ ਨੂੰ ਛੋਟਾ ਜਾਂ ਵੱਡਾ ਬਣਾਉਂਦਾ, ਪਰ ਬਹੁਤ ਵਾਰ ਜਿਨ੍ਹਾਂ ਨੇ ਵੀ ਇਹ ਸ਼ੇਅਰ ਦੀ ਲਾਈਨ ਘੜੀ ਹੋਏਗੀ ਕਿ ਖੁਦਾ ਬਣੇ ਬੈਠੇ हैं बुत हमारे तराशे हुए। ਸੋ ਜ਼ਾਹਰ ਹੈ ਕਿ ਜਿਹੜਾ ਕੋਈ ਬੁੱਤ ਤਰਾਸ਼ ਹੁੰਦਾ ਹੈ, ਸੰਗ ਤਰਾਸ਼, ਉਹ ਵਿਚਾਰਾ ਗੁਰਬਤ 'ਚ ਜੀ ਰਿਹਾ ਹੁੰਦਾ ਹੈ ਔਰ ਉਹਦਾ ਬਣਾਇਆ ਬੁੱਤ ਜਿਹੜਾ ਉਹਦੇ ਅੱਗੇ ਲੋਕ ਨੱਕ ਰਗੜ ਰਹੇ ਹੁੰਦੇ ਨੇ। ਸੋ ਅਸੀਂ ਇਸ ਸਾਰੇ ਪੀਰੀਅਡ ਦੇ ਵਿੱਚ ਇਹ ਮਹਿਸੂਸ ਕੀਤਾ ਹੈ ਕਿ ਇੰਟਰਨੈਸ਼ਨਲੀ ਜਦੋਂ ਤੱਕ ਤੁਹਾਡਾ ਕੋਈ ਬਾਂਹ ਫੜਨ ਵਾਲਾ ਨਹੀਂ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ, ਉਦੋਂ ਤੱਕ ਉੱਥੇ ਤੁਸੀਂ ਜਿੰਨੀ ਮਰਜ਼ੀ ਬਹਾਦਰੀ ਸਾਡੇ ਸਿੰਘਾਂ ਨੇ ਦਿਖਾਈ ਹੈ ਜੇ, ਔਰ ਇਸ ਦੇ ਬਾਵਜੂਦ ਕਿ ਭਾਰਤੀ ਹਕੂਮਤ ਦੇ ਕੋਲ ਬਹੁਤ ਸਾਰਾ ਨੈਗੇਟਿਵ ਪ੍ਰੋਪੇਗੈਂਡਾ ਕਰਨ ਦੇ ਵਸੀਲੇ ਉਹਨਾਂ ਦੀਆਂ ਐਮਬੈਸੀਆਂ ਤੇ ਕੌਂਸੂਲੇਟਸ ਹਨ, ਔਰ ਅਸੀਂ ਇੱਥੇ ਬੜੇ ਸੀਮਤ ਦਾਇਰੇ ਦੇ ਨਾਲ, ਮੈਂ 1993 ਦੀ ਬਿਗਨਿੰਗ 'ਚ ਚੜ੍ਹਦੀ ਕਲਾ ਇੰਟਰਨੈਸ਼ਨਲ ਦੇ ਐਡੀਟੋਰੀਅਲ ਬੋਰਡ ਦੇ ਐਜ਼ ਏ ਐਡੀਟਰ ਇਨ ਚੀਫ ਐਡੀਟੋਰੀਅਲ ਲਿਖਣੇ ਸ਼ੁਰੂ ਕੀਤੇ, ਇੱਕ ਰੈਗੂਲਰ ਕਾਲਮ ਖਾਲਿਸਤਾਨ ਕਾਲਮ ਦੇ ਥੱਲੇ, ਕਿਉਂਕਿ ਪ੍ਰਿੰਟ ਮੀਡੀਆ ਰਾਹੀਂ ਇਹ ਪਹਿਲਾ ਯਤਨ ਸੀ। ਬੇਸ਼ੱਕ ਚੜ੍ਹਦੀ ਕਲਾ ਅਖਬਾਰ ਇੱਕਦਮ 84 ਤੋਂ ਬਾਅਦ ਸ਼ੁਰੂ ਹੋ ਗਈ ਸੀ, ਔਰ ਇਹ ਲਗਾਤਾਰਤਾ ਦੇ ਨਾਲ ਪਿਛਲੇ 26-27 ਸਾਲ ਤੋਂ ਹੁਣ ਪਿਛਲੇ 2 ਮਹੀਨੇ ਤੋਂ, ਕਿਉਂਕਿ ਪ੍ਰਿੰਟ ਐਡੀਸ਼ਨ ਨਹੀਂ ਜਾਂਦਾ ਕਰੋਨਾ ਦੀ ਵਜ੍ਹਾ ਕਰਕੇ, ਸੋ ਉਹਦੇ 'ਚ ਮੈਂ ਹੁਣ ਨਹੀਂ ਲਿਖਦਾ ਹਾਂ ਔਰ ਜਦੋਂ ਪ੍ਰਿੰਟ ਪੇਪਰ ਆਏਗਾ ਉਹਨੂੰ ਸ਼ੁਰੂ ਕਰਾਂਗੇ। ਲੇਕਿਨ ਅਸੀਂ ਫਿਰ ਇਹ ਵੀ ਮਹਿਸੂਸ ਕੀਤਾ ਕਿ ਪੜ੍ਹਨ ਦਾ ਜਾਂ ਉਹਨਾਂ ਕੀ ਸੀਮਤ ਸ਼ੌਕ ਹੈ। ਬੇਸ਼ੱਕ ਚੜ੍ਹਦੀ ਕਲਾ ਨੇ ਆਪਣਾ ਇੱਕ ਬੜਾ ਅਹਿਮ ਰੋਲ ਅਦਾ ਕੀਤਾ ਹੈ, ਔਰ ਇਹ ਕਾਲਮ ਕੱਲੇ ਦੋਨੋਂ ਚੜ੍ਹਦੀ ਕਲਾ 'ਚ ਨਹੀਂ ਸੀ, 12 ਦੇ ਕਰੀਬ ਡਿਫਰੈਂਟ ਪਬਲੀਕੇਸ਼ਨ ਜਿਨ੍ਹਾਂ ਦੇ ਵਿੱਚ ਇੰਗਲੈਂਡ ਦੇ ਪੰਜਾਬ ਟਾਈਮਜ਼ ਔਰ ਭਾਰਤ ਦੇ ਵਿੱਚ ਵੀ ਉਹ ਫਤਿਹਨਾਮਾ ਹੋਏ, ਵੰਗਾਰ ਹੋਏ, ਇਹ ਸਾਰੇ ਵੀ ਉਹਨੂੰ ਕੈਰੀ ਕਰਦੇ ਰਹੇ। ਔਰ ਅਸੀਂ ਦਸੰਬਰ 2012 'ਚ ਇਸ ਘਾਟ ਨੂੰ ਮਹਿਸੂਸ ਕਰਦੇ ਹਾਂ ਕਿ ਸਾਡੇ ਕੋਲ ਆਪਣਾ ਇਲੈਕਟ੍ਰੋਨਿਕ ਮੀਡੀਆ ਹੋਣਾ ਚਾਹੀਦਾ ਹੈ। TV 84 ਉਹਦੇ 'ਚ ਸਾਡੇ ਕੋਲ 1.5 ਘੰਟਾ ਹੈ, ਬਾਕੀ ਅਸੀਂ ਹਮੇਸ਼ਾ ਓਪਨ ਕਿਹਾ ਕਿ ਭਾਈ ਆਓ ਯੂਥ ਰਿਲੇਟਡ ਪ੍ਰੋਗਰਾਮ ਕਰੋ, ਕੋਈ ਹੋਰ ਕਰੋ। ਪਰ ਮੈਨੂੰ ਬਹੁਤ ਵਾਰ ਇਹ ਲੱਗਦਾ ਹੁੰਦਾ ਹੈ ਕਿ ਵੀ ਜੋ ਕੁਝ ਸਾਡੇ ਕੋਲ ਹੁੰਦਾ ਹੈ ਬਹੁਤ ਵਾਰ ਅਸੀਂ ਉਹਦੇ 'ਚ ਹੀ ਮੀਨ ਮੇਕ ਕਰਨ 'ਚ ਵੀ ਜ਼ਿਆਦਾ ਯਕੀਨ ਰੱਖਦੇ, ਔਰ ਬਹੁਤ ਵਾਰੀ ਉਸ ਨੂੰ ਢਾਣ ਦੇ ਲਈ ਵੀ ਜਿਹੜੇ ਨੇ ਉਹ ਆਪਣਿਆਂ ਦਾ ਹੀ ਯਤਨ ਹੁੰਦਾ ਹੈ। ਸੋ ਅਸੀਂ ਉਸ ਸਾਰੇ ਟਾਈਡ ਨੂੰ ਵੀ ਓਵਰਕਮ ਕੀਤਾ, ਪਰ ਇਹਦੇ ਬਾਵਜੂਦ ਜੇ ਕਿਸੇ ਨੂੰ ਇਹ ਲੱਗਦਾ ਹੈ ਕਿ ਭਾਈ ਸਾਡੀ ਯੂਜ਼ਫੁਲਨੈਸ ਨਹੀਂ ਹੈ ਜਾਂ ਅਸੀਂ ਖਾਮਖਾ ਕੋਈ ਪਾਕਿਸਤਾਨ ਦੀ ਜਾਂ ਚੀਨ ਦੀ ਏਜੰਟੀ ਕਰਦੇ ਹਾਂ, ਤਾਂ ਸਾਨੂੰ ਕੋਈ ਇਸ ਨੂੰ ਬੰਦ ਕਰਨ 'ਚ ਵੀ ਕੋਈ ਜਿਹੜਾ ਹੈ ਉਹ ਰਿਗਰੈਟ ਨਹੀਂ ਹੋਏਗਾ, ਕਿਉਂਕਿ ਅਸੀਂ ਆਪਣੀ ਕੈਪੈਸਿਟੀ ਦੇ ਵਿੱਚ ਜੋ ਕਰ ਸਕਦੇ ਸੀ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ, ਔਰ ਕਿਸੇ ਨਾ ਕਿਸੇ ਹੋਰ ਕੈਪੈਸਿਟੀ ਦੇ ਵਿੱਚ ਗੱਲ ਨੂੰ ਜਿਹੜਾ ਜਾਰੀ ਰੱਖਾਂਗੇ। ਪਰ ਇਸ ਗੱਲ ਦਾ ਦੁੱਖ ਹੁੰਦਾ ਹੈ ਜਦੋਂ ਕਿ ਉਹ ਲੋਕ ਜਿਨ੍ਹਾਂ ਨੇ ਕਦੇ ਜਿਹੜਾ ਇਸ ਕਿਸਮ ਦਾ ਜਿਹੜਾ ਤੁਹਾਡੀ ਨਾਲ ਕੰਮ ਕੀਤਾ ਹੁੰਦਾ ਹੈ, ਉਹ ਜਿਹੜੇ ਨੇ ਕੱਲ ਨੂੰ ਇਸ ਕਿਸਮ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰਨ ਕਿ ਜਿਵੇਂ ਉਹ ਨਵੇਂ ਨਿਕਲੇ ਹੋਏ ਬਹੁਤ ਅੱਗੇ ਨਿਕਲ ਗਏ ਨੇ,
ਔਰ ਜਿਹੜਾ ਜਿਵੇਂ ਅਸੀਂ ਜਿਹੜਾ ਕਿਸੇ ਦੀ ਏਜੰਟੀ ਕਰ ਰਹੇ ਹਾਂ। ਸੋ ਦੁਸ਼ਮਣ ਦਾ ਜਿਹੜਾ ਸਾਨੂੰ ਕੋਈ ਅਫਸੋਸ ਨਹੀਂ ਹੈ। ਦੁਸ਼ਮਣ ਬਾਤ ਕਰੇ ਅਨਹੋਣੀ, ਲੇਕਿਨ ਇਹ ਆਪਣਿਆਂ ਨੂੰ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਭਾਈ ਤੁਸੀਂ ਤੁਰੇ ਹੋ ਬੜੀ ਸ਼ਾਨ ਦੇ ਨਾਲ, ਤੁਹਾਡੇ ਕੋਲ ਡ੍ਰੀਮਸ ਨੇ, ਤੁਹਾਡੇ ਕੋਲ ਰਿਸੋਰਸਿਸ ਨੇ, ਤੁਹਾਡੇ ਕੋਲ ਵੱਡੀ ਜਿਹੜੀ ਹੈ ਫੋਰਸ ਵੀ ਹੋਏਗੀ ਜ਼ਰੂਰ। ਸਾਡਾ ਤਾਂ ਇਹ ਜੋ ਸਾਡੀ ਜਨਰੇਸ਼ਨ ਦੇ ਕੋਲ ਉਸ ਵੇਲੇ ਸੀ, ਉਹਦੇ ਚ ਜੋ ਅਸੀਂ ਆਪਣੇ ਟੈਲੈਂਟ ਦੇ ਮੁਤਾਬਕ, ਆਪਣੀ ਯੋਗਤਾ ਦੇ ਮੁਤਾਬਕ ਔਰ ਆਪਣੀ ਲਿਮਿਟੇਸ਼ਨ ਦੇ ਮੁਤਾਬਕ, ਇੱਕ ਗੱਲ ਦਾ ਮੈਨੂੰ ਹਮੇਸ਼ਾ ਅਹਿਸਾਸ ਰਿਹਾ, ਸਾਡੇ ਚੰਗੇ ਮਿੱਤਰ ਸ਼ੇਖ ਸਾਹਿਬ ਜਿਹੜੇ ਇੱਕ ਫਰੇਜ਼ ਇਸਤੇਮਾਲ ਕਰਦੇ ਸੀ ਕਿ ਕੱਟ ਯੂਅਰ ਐਂਬੀਸ਼ਨ ਬਾਈ ਯੂਅਰ ਲਿਮਿਟੇਸ਼ਨ, ਕਿ ਭਾਈ ਆਪਣੀ ਜਿਹੜਾ ਤੁਹਾਡਾ ਐਂਬੀਸ਼ਨ ਹੈ ਜਾਂ ਤੁਹਾਡਾ ਅੱਗੇ ਵਧਣ ਦਾ ਖਾਬ ਹੈ, ਉਹਨੂੰ ਦੇਖੋ ਵੀ ਤੁਹਾਡੀਆਂ ਹੱਦਾਂ ਕੀ ਨੇ, ਤੁਹਾਡੀ ਸੀਮਾ ਕੀ ਹੈ। ਲੇਕਿਨ ਅਸੀਂ ਫਿਰ ਵੀ ਸਭ ਦੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਰੇ ਪੀਰੀਅਡ ਦੇ ਵਿੱਚ ਹਮੇਸ਼ਾ ਸਾਨੂੰ ਇਸ ਯੋਗ ਬਣਾਇਆ ਕਿ ਅਸੀਂ ਇਸ ਗੱਲ ਨੂੰ ਅੱਗੇ ਤੋਰਨ ਦੇ ਸਮਰੱਥ ਹੈ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਸਾਡੇ ਪਾਕਿਸਤਾਨੀ ਭੈਣ ਭਰਾ ਜਿਹੜੇ ਸ਼ਾਇਦ ਪ੍ਰਿੰਟ ਮੀਡੀਆ ਰਾਹੀਂ ਸਾਡੀ ਪਹੁੰਚ ਨਹੀਂ ਸੀ, ਰੇਡੀਓ ਦੇ ਉੱਤੇ ਵੀ ਰੈਗੂਲਰ ਪ੍ਰੋਗਰਾਮ ਰਹੇ, ਜਿਵੇਂ ਅੱਜ ਦੀ ਆਵਾਜ਼ ਟੋਰਾਂਟੋ 'ਚ ਰੇਡੀਓ ਪ੍ਰੋਗਰਾਮ ਹੈ, ਪਿਛਲੇ ਲਗਭਗ 25 ਸਾਲ ਤੋਂ ਮੈਂ ਰੈਗੂਲਰਲੀ ਇੱਕ ਸ਼ੋਅ ਦੇ ਤੇ ਕਰਦਾ ਹਰ ਬੁੱਧਵਾਰ, ਅੱਜ ਵੀ ਹੈ ਸ਼ਾਮ ਨੂੰ 6:30 ਤੋਂ 7:30। ਲੇਕਿਨ ਜਿਵੇਂ TV 84 ਦੇ ਮਾਧਿਅਮ ਰਾਹੀਂ ਅਸੀਂ ਆਪਣੇ ਪਾਕਿਸਤਾਨੀ ਭਰਾਵਾਂ ਤੱਕ ਸਿਰਫ ਪਾਕਿਸਤਾਨ ਦੀ ਲੈਂਡ ਦੇ ਉੱਤੇ ਹੀ ਨਹੀਂ, ਦੁਨੀਆ ਭਰ 'ਚ ਬੈਠੇ, ਔਰ ਇਹ ਵੀ ਇੱਕ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਜਿਵੇਂ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲਿਆ, ਔਰ ਉਸ ਤੋਂ ਬਾਅਦ ਜਿਨ੍ਹਾਂ ਨੂੰ ਸਿੱਖ ਸੰਘਰਸ਼ ਬਾਰੇ ਨਹੀਂ ਵੀ ਪਤਾ ਸੀ ਪਹਿਲੇ ਪੀਰੀਅਡ, ਇਸ ਪਲੇਟਫਾਰਮ ਨੇ ਉਹ ਜਿਹੜਾ ਮਾਹੌਲ ਸਿਰਜਿਆ ਕਿ ਅੱਜ ਅਸੀਂ ਜਿੱਥੇ ਸਾਡੀਆਂ ਇਤਿਹਾਸਕ ਕਮਜ਼ੋਰੀਆਂ ਨੇ ਜਾਂ ਲੈਪਸਿਸ ਨੇ, ਉਹਨਾਂ ਨੂੰ ਵੀ ਅਸੀਂ ਪੋਲਾਈਟ ਲੈਂਗੁਏਜ ਦੇ ਵਿੱਚ ਡਿਸਕਸ ਕਰਦੇ ਹਾਂ। ਔਰ ਇਹ ਫੋਰਮ ਪ੍ਰੋਵਾਈਡ ਅਸੀਂ ਕੀਤਾ ਹੈ, ਖਾਸ ਤੌਰ ਤੇ ਜੇ ਮੇਰਾ ਫੋਕਸ ਅੱਜ ਦੇ ਕੰਟੈਕਸਟ ਦੇ ਵਿੱਚ ਪਾਕਿਸਤਾਨ ਜਾਂ ਚਾਈਨਾ, ਤੇ ਮੈਨੂੰ ਨਜ਼ਰ ਆ ਰਿਹਾ ਕਿ ਭਾਈ ਇਹ ਭਾਰਤ ਦੇ ਵਿੱਚ ਹੋਈ ਹੈ, ਅਸੀਂ ਕਸ਼ਮੀਰੀਆਂ ਦਾ ਸੰਘਰਸ਼ ਹੋਏ, ਸਾਡੇ 200 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ ਭਰਾ ਭੈਣਾਂ ਭਾਰਤੀ ਨਕਸ਼ੇ 'ਚ ਹੋਣ, 100 ਮਿਲੀਅਨ ਤੋਂ ਜ਼ਿਆਦਾ ਦਲਿਤ ਟ੍ਰਾਈਬਲਸ, ਇਹ ਸਾਰੇ ਹੋਣ, ਅਲਟੀਮੇਟਲੀ ਕੱਲੇ ਕੱਲੇ ਹਰ ਇੱਕ ਨੇ ਲੜ ਕੇ ਦੇਖ ਲਿਆ। ਜਦੋਂ ਤੱਕ ਅਸੀਂ ਬ੍ਰੌਡਰ ਲਾਈਨ ਦੇ ਥੱਲੇ ਦੂਸਰਿਆਂ ਦੀ ਪੀੜ ਨੂੰ ਨਹੀਂ ਸਮਝਾਂਗੇ, ਔਰ ਮੈਨੂੰ ਯਾਦ ਹੈ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਜਿਨ੍ਹਾਂ ਨੇ ਆਪਣਾ ਬੜਾ ਇੱਕ ਪਾਇਨੀਅਰ ਕੰਮ ਕੀਤਾ ਸਿੱਖ ਸੰਘਰਸ਼ ਦੇ ਉੱਤੇ 4-5 ਸਾਲ, ਜਿਸ 'ਚ ਉਹਨਾਂ ਦੀ ਕਿਤਾਬ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ ਨਿਕਲੀ। ਉਹਨਾਂ ਨੂੰ ਜਦੋਂ 1993 'ਚ ਪਹਿਲੀ ਵਾਰ ਬਰਕਲੀ ਯੂਨੀਵਰਸਿਟੀ 'ਚ ਮੈਨੂੰ ਮਿਲੇ, ਔਰ ਡਿਸਕਸ਼ਨ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਕਿ ਬਈ ਸਾਡੇ ਨਾਲ ਇੰਨਾ ਕੁਝ ਹੋ ਰਿਹਾ, ਅਸੀਂ ਇੰਨਾ ਸਫ਼ਰ ਕਰ ਰਹੇ ਹਾਂ, ਪਰ ਕੋਈ ਵੀ ਸਾਡੇ ਲਈ ਆਵਾਜ਼ ਨਹੀਂ ਚੁੱਕਦਾ ਹੈ, ਕੋਈ ਸਾਡੇ ਨਾਲ ਖਲੋਂਦਾ ਨਹੀਂ ਹੈ। ਤਾਂ ਉਹਨੇ ਬੀਬੀ ਨੇ ਬੜੀ ਪੋਲਾਈਟਲੀ ਮੈਨੂੰ ਪੁੱਛਿਆ ਕਿ ਜਿਹੜੇ ਦੂਸਰੇ ਸੰਘਰਸ਼ ਨੇ ਤੁਹਾਡੇ ਲੋਕ ਉਹਨਾਂ ਦੇ ਨਾਲ ਜਾ ਕੇ ਖਲੋਂਦੇ ਨੇ, ਤੇ ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਸੋ ਉਹਨਾਂ ਨੇ ਕਿਹਾ ਵੀ ਇੱਕ ਤਰੀਕਾ ਹੀ ਇਹ ਹੈ, ਜੇ ਤੁਸੀਂ ਕੱਲ ਨੂੰ ਆਪਣੇ ਸਾਥੀ ਬਣਾਣੇ ਨੇ, ਆਪਣੇ ਨਾਲ ਜੋੜਨੇ, ਤੇ ਫਿਰ ਤੁਸੀਂ ਉਹਨਾਂ ਦੀ ਪੀੜ 'ਚ ਜਦੋਂ ਜਾਓਗੇ ਉਹ ਤੁਹਾਡੇ ਨਾਲ ਆ ਕੇ ਖਲੋਣਗੇ। ਸੋ ਮੈਂ ਸਮਝਦਾ ਕਿ ਬੇਸ਼ੱਕ ਜੇ ਅੱਜ ਦੇ ਅਸੀਂ ਕੰਟੈਕਸਟ ਦੇਖੀਏ ਤੇ ਉਸ ਖਿੱਤੇ ਦੇ ਵਿੱਚ ਚੀਨ ਹੋਏ, ਪਾਕਿਸਤਾਨ ਹੋਏ, ਸ੍ਰੀਲੰਕਾ ਹੋਏ, ਮਿਆਂਮਾਰ ਹੋਏ, ਔਰ ਇਸ ਦੇ ਨਾਲ ਜੁੜੇ ਹੋਏ ਮਾਲਦੀਵ ਜਾਂ ਦੂਸਰੇ ਹੋਣ, ਅਸੀਂ ਉਸ ਖਿੱਤੇ ਦੇ ਵਿੱਚ ਇਹਨਾਂ 7-8 ਰਿਆਸਤਾਂ ਦੇ ਨਾਲ ਜਿਹੜਾ ਖਾਲਿਸਤਾਨ ਦੀ ਰਿਆਸਤ ਨੇ, ਅਸੀਂ ਕੋਈ ਚੰਦਰਮਾ ਤੇ ਨਹੀਂ ਹੋਣਾ, ਅਸੀਂ ਉੱਥੇ ਹੀ ਹੋਣਾ। ਪਾਕਿਸਤਾਨ ਨੇ ਵੀ ਸਾਡੇ ਗੁਆਂਢੀ ਹੋਣੇ। ਇਹਨਾਂ ਸਾਰੀਆਂ ਜਿਹੜੀਆਂ ਅਕਲੀਅਤਾਂ ਦੀ ਮੈਂ ਗੱਲ ਵਿਜ਼ਨ ਦਾ ਮੈਪ ਕਰਦੇ, ਇਹ ਵੀ ਸਾਡੇ ਨਾਲ ਹੋਣੀ। ਔਰ ਤੁਸੀਂ ਦੇਖੋ ਕਿ ਜਦੋਂ ਸਿੱਖ ਕਸ਼ਮੀਰੀਆਂ ਦੇ ਨਾਲ ਖੁੱਲ ਕੇ ਖਲੋਤੇ, ਕਿੰਨੀ ਤਕਲੀਫ ਦੁਸ਼ਮਣ ਨੂੰ ਹੋਈ। ਔਰ ਜਿਹੜੀ ਅੱਜ ਸਾਡੀ ਸਾਂਝ ਪਾਕਿਸਤਾਨ ਦੇ ਨਾਲ ਹੈ, ਲੋਕਾਂ ਦੇ ਨਾਲ ਖਾਸ ਤੌਰ ਤੇ, ਠੀਕ ਹੈ ਪਾਕਿਸਤਾਨੀ ਹਕੂਮਤ ਨੇ ਜਾਂ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਨੇ ਕਿਵੇਂ ਡੀਲ ਕਰਨਾ ਸਾਰੀ ਸਿਚੁਏਸ਼ਨ ਨੂੰ, ਉਹਨਾਂ ਦੇ ਆਪਣੇ ਨੈਸ਼ਨਲ ਇੰਟਰਸਟ ਨੇ, ਪਰ ਮੈਂ ਸਮਝਦਾ ਵੀ ਪਾਕਿਸਤਾਨ 'ਚ ਕੋਈ ਮਿਲਟਰੀ ਰਜੀਮ ਰਿਹਾ ਹੋਏ ਜਾਂ ਸਿਵਲੀਅਨ ਐਡਮਿਨਿਸਟ੍ਰੇਸ਼ਨ ਹੋਏ, ਕਿਸੇ ਵੀ ਪਾਰਟੀ ਦਾ ਸਿੱਖਾਂ ਪ੍ਰਤੀ ਉਹਨਾਂ ਦੀ ਮੁਹੱਬਤ, ਉਹਨਾਂ ਦੀ ਲਾਈਨ ਸਿੰਪਥੀ ਵਾਲੀ ਰਹੀ ਹੈ।
ਭਾਵੇਂ ਖਾਲਿਸਤਾਨ ਪ੍ਰਤੀ ਸ਼ਾਇਦ ਉਹਨਾਂ ਦੇ ਵਿੱਚ ਉਸ ਵੇਲੇ ਉਹਨਾਂ ਦੇ ਮੇਨ ਰਡਾਰ ਦੇ ਉੱਤੇ ਇੰਪੋਰਟੈਂਟ ਨਹੀਂ ਸੀ ਲੱਗਦਾ, ਪਰ ਮੈਨੂੰ ਇਹ ਲੱਗਦਾ ਹੈ ਕਿ ਉਹ ਵਕਤ ਕਰੀਬ ਆ ਰਿਹਾ ਹੈ ਕਿ ਜਿਵੇਂ ਲੋਕਾਂ ਦੇ ਅੰਦਰ ਹੁਣ ਇਸ ਗੱਲ ਦੀ ਚੇਤਨਤਾ ਔਰ ਜਾਗਰੂਕਤਾ ਪਾਕਿਸਤਾਨ ਦੇ ਅੰਦਰ ਵੀ, ਪਾਕਿਸਤਾਨ ਦੀ ਹਕੂਮਤ ਵੀ ਆਉਣ ਵਾਲੇ ਸਮੇਂ 'ਚ ਖੁੱਲ ਕੇ ਖਾਲਿਸਤਾਨ ਦੇ ਲਈ ਮਦਦ ਵੀ ਕਰੇਗੀ ਔਰ ਇਸ ਮੁੱਦੇ ਨੂੰ ਇੰਟਰਨੈਸ਼ਨਲੀ ਕਸ਼ਮੀਰ ਦੇ ਨਾਲ ਵੀ ਚੁੱਕੇਗੀ। ਬਾਕੀ ਮੈਂ ਜਿਵੇਂ ਸ਼ੁਰੂ 'ਚ ਹੀ ਕਿਹਾ ਵੀ ਅਸੀਂ ਵੈਲਕਮ ਕਰਦੇ ਕੋਈ ਵੀ ਜਿਹੜੀ ਇਨਪੁਟ ਸਾਨੂੰ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਜਾਂ ਕੁੱਲ ਮਿਲਾ ਕੇ ਵੀ TV 84 ਦੇ ਹਵਾਲੇ ਨਾਲ ਹੋਈ ਔਰ ਉਸ ਦੇ ਵਿੱਚ ਅਸੀਂ ਜ਼ਰੂਰ ਐਡੀਸ਼ਨਸ ਕਰਾਂਗੇ। ਸੋ ਮੈਂ ਮਾਫੀ ਚਾਹੁੰਦਾ ਹਾਂ ਕਿ ਮੈਂ ਮੇਨ ਟੌਪਿਕ ਤੋਂ ਹਟ ਕੇ ਇਹ ਗੱਲ ਕੀਤੀ ਹੈ, ਕਿਉਂਕਿ ਕਈ ਦਿਨਾਂ ਤੋਂ ਮੈਨੂੰ ਇਹ ਲੱਗ ਰਿਹਾ ਸੀ ਕਿ ਕਈ ਕੁਛ ਆਲੇ ਦੁਆਲੇ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਔਰ ਐਟਲੀਸਟ ਰੈਕੋਰਡ ਨੂੰ ਸਟੇਟ ਕਰ ਦੇਣਾ ਚਾਹੀਦਾ ਹੈ ਕਿ ਭਾਈ ਅਸੀਂ ਕੌਮ ਦੇ ਝੰਡਾ ਬਰਦਾਰ ਹੈ। ਅਸੀਂ ਕਦੇ ਕਲੇਮ ਨਹੀਂ ਕੀਤਾ ਕਿ ਜੀ ਅਸੀਂ ਕੋਈ ਉਹਦੇ ਜਿਹੜੇ ਆ ਉਹ ਸਾਰੀ ਪਾਲਿਸੀ ਨੂੰ ਕੋਈ ਡਾਇਰੈਕਸ਼ਨ ਦੇਣ ਵਾਲੇ ਆ। ਬਹੁਤ ਸਾਰੇ ਵੀਰ ਭੈਣਾਂ ਅੱਡ-ਅੱਡ ਪਲੇਟਫਾਰਮਸ ਦੇ ਥੱਲੇ ਜਿਹੜਾ ਅੱਡ-ਅੱਡ ਤਨਜ਼ੀਮਾਂ ਦੇ ਥੱਲੇ ਆਪਣਾ ਜਿਹੜਾ ਯੋਗਦਾਨ ਪਾ ਰਹੇ ਨੇ। ਅਸੀਂ ਹਰ ਇੱਕ ਦਾ ਰਿਗਾਰਡ ਵੀ ਕਰਦੇ ਹਾਂ ਔਰ ਮੈਂ ਸਮਝਦਾ ਵੀ ਇਹ ਕਿਸੇ ਨਾ ਇੱਕ ਦੇ ਰਾਹੀਂ ਹੋਣ ਵਾਲਾ ਕੰਮ ਹੈ। ਇਹ ਜਿਵੇਂ ਕਿਤੇ ਪੁੱਲ ਬੰਨਣ ਦੇ ਲਈ ਜਿਹੜਾ ਵੀ ਇੱਕ ਪੰਛੀ ਤੀਲਾ ਵੀ ਲੈ ਕੇ ਉੱਡ ਕੇ ਉਹਦੇ 'ਚ ਪਾ ਰਿਹਾ ਹੁੰਦਾ ਹੈ, ਉਹਦਾ ਵੀ ਉਹਨਾਂ ਕੀ ਯੋਗਦਾਨ ਹੁੰਦਾ ਹੈ ਜਿੰਨਾ ਕਿ ਕਿਸੇ ਵੱਡੀ ਤਨਜ਼ੀਮ ਦਾ ਹੁੰਦਾ ਹੈ। ਸੋ ਅਸੀਂ ਜੇ ਹੁਣ ਤੱਕ ਸਰਵਾਈਵ ਕੀਤਾ ਇਸ ਮੂਵਮੈਂਟ ਨੇ ਇਸ ਲਈ ਕਿਉਂਕਿ ਕੌਮ ਦਾ ਹਰ ਬੱਚਾ ਬੱਚੀ ਜਿਹੜਾ ਪੰਥ ਨੂੰ ਪਿਆਰ ਕਰਦਾ ਹੈ, ਸਿੱਖੀ ਨੂੰ ਪਿਆਰ ਕਰਦਾ ਹੈ, ਉਹ ਖਾਲਿਸਤਾਨ ਦੀ ਤਹਿਰੀਕ ਔਰ ਸਾਡੇ ਖਾਲਿਸਤਾਨ ਦੇ ਸ਼ਹੀਦਾਂ ਦੇ ਡੁੱਲੇ ਖੂਨ ਦੀ ਬਦੌਲਤ ਸਾਡੀ ਗੱਲ ਦੇ ਵਿੱਚ ਕੋਈ ਭਾਰ ਹੁੰਦਾ ਹੈ। ਜੇ ਸਾਡੇ ਸ਼ਹੀਦਾਂ ਨੇ ਇਸ ਕਦਰ ਕੁਰਬਾਨੀ ਨਾ ਕੀਤੀ ਹੁੰਦੀ ਤੇ ਸ਼ਾਇਦ ਅੱਜ 35-36 ਸਾਲ ਬਾਅਦ ਜਦੋਂ ਕਿ ਹਕੂਮਤ ਨੇ ਟਿੱਲ ਲਾਇਆ ਹਰ ਫਰੰਟ ਦੇ ਉੱਤੇ ਟੋਟਲ ਵਾਰ ਸਿੱਖਾਂ ਦੇ ਖਿਲਾਫ ਐਲਾਨੀ ਹੋਈ ਹੈ, ਫਿਰ ਵੀ ਜੇ ਸਾਡਾ ਕਾਫਲਾ ਵੱਧਦਾ ਜਾ ਰਿਹਾ ਹੈ, ਬੇਸ਼ੱਕ ਸ਼ਹੀਦੀਆਂ ਵੀ ਹੋਈਆਂ ਨੇ, ਕੋਈ ਖੱਬੇ ਸੱਜੇ ਡਿਗੇ ਨੇ, ਕੋਈ ਵਿਕੇ ਨੇ, ਕੋਈ ਝੁਕੇ ਨੇ, ਕੋਈ ਸੌ ਗਏ ਨੇ, ਕੋਈ ਪਿੱਛੇ ਹਟ ਗਏ ਨੇ, ਲੇਕਿਨ ਫਿਰ ਵੀ ਜੇ ਨਿਰੰਤਰ ਕਾਫਲਾ ਵੱਧਦਾ ਜਾ ਰਿਹਾ ਹੈ ਤੇ ਇਹ ਦਸ਼ਮੇਸ਼ ਪਿਤਾ ਦਾ ਉਹਨਾਂ ਦੀ ਬਲੇਸਿੰਗ ਹੈ, ਉਹਨਾਂ ਦੀ ਬਖਸ਼ਿਸ਼ ਹੈ ਔਰ ਅਸੀਂ ਜਿਹੜਾ ਉਸ ਦੇ ਵਿੱਚ ਤੁਹਾਡੇ ਸਭ ਦੇ ਯੋਗਦਾਨ ਨੂੰ ਇਹੀ ਨਹੀਂ ਐਕਨੋਲਜ ਕਰਦੇ ਹਾਂ, ਅਸੀਂ ਉਸ ਨੂੰ ਜਿਹੜਾ ਉਸ ਪ੍ਰਤੀ ਹਮੇਸ਼ਾ ਹੀ ਸ਼ੁਕਰਗੁਜ਼ਾਰ ਹੈ ਕਿ ਤੁਸੀਂ ਸਾਨੂੰ ਇਸ ਕਾਬਲ ਬਣਾਇਆ ਕਿ ਅਸੀਂ ਇਸ ਗੱਲ ਨੂੰ ਅੱਗੇ ਜਾਰੀ ਰੱਖ ਸਕੀਏ। ਔਰ ਗੱਲ ਚੀਨ ਭਾਰਤ ਕਲੈਸ਼ ਦੇ ਹਵਾਲੇ ਨਾਲ ਖਬਰਾਂ ਭਾਰਤੀ ਮੀਡੀਆ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਔਰ ਉਹਨਾਂ ਦੇ ਉਹ ਹੰਕਾਰੇ ਹੋਏ ਥਰਡ ਰੇਟ ਮੇਜਰ ਗੌਰਵ ਆਰੀਆ ਵਰਗੇ ਲੋਕ ਜਿਹੜੇ ਕਿ ਆਪਣੇ ਫੌਜ ਦੇ ਉਹਨਾਂ ਜਰਨੈਲਾਂ ਨੂੰ ਵੀ ਜਾਂ ਉਹਨਾਂ ਐਕਸਪਰਟਸ ਨੂੰ ਵੀ ਜਿਨ੍ਹਾਂ 'ਚ ਖਾਸ ਤੌਰ ਤੇ ਲੈਫਟੀਨੈਂਟ ਜਨਰਲ HS ਪਨਾਂਗ ਔਰ ਦੂਸਰੇ ਜਿਹੜੇ ਉਹਨਾਂ ਦੇ ਡਿਫੈਂਸ ਐਕਸਪਰਟਸ ਨੇ ਉਹਨਾਂ ਪ੍ਰਤੀ ਭੱਦੀ ਜ਼ੁਬਾਨ ਵਰਤ ਰਹੇ ਨੇ। ਉਹਨਾਂ ਨੂੰ ਇਹ ਕਹਿ ਰਹੇ ਨੇ ਕਿ ਭਾਈ ਤਿਆਰ ਹੋਵੋ, ਲੋਕ ਤੁਹਾਨੂੰ ਭਜਾ ਕੇ ਮਾਰਨਗੇ, ਫਿਰ ਨਾ ਚੀਕਾਂ ਮਾਰਿਓ, ਕਿਉਂਕਿ ਉਹ ਇਸ ਕਦਰ ਝੂਠ ਦੇ ਵਿੱਚ ਖੁਦ ਮੁਲਵਸ ਨੇ ਔਰ ਉਹਨਾਂ ਨੇ ਇਵੇਂ ਝੂਠ ਵੇਚਿਆ ਹੋਇਆ ਕਿ ਜਦੋਂ ਉਹਨਾਂ ਦੇ ਦਾਇਰਾ ਕਾਰ ਚੋਂ ਹੀ ਉੱਠ ਕੇ ਕਹਿੰਦੇ ਕਿ ਭਾਈ ਤੁਹਾਡੀ 60 ਸਕੁਅਰ ਕਿਲੋਮੀਟਰ ਟੈਰੀਟਰੀ ਗਈ ਜੋ ਅਸੀਂ 1962 ਚ ਵੀ ਨਹੀਂ ਸੀ ਗਵਾਇਆ, ਗਲਵਾਨ ਵੈਲੀ ਨੂੰ ਉਹ ਵੀ ਗਈ, ਤੁਹਾਡਾ ਕਿੱਥੇ ਗਿਆ ਸਾਰਾ ਰਿਜ਼ੋਲਵ ਜਿਹੜਾ ਸੀ ਫੌਜ ਨੂੰ ਤੁਸੀਂ ਕਿਵੇਂ ਸਾਡੇ ਫੌਜੀ ਮਰਵਾਏ ਨੇ ਔਰ ਬਿਲਕੁਲ ਜਿਹੜਾ ਤੁਹਾਡੀ ਸਾਰੀ ਸਟ੍ਰੈਟਜੀ ਕਮਾਂਡ ਤੁਹਾਡੀ ਇੰਟੈਲੀਜੈਂਸ ਫੇਲ ਹੋਈ ਹੈ। ਹੁਣ ਇਹ ਜਦੋਂ ਬਾਹਰਲੇ ਕਹਿੰਦੇ ਨੇ ਅਸੀਂ ਇੱਥੋਂ ਕਹਿੰਦੇ ਹਾਂ ਇਹ ਤਾਂ ਖਾਲਿਸਤਾਨੀ ਪ੍ਰੋਪੇਗੈਂਡਾ ਹੈ ਜਾਂ ਕੋਈ ਹੋਰ ਕਹੇ ਤਾਂ ਫਿਰ ਪਾਕਿਸਤਾਨ ਦੀ ISI ਨਾਲ ਜੋੜ ਦਿਓ, ਲੇਕਿਨ ਜਦੋਂ ਉਹਨਾਂ ਦੇ ਉਹ ਲੋਕ ਜਿਨ੍ਹਾਂ ਨੇ 40-40 ਸਾਲ ਸਰਵ ਕੀਤਾ ਹੈ ਇਸ ਕਿਸਮ ਦੀ ਗੱਲ ਕਹਿੰਦੇ ਨੇ ਤੇ ਜ਼ਾਹਿਰਾ ਤੌਰ ਤੇ ਉਹਨਾਂ ਨੂੰ ਬਹੁਤ ਤਕਲੀਫ ਹੈ ਔਰ ਫਿਰ ਉਹਦੇ ਚ ਉਹਨਾਂ ਨੇ ਆਪਣਾ ਨੈਰੇਟਿਵ ਕੱਢਿਆ। पहला तो बना देता जी ये हमारे बेशक 20 मरे हैं पर उन्होंने 40 चीनी फौजियों को मारा और इस दे उत्ते बड़ा प्रोपेगेंडा किया गया जी और मरन वाले जो उन्होंने एक कमांडर भी सी और ये बार बार कहने की पहला तो कोशिश की गई कि जी ये होया पर जदों मोदी ने एडमिट किया कि जी ये तो ना कोई साडे आया ना साडी कोई थां नहीं ना कोई साडी थां उन्हां कोल है,
ਤੇ ਚਾਈਨਾ ਨੂੰ ਇਸ ਗੱਲ ਨੇ ਹੋਰ ਵੀ ਜਿਹੜੀ ਉਹਨਾਂ ਦਾ ਨੈਰੇਟਿਵ ਸੀ, ਉਹ ਤਾਂ ਪਹਿਲੇ ਦਿਨ ਤੋਂ ਹੀ ਕਹਿੰਦੇ ਸੀ ਕਿ ਭਾਈ ਇਹ ਜਿਹੜਾ ਇਹਨਾਂ ਦੀ ਸ਼ਰਾਰਤ ਹੈ। ਔਰ ਕੱਲ ਜਿਹੜੀ ਇੱਕ ਉਹਨਾਂ ਦੀ ਪ੍ਰੈਸ ਕਾਨਫਰੰਸ ਜਿਹਦੇ 'ਚ ਉਹਨਾਂ ਦੇ ਡਿਫੈਂਸ ਮਿਨਿਸਟਰੀ ਨਾਲ ਸੰਬੰਧਿਤ ਔਰ ਐਕਸਟਰਨਲ ਅਫੇਅਰਸ ਮਿਨਿਸਟਰੀ ਨਾਲ ਸੰਬੰਧਿਤ ਉਹਨਾਂ ਦੇ ਸਪੋਕਸਪਰਸਨ ਸਨ ਚਾਈਨੀਜ਼ ਫੋਰਨ ਮਿਨਿਸਟਰੀ ਦੇ ਵਾਂਗ ਯਾਈ, ਔਰ ਉਹਨਾਂ ਨੇ ਜਿਹੜਾ ਇੱਕ ਪ੍ਰੈਸ ਬਰੀਫਿੰਗ ਕੀਤੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਦੋ ਗੱਲਾਂ ਉਹਨਾਂ ਨੇ ਫਿਰ ਰਿਪੀਟਡਲੀ ਕਹੀਆਂ ਨੇ ਕਿ ਭਾਈ ਇਹ ਜਿਹੜਾ ਜੋ ਹੁਣ ਇੰਡੀਅਨ ਮੀਡੀਆ ਜਾਂ ਉਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਮਿਨਿਸਟਰੀ ਕਹਿ ਰਹੀ ਹੈ, ਉਹਨਾਂ ਨੇ ਝੂਠੀਆਂ ਰਿਪੋਰਟਾਂ ਦਿੱਤੀਆਂ ਨੇ। ਉਹਨਾਂ ਨੇ ਕਿਹਾ ਕਿ ਫੇਕ ਨਿਊਜ਼ ਹੈ ਕਿ ਸਾਡੇ 40 ਮਰੇ। ਔਰ ਸੈਕੰਡਲੀ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਪਹਿਲਾਂ ਭਾਰਤ ਨੇ ਸ਼ੁਰੂ ਕੀਤਾ ਔਰ ਉਹਨਾਂ ਨੇ ਇਸ ਸਾਰੇ ਦੇ ਉੱਤੇ ਬੜਾ ਕਲੀਅਰਲੀ ਇਹ ਲਾਈਨ ਲਈ ਹੈ ਕਿ ਵੀ ਉਹਨਾਂ ਨੇ ਗ੍ਰਾਫਿਕ ਅਕਾਊਂਟ ਦਿੱਤਾ, ਦੇ ਗਿਵ ਅ ਗ੍ਰਾਫਿਕ ਅਕਾਊਂਟ ਆਫ ਇਵੈਂਟਸ that led to the crash। ਔਰ ਉਹਨਾਂ ਨੇ ਇਸ ਗੱਲ ਨੂੰ ਫੇਰ ਇਨ ਪਰਸਪੈਕਟਿਵ ਪੁੱਟ ਕੀਤਾ ਕਿ ਇਹ ਜਿਹੜਾ ਭਾਰਤ ਦਾ ਵੱਲੋਂ ਕੀਤਾ ਗਿਆ ਸੀ ਔਰ ਅਸੀਂ ਐਪਰੋਪ੍ਰੀਏਟਲੀ ਇਸ ਨੂੰ ਰਿਸਪੌਂਡ ਕੀਤਾ ਔਰ ਉਹਦਾ ਉਹਨਾਂ ਨੇ ਜਿਹੜਾ ਬਿਲਕੁਲ ਬ੍ਰੇਕ ਡਾਊਨ ਵੀ ਦਿੱਤਾ। ਹੁਣ ਭਾਰਤ ਦੇ ਵਿੱਚ ਕਿਉਂਕਿ ਹੋਰ ਤਾਂ ਇਹਨਾਂ ਦਾ ਕੁਝ ਚੱਲ ਨਹੀਂ ਰਿਹਾ ਤੇ ਚਾਈਨੀਜ਼ ਚੀਜ਼ਾਂ ਦੇ ਬਾਈਕਾਟ ਦੀ ਲਾਈਨ ਦੀ ਗੱਲ, ਹਾਲਾਂਕਿ ਇੱਕ ਪਾਸੇ ਲੋਕਾਂ ਨੂੰ ਇਹ ਪਰੋਸਿਆ ਜਾ ਰਿਹਾ ਕਿ ਜੀ ਹੋ ਗਈ ਕਮਾਂਡਰ ਲੈਵਲ ਤੇ ਗੱਲਬਾਤ, ਡੀ ਐਸਕੇਲੇਸ਼ਨ ਹੋ ਰਹੀ ਹੈ, ਔਰ ਲੇਕਿਨ ਜਿਹੜੇ ਇੰਟਰਨੈਟ ਦੇ ਉੱਤੇ ਜਾਂ ਸੋਸ਼ਲ ਮੀਡੀਆ ਤੇ ਸੈਟੇਲਾਈਟ ਇਮੇजेस 2 ਦਿਨ ਪੁਰਾਣੇ ਆਏ ਨੇ, ਉਹਨਾਂ ਦੇ ਵਿੱਚ ਇਹ ਹੈ ਕਿ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਪੀਪਲ ਲਿਬਰੇਸ਼ਨ ਆਰਮੀ ਉਹਨਾਂ ਦਾ ਵੀ ਬਿਲਟ ਅਪ ਹੋ ਰਿਹਾ ਪੂਰਾ, ਔਰ ਇਧਰੋਂ ਇਹਨਾਂ ਨੇ ਵੀ ਸਣੇ ਟੈਂਕਸ ਔਰ ਦੂਜੇ ਉਹ ਲਾਈਨ ਖੜੀ ਕੀਤੀ ਹੋਈ ਹੈ। ਸੋ ਇਹ ਵੀ ਖਬਰ ਗਲਤ ਹੈ ਕਿ ਇਹ ਡੀ ਐਸਕੇਲੇਸ਼ਨ ਹੈ। ਔਰ ਜਿਵੇਂ ਅਸੀਂ ਦੇਖਿਆ ਵੀ ਭਾਰਤ ਦਾ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਸਪੈਸ਼ਲੀ ਮਾਸਕੋ ਗਿਆ, 75ਵੀਂ ਜਿਹੜੀ ਉਹਨਾਂ ਦੀ ਵਿਕਟਰੀ ਪੈਰੇਡ ਹੈ ਨਾਜ਼ੀ ਜਰਮਨੀ ਦੇ ਉੱਤੇ, ਉਹਨਾਂ ਨੇ ਰਸ਼ੀਅਨਸ ਨੇ ਵਿਕਟਰੀ ਪਾਈ ਸੈਕੰਡ ਵਰਲਡ ਵਾਰ ਦੇ ਐਂਡ, ਇਹਦੇ ਨਾਲ ਇਸ ਦੀ ਬਿਗਨਿੰਗ ਆਫ ਦਾ ਐਂਡ ਸ਼ੁਰੂ ਹੋਇਆ। ਔਰ ਉਹਦੇ 'ਚ ਵੀ ਤਰਲਿਆਂ ਦੇ ਬਾਵਜੂਦ ਰੂਸ ਨੇ ਵੀ ਹੱਥ ਧੋ ਲਏ। ਉਹਨਾਂ ਨੇ ਕਿਹਾ ਜੀ ਤੁਹਾਡਾ ਤੁਸੀਂ ਦੋਨੋਂ ਜ਼ਿੰਮੇਵਾਰ ਪਾਵਰਸ ਹੋ, ਇਹ ਬਾਈਲੈਟਰਲ ਤੁਸੀਂ ਗੱਲਬਾਤ ਕਰ ਸਕਦੇ ਹੋ। ਔਰ ਇਸ ਦੇ ਨਾਲ ਈਵਨ ਜਿਹੜਾ ਚਾਈਨੀਜ਼ ਡਿਫੈਂਸ ਮਿਨਿਸਟਰ ਦੇ ਨਾਲ ਕੋਈ ਲੰਚ ਜਾਂ ਡਿਨਰ ਜਾਂ ਬ੍ਰੈਕਫਾਸਟ ਉਹਨਾਂ ਦਾ ਸੀ ਜੀ, ਤੁਰਦੇ ਤੁਰਦੇ ਹੀ ਕਾਫੀ ਦਾ ਕੱਪ ਫੜਾ ਦਿਓ, ਫੋਟੋ ਹੋ ਜਾਏ, ਉਹ ਵੀ ਚਾਈਨਾ ਨੇ ਫਰਮਲੀ ਕਿਹਾ ਨੋ। ਸੋ ਹੁਣ ਭਾਰਤ ਦੇ ਵਿੱਚ ਇੱਕ ਗ੍ਰਾਸ ਰੂਟ ਦੇ ਉੱਤੇ ਜ਼ਰੂਰ ਇਹਨਾਂ ਦੇ ਆਰਐਸਐਸ ਦਾ ਕਾਡਰ ਚਾਈਨੀਜ਼ ਚੀਜ਼ਾਂ ਦਾ ਬਾਈਕਾਟ ਕਰਨ ਦੀ ਲਾਈਨ ਵੱਲ ਤੁਰ ਰਿਹਾ, ਪਰ ਨਾਲ ਹੀ ਉਹਨਾਂ ਦੀਆਂ ਆਪਣੀ ਸਟੋਰੀਜ਼, ਜਿਵੇਂ BBC ਦੀ ਸਟੋਰੀ ਹੈ ਕਿ ਚੀਨ ਜੇ ਭਾਰਤ ਦਾ ਦਰਦ ਹੈ ਤੇ ਸਾਡੀ ਦਵਾਈ ਵੀ ਚੀਨ ਹੀ ਹੈ, ਤੇ ਦਵਾਈ ਚੀਨ ਤੋਂ ਬਿਨਾ ਭਾਰਤ ਕਿੱਥੋਂ ਲਿਆਏਗਾ। ਸੋ ਇਸ ਗੱਲ ਤੋਂ ਦੀ ਕੋਈ ਦੋ ਰਾਵਾਂ ਨਹੀਂ ਨੇ। ਹੁਣ ਜਿਵੇਂ ਹਾਈਡਰੋਕਲੋਰੋਕੁਇਨ ਦੇ ਮੁੱਦੇ ਤੇ ਭਾਰਤ ਨੇ ਬੜਾ ਗੁੱਡਾ ਬੰਨਿਆ, ਉੱਥੇ ਲੋਕ ਵੀ ਕਹਿੰਦੇ ਸੁਣਿਆ ਕਿ ਦੇਖੋ ਜੀ ਪ੍ਰੈਜ਼ੀਡੈਂਟ ਟਰੰਪ ਨੇ ਵੀ ਮੋਦੀ ਤੋਂ ਦਵਾਈ ਮੰਗੀ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਈਵਨ ਹਾਈਡਰੋਕਲੋਰੋਕੁਇਨ ਦੇ ਵੀ ਜਿਹੜੇ ਬੇਸਿਕ ਇਨਗਰੀਡੀਐਂਟ ਨੇ ਉਹ ਚਾਈਨਾ ਤੋਂ ਆਏ। ਭਾਰਤ ਦੀਆਂ ਦਵਾਈਆਂ ਹੋਣ ਔਰ ਹਰ ਚੀਜ਼, ਅੱਜ ਜੇ ਚਾਈਨਾ ਇਸ ਗੱਲ ਦਾ ਫੈਸਲਾ ਕਰੇ ਕਿ ਭਾਈ ਅਸੀਂ ਬਿਲਕੁਲ ਇਹਨਾਂ ਨੂੰ ਕੁਝ ਨਹੀਂ ਦੇਣਾ, ਔਰ ਇਸ ਗੱਲ ਦਾ ਵੀ ਧਿਆਨ ਰਹੇ, ਇਹ ਵੀ ਇਹਨਾਂ ਨੇ ਬੜਾ ਗੁੱਡਾ ਬਣਿਆ ਹੋਇਆ ਹੈ ਕਿ ਜੀ ਪਤਾ ਨਹੀਂ ਕਿੰਨੀ ਟ੍ਰੇਡ, ਜਿੰਨੀ ਚਾਈਨਾ ਦੀ ਦੁਨੀਆ ਦੇ ਨਾਲ ਟ੍ਰੇਡ ਹੈ ਉਹਦਾ ਸਿਰਫ 2% ਭਾਰਤ ਦੇ ਨਾਲ ਹੈ। ਸੋ 98% ਜੇ ਚਾਈਨਾ ਇੰਟੈਕਟ ਰੱਖਦਾ ਹੈ ਤੇ 2% ਜਿਹੜਾ ਕਿ ਭਾਰਤ ਕਰ ਹੀ ਨਹੀਂ, ਉਹਨਾਂ ਦਾ ਕਲੈਪਸ ਹੋ ਜਾਏਗਾ। ਇਹ ਨਹੀਂ ਕਿ ਕੋਈ ਛਤਰੀਆਂ ਜਾਂ ਕੋਈ ਸੈੱਲ ਜਾਂ ਬੈਟਰੀਆਂ ਜਾਂ ਪੱਖੀਆਂ ਹੀ ਚਾਹੀਦੀਆਂ ਨੇ, ਹਰ ਚੀਜ਼ ਦੇ ਵਿੱਚ ਉਹਨਾਂ ਦਾ ਕੰਮ, ਇਹਨਾਂ ਦੇ ਐਲੀਵੇਟਰ ਖੜੇ ਹੋ ਜਾਣਗੇ ਜੇ ਚਾਈਨਾ ਕੇ ਹਰ ਪੁਰਜ਼ਾ ਹਰ ਚੀਜ਼ ਦੇ ਵਿੱਚ ਚਾਈਨਾ ਦਾ, ਔਰ ਉਹਨਾਂ ਦੇ ਨਾਲ ਇਹ ਕੰਪੀਟ ਹੀ ਨਹੀਂ ਕਰ ਸਕਦੇ। ਸੋ ਇੱਕ ਪਾਸੇ ਇਸ ਕਿਸਮ ਦੀ ਲਾਈਨ ਹੈ, ਔਰ ਚਾਈਨਾ, ਜਿਵੇਂ ਮੇਰਾ ਅਕਸਰ ਇਹ ਕਹਿਣਾ ਹੁੰਦਾ ਹੈ ਵੀ ਦੋ ਗੱਲਾਂ ਚੀਨ ਬਾਰੇ ਬੜੀਆਂ ਕਲੀਅਰ ਨੇ, ਉਹਨਾਂ ਦੀ ਸਿਵਲਾਈਜੇਸ਼ਨ ਦੇ ਹਵਾਲੇ ਨਾਲ, ਉਹਨਾਂ ਦੀ ਤਹਿਜ਼ੀਬ ਦੇ ਹਵਾਲੇ ਨਾਲ। ਇੱਕ ਤਾਂ ਜ਼ਾਹਰ ਹੈ ਕਿ ਚੀਨੇ ਕਦੇ ਦਾਨ ਨਹੀਂ ਦਿੰਦੇ, ਇਹ ਨਹੀਂ ਹੈ ਜਿਵੇਂ ਸਾਡੀ ਟ੍ਰੈਡੀਸ਼ਨ ਹੈ, ਜਾਂ ਅਮਰੀਕਨ ਬਹੁਤ ਵੱਡੇ ਫਾਈਲੈਂਥਰੋਪਿਸਟ ਨੇ, ਭਾਵੇਂ ਬਹੁਤ ਵਾਰ ਅਸੀਂ ਸਟੇਟ ਦੀਆਂ ਪਾਲਿਸੀਜ਼ ਨੂੰ ਲੈ ਕੇ ਕ੍ਰਿਟਿਕ ਵੀ ਹੋਈ ਹੈ। ਅਮਰੀਕਨਾਂ ਤੋਂ ਵੱਡਾ ਜਿਹੜਾ ਹੈ ਉਹ ਇਸੇ ਲਈ ਜੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਾਂ ਦਾ ਇਹਨਾਂ ਨੇ ਕਨਸੈਪਟ ਦਿੱਤਾ ਹੋਇਆ, ਤੇ ਇਹ ਗਿਵਰ ਨੇ। ਸਾਡੇ ਤਾਂ ਮਜ਼ਹਬ 'ਚ, ਸਿੱਖੀ 'ਚ 1/10 ਦਸਵੰਧ ਦੇਣਾ ਸਾਡੇ ਧਰਮ ਦਾ ਹਿੱਸਾ ਹੈ। ਇਸਲਾਮ ਦੇ ਵਿੱਚ ਵੀ ਜ਼ਕਾਤ
ਦਾ ਪਾਰਟ ਹੈ। ਹਾਂ, ਚੀਨੇ ਦਾਨ ਨਹੀਂ ਦਿੰਦੇ, ਲੇਕਿਨ ਤੁਹਾਡੀ ਮਦਦ, ਜਿਵੇਂ ਹੁਣ ਇਹ ਹੈ ਕਿ 138 ਦੇ ਕਰੀਬ ਦੇਸ਼ ਜਿੱਥੇ ਵਨ ਬੈਲਟ ਵਨ ਰੋਡ ਕਨਸੈਪਟ ਦੇ ਥੱਲੇ, ਜਿਹਨੂੰ ਸਿਲਕ ਰਾਊਟ ਕਹਿੰਦੇ ਨੇ, ਉਹਨਾਂ ਨੇ ਜਾਣਾ ਹੈ, ਉਹਨਾਂ ਨੇ ਬੜੇ ਲਿਬਰਲੀ ਲੋਨ ਦਿੱਤੇ ਨੇ। ਉਹਨਾਂ ਨੇ ਮੇਰਾ ਖਿਆਲ ਹੈ $400 ਬਿਲੀਅਨ ਦੇ ਲੋਨ ਦਿੱਤੇ ਨੇ, ਜਿਨ੍ਹਾਂ ਜ਼ਾਹਰ ਹੈ ਪਾਕਿਸਤਾਨ ਨੂੰ ਵੀ ਔਰ श्रीलंका ਨੂੰ ਵੀ, ਬੰਗਲਾਦੇਸ਼ ਨੂੰ ਵੀ, ਕਿਉਂਕਿ ਇਨਫਰਾਸਟ੍ਰਕਚਰ, ਸੜਕਾਂ, ਗੱਡੀਆਂ, ਪੁਲ, ਇਹ ਸਾਰਾ ਬਿਲਡ ਕਰਨ ਦਾ ਹੁਣ ਕ੍ਰਾਈਸਿਸ ਚੱਲ ਰਿਹਾ, ਕਿਉਂਕਿ ਇਕਨੋਮੀ ਸਭ ਦੀ ਠੱਪ ਹੈ। ਇਹ ਵੀ ਪੁੱਛਿਆ ਜਾ ਰਿਹਾ, ਅਮਰੀਕਾ ਬਾਰ-ਬਾਰ ਪ੍ਰਵੋਕ ਕਰ ਰਿਹਾ ਜੀ, ਚੀਨ ਪਹਿਲਾਂ ਲੋਨ ਦੇਗਾ ਫਿਰ ਤੁਹਾਡੀ ਥਾਂ ਖਾ ਜਾਏਗਾ। ਪਰ ਚਾਈਨਾ ਨੇ ਵੀ ਇਸ ਦੇ ਉੱਤੇ ਉਹਨਾਂ ਦੀ ਕੰਸੀਡਰੇਸ਼ਨ ਚੱਲ ਰਹੀ ਹੈ, ਉਹ ਇੰਟਰਸਟ ਰੇਟ ਵੀ ਘਟਾ ਦੇਣਗੇ, ਹੋ ਸਕਦਾ ਕੁਝ ਦੇਰ ਲਈ ਕਿਸ਼ਤ ਵੀ ਜਿਹੜੀ ਹੈ ਨਾ ਲੈਣ। ਹਾਲਾਂਕਿ ਪਾਕਿਸਤਾਨ ਨਾਲ ਵੀ ਗੱਲਬਾਤ ਚੱਲ ਰਹੀ ਹੈ, ਪਰ ਇਹ ਐਕਸਪੈਕਟ ਕਰਨਾ ਜੀ ਉਹ ਮਾਫ ਕਰ ਦੇਣਗੇ, ਉਹ ਸ਼ਾਇਦ ਨਾ ਕਰਨ, ਸਾਲ 2 ਸਾਲ ਲੱਗੇ ਚੱਲ। ਇਹ ਵੀ ਉਹਨਾਂ ਦੀ ਕਮਜ਼ੋਰੀ ਜਾਂ ਵਪਾਰੀ ਨੇ। ਪਹਿਲੀ ਗੱਲ ਤਾਂ ਉਹ ਪੱਕੇ ਵਪਾਰੀ ਨੇ, ਹਰ ਗੱਲ ਜਿਹੜੀ ਆ ਉਹਦੇ ਚ ਐਂਗਲ ਵਪਾਰ ਦਾ ਹੁੰਦਾ। ਔਰ ਦੂਸਰੀ ਗੱਲ ਜਿਹੜੀ ਇਸ ਕੰਟੈਕਸਟ ਦੇ ਵਿੱਚ ਹੋਰ ਵੀ ਰੈਲੇਵੈਂਟ ਹੈ ਕਿ ਉਹ ਆਪਣੇ ਕੰਮਾਂ ਦੇ ਨਾਲ ਜਵਾਬ ਦਿੰਦੇ ਨੇ, ਉਹ ਬਿਆਨਬਾਜ਼ੀਆਂ ਨਹੀਂ ਕਰਦੇ। ਹੁਣ ਭਾਰਤ ਦੇ ਵਿੱਚ ਤਾਂ ਅਜੇ ਗ੍ਰਾਸ ਰੂਟ ਤੇ ਹੀ ਇਹ ਗੱਲ ਉਹਨਾਂ ਨੇ ਸ਼ੁਰੂ ਕੀਤੀ ਕਿ ਜੀ ਜਾ ਕੇ ਜਿਹੜੇ ਕੋਈ ਸਟੋਰ ਨੇ ਜੀ, ਚੀਨੀ ਚੀਜ਼ਾਂ ਨਾ ਖਰੀਦੋ, ਫਲਾਣਾ ਨਾ ਕਰੋ, ਢਿਮਕਾ ਨਾ ਕਰੋ। ਪਰ ਚਾਈਨਾ ਨੇ ਨਾਲ ਦੀ ਨਾਲ ਜਵਾਬ ਦੇ ਦਿੱਤਾ ਹੈ। ਉਹਨਾਂ ਨੇ 3 ਮੁਲਕ, ਬੰਗਲਾਦੇਸ਼, ਨੇਪਾਲ ਔਰ ਮਿਆਂਮਾਰ, ਨੇਪਾਲ ਬਾਰੇ ਅਸੀਂ ਰੋਜ਼ਾਨਾ ਜ਼ਿਕਰ ਕਰਦੇ ਹਾਂ, ਉਹ ਤਾਂ ਚਾਈਨਾ ਦੇ ਆਰਬਿਟ 'ਚ ਹੈ ਹੀ ਹੈ। ਬੰਗਲਾਦੇਸ਼, ਜਿਹਨੂੰ ਭਾਰਤ ਇਹ ਕਲੇਮ ਕਰਦਾ ਹੈ ਜੀ ਅਸੀਂ ਆਜ਼ਾਦੀ ਲੈ ਕੇ ਦਿੱਤੀ, ਜ਼ਾਹਰ ਹੈ ਫੌਜੀ ਦਖਲਅੰਦਾਜ਼ੀ ਔਰ ਮੁਕਤੀ ਵਾਹਿਨੀ ਸਾਰੀ ਡਰਾਮੇਬਾਜ਼ੀ। ਲੇਕਿਨ ਜਿਸ ਬੰਗਲਾਦੇਸ਼ ਨੂੰ ਭਾਰਤ ਸਮਝਦਾ ਸੀ ਕਿ ਇਹ ਹੁਣ ਸ਼ੇਖ ਹਸੀਨਾ, ਸ਼ੇਖ ਮੁਜੀਬੁਰ ਰਹਿਮਾਨ ਦੀ ਡਾਟਰ, ਜਿਹਨੂੰ 2-3 ਚੋਣਾਂ ਜਿਤਾਈਆਂ ਨੇ, ਰਾਹ ਦੇ ਬੰਦੇ ਉੱਥੇ ਬੈਠ ਕੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਇਹਦੀ ਰਾਈਵਲ ਖਾਲਿਦਾ ਜ਼ਿਆ, ਉਹਨੂੰ ਪਤਾ ਨਹੀਂ 12-14 ਸਾਲ ਦੀ ਕੈਦ ਵੀ ਸੁਣਾਈ ਹੋਈ ਹੈ। ਲੇਕਿਨ ਇਹ ਵੀ ਰੋਕ ਨਹੀਂ ਸਕਿਆ, ਕਿਉਂਕਿ ਬੰਗਲਾਦੇਸ਼ ਨੇ ਵੀ ਇਹ ਰਿਅਲਾਈਜ਼ ਕੀਤਾ, ਪਹਿਲਾਂ ਵੀ ਉਹ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਹਿੱਸਾ ਸੀ। ਔਰ ਚਾਈਨਾ ਨੇ ਜਿਹੜਾ ਇੱਕ ਵੱਡਾ ਫੈਸਲਾ ਲਿਆ ਕਿ ਇਹ ਤਿੰਨੋਂ ਹੀ ਦੇਸ਼, ਮਿਆਂਮਾਰ ਜਿਹਦਾ ਪੁਰਾਣਾ ਨਾਮ ਬਰਮਾ ਸੀ, ਬੰਗਲਾਦੇਸ਼ ਔਰ ਸ੍ਰੀਲੰਕਾ, ਉਹਦੇ ਤੋਂ ਜਿਹੜੀਆਂ ਚੀਜ਼ਾਂ ਚੀਨ 'ਚ ਜਾਣਗੀਆਂ ਉਹਨਾਂ ਦੇ ਉੱਤੇ ਪੂਰੀ ਟੈਰਿਫ ਖਤਮ ਕਰ ਦਿੱਤੀ ਗਈ, ਕੋਈ ਟੈਕਸ ਨਹੀਂ ਹੈ। ਸੋ ਇੰਨੀ ਵੱਡੀ ਮਾਰਕੀਟ ਉਹਨਾਂ ਨੇ ਦੇ ਦਿੱਤੀ ਹੈ। ਔਰ ਭਾਰਤ ਨੂੰ ਹੁਣ ਇਹ ਲੱਗ ਰਿਹਾ ਕਿ ਭਾਈ ਇਹ ਤਾਂ ਸਾਡੇ ਹੱਥੋਂ ਬੰਗਲਾਦੇਸ਼ ਵੀ ਗਿਆ, ਸ੍ਰੀਲੰਕਾ ਵੀ ਗਿਆ। ਪਹਿਲਾਂ ਵੀ ਬੰਗਲਾਦੇਸ਼, ਜਿਵੇਂ ਇਹਨਾਂ ਨੇ ਉਸ ਸਾਰੇ ਦੇ ਥੱਲੇ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਥੱਲੇ, ਉਹਦਾ ਮਕਸਦ ਵੀ ਬੰਗਾਲੀ ਮੁਸਲਮਾਨਾਂ ਨੂੰ ਜ਼ਲੀਲ ਕਰਨਾ ਜ਼ਿਆਦਾ ਸੀ, ਰੋਹਿੰਗਿਆ ਦੇ ਮੁੱਦਿਆਂ ਤੇ, ਜਿਵੇਂ ਭਾਰਤ ਨੇ ਮਿਆਂਮਾਰ ਦਾ ਸਾਥ ਦਿੱਤਾ ਹੈ ਔਰ ਬੰਗਲਾਦੇਸ਼ ਦੇ ਖਿਲਾਫਤ ਰੱਖੀ। ਸੋ ਹੁਣ ਰੋਹਿੰਗਿਆ ਦੀ ਦੇਖਭਾਲ ਵੀ ਚਾਈਨਾ ਕਰ ਰਿਹਾ, ਉਹ ਕਣਕ ਤੇ ਚੌਲ ਤੇ ਦੂਸਰੀਆਂ ਚੀਜ਼ਾਂ ਕਰ ਰਿਹਾ। ਮਿਆਂਮਾਰ ਔਰ ਬੰਗਲਾਦੇਸ਼ ਨੂੰ ਵੀ ਇੱਕ ਦੂਜੇ ਦੇ ਨੇੜੇ ਲਿਆ ਰਿਹਾ, ਕਿਉਂਕਿ ਜਿਹੜੇ ਰੋਹਿੰਗਿਆ ਮੁਸਲਮਾਨ ਮਿਆਂਮਾਰ ਚੋਂ ਨਿਕਲਦੇ ਨੇ, ਵੱਡੇ ਉਹਨਾਂ ਦੇ ਰਿਫਿਊਜੀ ਕੈਂਪ ਢਾਕਾ 'ਚ ਬਣੇ ਹੋਏ ਨੇ, ਬੰਗਲਾਦੇਸ਼ 'ਚ ਬਣੇ ਹੋਏ ਨੇ। ਸੋ ਇਹ ਚਾਈਨਾ ਨੇ ਮਾਸਟਰ ਸਟ੍ਰੋਕ ਮਾਰਿਆ, ਜਿਹਦੇ ਥੱਲੇ ਇਹਨਾਂ ਨੂੰ ਬਿਲਕੁਲ ਭੱਜਣ ਨੂੰ ਰਾਹ ਨਹੀਂ ਹੈ। ਔਰ ਹੁਣ ਲੈ ਦੇ ਕੇ ਇੱਕ ਭੂਟਾਨ, ਉਹ ਵੀ ਡੋਕਲਾਮ ਦੇ ਮੁੱਦੇ ਤੇ, ਜੋ 2017 'ਚ ਭਾਰਤ ਦੀ ਉੱਥੇ ਦੁਰਦਸ਼ਾ ਹੋਈ, ਭੂਟਾਨ ਦੇ ਨਾਲ ਬਾਰਡਰ ਲੱਗਦਾ ਚੀਨ ਦਾ ਸਿੱਧੇ ਤੌਰ ਤੇ, ਭਾਰਤ ਦਾ ਤੇ ਲੱਗਦਾ ਨਹੀਂ। ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਹਫ਼ਤਿਆਂ 'ਚ ਭੂਟਾਨ ਦੇ ਨਾਲ ਜਿਹੜਾ ਚੀਨ ਦੇ ਸਫਾਰਤੀ ਸੰਬੰਧ ਵੀ ਕਾਇਮ ਹੋ ਜਾਣ। ਹੁਣ ਤਾਂ ਜੋ ਵੀ ਉਹਨਾਂ ਨੇ ਮੈਸੇਜ ਦੇਣਾ ਹੁੰਦਾ ਹੈ ਉਹ ਦਿੱਲੀ ਜਾ ਕੇ ਚੀਨ ਦੀ ਐਮਬੈਸੀ ਨੂੰ ਦਿੰਦੇ ਨੇ। ਸੋ ਭਾਰਤ ਦੇ ਪੱਲੇ ਕੀ ਰਿਹਾ? ਸੋ ਅਸੀਂ ਜਿਹੜਾ ਇੱਕ ਤੀਸਰੇ ਸੈਗਮੈਂਟ ਦੇ ਵਿੱਚ ਡਿਸਕਸ ਕਰਾਂਗੇ ਕਿ ਕਿਵੇਂ, ਔਰ ਇਹ ਬਾਹਰ ਦੀਆਂ ਜਿਹੜੇ ਫੋਰਨ ਪਾਲਿਸੀ ਮੈਗਜ਼ੀਨਸ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਕਿਵੇਂ ਭਾਰਤ ਬੁਰੀ ਤਰ੍ਹਾਂ ਆਪਣੇ ਨੇਬਰਸ ਨੂੰ ਬਿਲਕੁਲ ਜਿਹੜਾ ਉਹਨਾਂ ਨਾਲੋਂ ਕੱਟਿਆ ਗਿਆ। ਪਰ ਮੈਂ ਇਹ ਘੜੀਵਾਲ ਦੇਖ ਰਿਹਾ, ਇਸ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਭਾਈ ਇਸ ਵੇਲੇ ਬੇਸ਼ੱਕ ਕਹਿਣ ਨੂੰ, ਜਿਵੇਂ ਤੁਸੀਂ ਵੀ ਕਿਹਾ ਕਿ ਵੀ ਹੁਣ ਥੋੜਾ ਜ਼ੋਰ ਘਟਿਆ ਕਰੋਨਾ ਦਾ, ਪਰ ਨਹੀਂ। ਅਮਰੀਕਾ 'ਚ ਕੱਲ ਵੀ ਇਹ ਗੱਲ ਡਾਕਟਰ ਫੂਚੀ ਨੇ ਕਹੀ, ਕੱਲ ਦੇ ਇਕੱਲੇ ਦਿਨ 'ਚ 2 ਮਹੀਨੇ 'ਚ ਸਭ ਤੋਂ ਜ਼ਿਆਦਾ ਕੇਸ ਅਮਰੀਕਾ 'ਚ 34,700 ਕੇਸ ਕੱਲ ਇੱਕ ਦਿਨ ਦੇ ਵਿੱਚ ਅਮਰੀਕਾ 'ਚ ਕਰੋਨਾ ਪੋਜ਼ਿਟਿਵ ਸੀ। ਔਰ ਉਹ ਸਟੇਟਾਂ ਜਿਨ੍ਹਾਂ ਦੇ ਵਿੱਚ ਟੈਕਸਾਸ ਵੀ, ਕੈਲੀਫੋਰਨੀਆ ਵੀ, ਔਰ ਬੜੀ ਤੇਜ਼ੀ ਦੇ ਨਾਲ ਕੇਸਾਂ 'ਚ ਵਾਧਾ ਹੋਇਆ। ਸੋ ਜਿਹੜੀ ਪ੍ਰੀਕਾਸ਼ਨ ਹੈ ਖਾਸ ਤੌਰ ਤੇ ਇਹ ਲੈਣ ਦੀ ਲੋੜ ਹੈ।
ਔਰ ਇਸੇ ਤਰ੍ਹਾਂ ਭਾਰਤ ਦੇ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਦਿੱਲੀ ਦੇ ਵਿੱਚ ਇਸ ਵੇਲੇ 70,000 ਤੋਂ ਜ਼ਿਆਦਾ ਕੋਰੋਨਾ ਕੇਸ ਨੇ। ਵੱਡੇ ਵੱਡੇ ਹਸਪਤਾਲ ਬਣਾਏ ਜਾ ਰਹੇ ਨੇ, 2-2 ਹਜ਼ਾਰ ਬੈੱਡ ਦੇ, ਔਰ ਇੰਡੋ ਤਿब्बतन ਬਾਰਡਰ ਫੋਰਸ ਦੇ ਹਵਾਲੇ ਕਰ ਦਿੱਤੇ। ਔਰ ਕੁੱਲ ਕੇਸ ਦੁਨੀਆ 'ਚ ਇਸ ਵੇਲੇ 9,4,29,407 ਨੇ। ਮੌਤਾਂ 4,81,616 ਨੇ। ਅਮਰੀਕਾ ਦੇ ਵਿੱਚ 2,04,38,827 ਟੋਟਲ ਕੇਸ ਨੇ। 1,23,744 ਮੌਤਾਂ ਨੇ। ਭਾਰਤ ਦੇ ਵਿੱਚ ਜਿਹੜਾ ਚੌਥੇ ਨੰਬਰ ਤੇ ਹੈ ਦੁਨੀਆ 'ਚ ਕੇਸਾਂ ਦੇ ਹਵਾਲੇ ਨਾਲ, ਇਸ ਵੇਲੇ 4,72,842 ਟੋਟਲ ਕੇਸ ਨੇ ਔਰ 14,906 ਮੌਤਾਂ ਨੇ। ਪਾਕਿਸਤਾਨ 14ਵੇਂ ਨੰਬਰ ਤੇ ਹੈ, 1,88,926 ਟੋਟਲ ਕੇਸ ਨੇ ਔਰ 3,755 ਜਿਹੜੀਆਂ ਨੇ ਪਾਕਿਸਤਾਨ ਦੇ ਵਿੱਚ ਮੌਤਾਂ ਨੇ। ਔਰ ਜਿਹੜੀ ਈਵਨ ਇੰਟਰਨੈਸ਼ਨਲ ਮੋਨੀਟਰੀ ਫੰਡ ਦੀ ਵਾਰਨਿੰਗ ਹੈ ਕਿ ਵੀ ਇਹ ਜਿਹੜਾ ਇਕਨੋਮੀ ਦੇ ਉੱਤੇ ਪਹਿਲਾਂ ਇਮੇਜਿਨ ਕੀਤਾ ਜਾ ਰਿਹਾ ਸੀ ਕਿ ਇਸ ਵਾਇਰਸ ਦਾ ਕਿੰਨਾ ਮਾੜਾ ਅਸਰ ਹੋਏਗਾ, ਹੁਣ ਹਕੀਕਤ ਇਹ ਹੈ ਕਿ ਜਿਹੜਾ ਪਹਿਲਾਂ ਕੈਲਕੂਲੇਟ ਕੀਤਾ ਗਿਆ ਸੀ ਅਸਰ ਉਸ ਤੋਂ ਵੀ ਮਾੜਾ ਹੋਏਗਾ। ਸੋ ਇਹ ਸਾਰਾ ਪਾਰਟ ਜਿਹੜਾ ਇਹ ਨਾਲ ਦੀ ਨਾਲ ਚੱਲ ਰਿਹਾ ਔਰ ਭਾਰਤ ਦੇ ਲਈ ਹਰ ਫਰੰਟ ਦੇ ਉੱਤੇ ਜਿਹੜੀ ਹੈ ਉਸ ਨਿਰਾਸ਼ਾ ਤੋਂ ਬਿਨਾਂ ਕੁਝ ਨਹੀਂ ਹੈ। ਹੁਣ ਬੇਸ਼ੱਕ ਜਿਵੇਂ ਅਸੀਂ ਕੱਲ ਵੀ ਡਿਸਕਸ ਕੀਤਾ ਸੀ ਕਿ ਭਾਰਤ ਚਾਹੁੰਦਾ ਸੀ ਕਿ ਰੂਸ ਜਿਹੜਾ ਹੈ ਉਹਨਾਂ ਨੂੰ ਜਿਹੜਾ ਡਿਫੈਂਸ ਸਿਸਟਮ ਹੈ ਉਹਨਾਂ ਦਾ S-400 ਉਹ ਦੇ ਦੇ। ਉਹ ਵੀ ਉਹਨਾਂ ਕਿਹਾ ਵੀ 2022 ਤੋਂ ਪਹਿਲਾਂ 2021 ਦਸੰਬਰ ਡਿਲੀਵਰ ਕਰਾਂਗੇ। ਪਰ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਗੱਲਬਾਤ ਚੱਲ ਰਹੀ ਹੈ, ਕੋਈ ਸ਼ਰਤ ਲਾ ਰਹੇ ਨੇ ਰੂਸ ਵਾਲੇ ਕਿ ਜਿਹੜਾ ਤੁਹਾਨੂੰ ਅਸੀਂ ਇਹ ਸਿਸਟਮ ਦੇਣੇ ਨੇ ਇਹਨਾਂ ਦਾ ਇਸਤੇਮਾਲ ਪਾਕਿਸਤਾਨ ਔਰ ਚੀਨ ਦੇ ਖਿਲਾਫ ਨਹੀਂ ਹੋਏਗਾ। ਤੇ ਫਿਰ ਹੁਣ ਭਾਰਤ ਨੇ ਉਹ ਅਮਰੀਕਾ ਦੇ ਖਿਲਾਫ ਤਾਂ ਵਰਤਣੇ ਨਹੀਂ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਹਰ ਫਰੰਟ ਦੇ ਉੱਤੇ ਇਹ ਮੋਦੀ ਸਰਕਾਰ ਨੂੰ ਜੁੱਤੀਆਂ ਪੈ ਰਹੀਆਂ ਨੇ ਔਰ ਹਰ ਫਰੰਟ ਦੇ ਉੱਤੇ ਫੇਲ ਹੋਈ ਹੈ। ਇਕਨੋਮੀ ਦਾ ਜਿਹੜੀ ਆ ਉਹ ਡਾਊਨ ਦਾ ਹਿਲ ਜਾ ਰਹੀ ਹੈ। ਇਨਵੈਸਟਮੈਂਟ ਉੱਥੇ ਕੀ ਹੋਣੀ ਹੈ ਉੱਥੋਂ ਦੌੜ ਰਹੇ ਨੇ ਔਰ ਆਉਣ ਵਾਲੇ ਮਹੀਨੇ ਦੇ ਵਿੱਚ ਜੁਲਾਈ ਐਂਡ ਤੱਕ ਈਵਨ ਇਹ ਜਿਸ ਤੇਜ਼ੀ ਨਾਲ ਕੋਰੋਨਾ ਦਾ ਸਪਰੈਡ ਹੈ, ਬਹੁਤ ਵੱਡਾ ਕ੍ਰਾਈਸਿਸ ਜਿਹੜਾ ਉੱਥੇ ਇਹ ਹੈਲਥ ਕ੍ਰਾਈਸਿਸ ਵੀ ਔਰ ਇਕਨੋਮੀ ਦਾ ਕ੍ਰਾਈਸਿਸ ਵੀ ਭਾਰਤ ਦੇ ਵਿੱਚ ਹੋਣ ਜਾ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਅਮਰੀਕਾ ਵਿੱਚ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਲੋੜਵੰਦ ਬਜ਼ੁਰਗਾਂ ਅਤੇ ਵਾਇਰਸ ਤੋਂ ਪੀੜਤ ਲੋਕਾਂ ਦੀ ਮਦਦ ਲਈ ਯੂਨਾਈਟਿਡ ਸਟੇਟਸ ਵੱਲੋਂ ਐਮਰਜੈਂਸੀ ਹੌਟਲਾਈਨ ਨੰਬਰ ਉਮੀਦ ਜਾਰੀ ਕੀਤਾ ਗਿਆ। ਖਾਣ ਪੀਣ ਦੇ ਸਮਾਨ ਤੋਂ ਲੈ ਕੇ ਦਵਾਈਆਂ ਤੱਕ ਆਪ ਸਭ ਅਮਰੀਕਾ ਭਰ ਵਿੱਚੋਂ ਕਾਲ ਕਰਕੇ ਮਦਦ ਲੈ ਸਕਦੇ ਹੋ। ਆਓ ਇਸ ਔਖੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਅੱਗੇ ਤੋਰਦਿਆਂ ਮਨੁੱਖਤਾ ਦੇ ਭਲੇ ਲਈ ਇਕਮੁੱਠ ਹੋਈਏ। ਉਮੀਦ 855-878-6333। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਤੇ ਕੱਲ੍ਹ ਯਾਨੀ ਕਿ 23 ਜੂਨ ਨੂੰ ਏਅਰ ਇੰਡੀਆ ਦੇ ਕਨਿਕਸ਼ਾ ਜਹਾਜ਼ ਹਾਦਸੇ ਦੀ ਜੋ 35ਵੀਂ ਸਾਲਾਨਾ ਬਰਸੀ ਸੀ, ਇਸ ਦੁਖਦ ਹਾਦਸੇ ਦੇ ਵਿੱਚ 331 ਬੇਗੁਨਾਹ ਯਾਤਰੀ ਮਾਰੇ ਗਏ ਸਨ। ਇਹ ਸਾਰਾ ਕਾਰਾ ਭਾਰਤੀ ਖੁਫੀਆ ਏਜੰਸੀ ਰਾਦਾ ਸੀ, ਪਰ ਇਸ ਹਾਦਸੇ ਦੀ ਆੜ ਦੇ ਵਿੱਚ ਖਾਲਿਸਤਾਨੀ ਸੰਘਰਸ਼ ਨੂੰ ਬਦਨਾਮ ਕੀਤਾ ਗਿਆ। ਭਾਰਤੀ ਖੁਫੀਆ ਏਜੰਸੀਆਂ ਕਿਵੇਂ ਸਿੱਖਾਂ ਅਤੇ ਕਸ਼ਮੀਰੀਆਂ ਵਿੱਚ ਘੁਸਪੈਠ ਕਰਕੇ ਇਹਨਾਂ ਆਜ਼ਾਦੀ ਤਹਿਰੀਕਾਂ ਨੂੰ ਬਦਨਾਮ ਕਰ ਰਹੀਆਂ ਹਨ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਡਾਕਟਰ ਸਾਹਿਬ ਲੋਨ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ?
ਦੇਖੋ, ਸਾਨੂੰ ਕੱਲ ਵੀ ਬਹੁਤ ਸਾਰੇ ਸਾਡੇ ਵੀਰਾਂ ਭੈਣਾਂ ਨੇ, ਖਾਸ ਤੌਰ ਤੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਵੀ ਸਟੇਟਮੈਂਟ ਇਸ ਦੇ ਉੱਤੇ ਸੀ, ਕੁਝ ਹੋਰ ਵੀਰਾਂ ਵੱਲੋਂ ਵੀ ਇਸ ਦੇ ਉੱਤੇ ਪ੍ਰੋਗਰਾਮ ਕੀਤੇ ਗਏ ਤੇ ਕਿਹਾ ਗਿਆ ਸੀ ਕਿ ਤੁਸੀਂ ਵੀ ਇਸ ਦੇ ਉੱਤੇ ਇੱਕ ਸੈਗਮੈਂਟ ਕਰੋ, ਕਿਉਂਕਿ ਕੱਲ ਉਹ ਅਨਫੋਰਚੂਨੇਟ ਡੇ ਸੀ ਜਦੋਂ ਕਿ 35 ਸਾਲ ਪਹਿਲਾਂ 23 ਜੂਨ 1985 ਨੂੰ 에ਅਰ ਇੰਡੀਆ ਦਾ ਜਹਾਜ਼ ਕਨਿਸ਼ਕਾ, ਜਿਹੜਾ ਕਿ ਕੈਨੇਡਾ ਤੋਂ ਜਿਸਨੇ ਫਲਾਈਟ ਭਰੀ ਔਰ ਉਹ ਆਇਰਲੈਂਡ ਦੇ ਉਸ ਸਮੁੰਦਰ ਦੇ ਵਿੱਚ ਜਾ ਕੇ ਅਟਲਾਂਟਿਕ ਦੇ ਵਿੱਚ ਡਿੱਗਿਆ ਬਲਾਸਟ ਹੋਣ ਤੋਂ ਬਾਅਦ, ਔਰ ਉਸ ਦੇ ਵਿੱਚ ਜਿਹੜੇ ਨੇ 331 ਬੇਗੁਨਾਹ ਜਿਨ੍ਹਾਂ ਦੇ ਵਿੱਚ ਪੈਸੇਂਜਰ ਵੀ ਸਨ ਔਰ ਉਹਨਾਂ ਦਾ ਕਰੂ ਵੀ ਸੀ, ਉਹ ਮਾਰੇ ਗਏ। ਔਰ ਜ਼ਾਹਿਰ ਹੈ ਕਿ ਇਹ ਜਿਹੜਾ ਹਾਦਸਾ ਹੈ ਇਸ ਦੇ ਵਿੱਚ ਜਿਹੜੇ ਯਾਤਰੂ ਨੇ ਉਹ ਵੀ ਬੇਗੁਨਾਹ ਸੀ, ਕਰੂ ਵੀ ਬੇਗੁਨਾਹ ਸੀ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਇਸ ਸਾਰੇ ਕੇਸ ਦਾ ਮੀਡੀਆ ਟ੍ਰਾਇਲ ਭਾਰਤੀ ਏਜੰਸੀਆਂ ਨੇ ਕੀਤਾ ਹੈ, ਇਸ ਤੋਂ ਪਹਿਲਾਂ ਕਿ ਦੂਸਰਾ ਟ੍ਰਾਇਲ ਸ਼ੁਰੂ ਹੁੰਦਾ ਹੈ, ਜਿਹੜਾ ਦੂਸਰਾ ਟ੍ਰਾਇਲ ਚੱਲਿਆ ਔਰ ਇਵੈਂਚੁਅਲੀ ਜਿਹੜਾ ਉਸ ਬਾਰੇ ਵੀ ਅਸੀਂ ਗੱਲ ਕਰਾਂਗੇ, ਲੇਕਿਨ ਇਸ ਇੱਕ ਇਵੈਂਟ ਨੂੰ ਆਧਾਰ ਬਣਾ ਕੇ ਜਿਵੇਂ ਭਾਰਤੀ ਏਜੰਸੀਆਂ ਨੇ ਸਾਡੀ ਸਾਰੀ ਖਾਲਿਸਤਾਨ ਦੀ ਤਹਿਰੀਕ ਨੂੰ ਇੰਟਰਨੈਸ਼ਨਲ ਟੈਰਰਿਜ਼ਮ, ਕੌਮਾਂਤਰੀ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ, ਮੈਨੂੰ ਨਹੀਂ ਲੱਗਦਾ ਕਿ ਹੋਰ ਕੋਈ ਮਿਸਾਲ ਮਿਲਦੀ ਹੈ ਇਸ ਦੀ। ਹਾਲਾਂਕਿ ਜਿਹੜੀਆਂ ਮੂਵਮੈਂਟਸ ਚੱਲਦੀਆਂ ਰਹੀਆਂ ਨੇ ਹੋਰ ਵੀ, ਉਹਨਾਂ ਦੇ ਵਿੱਚ ਬੇਸ਼ੱਕ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਜਾਂ ਪਿਛਲੇ 9/11 ਤੋਂ ਬਾਅਦ ਜਹਾਜ਼ ਅਗਵਾ ਕਰਨਾ ਜਾਂ ਜਹਾਜ਼ ਦੇ ਵਿੱਚ ਕੋਈ ਇਸ ਕਿਸਮ ਦਾ ਉਹਨੂੰ ਬੜਾ ਖਤਰਨਾਕ ਮੰਨਿਆ ਜਾਂਦਾ, ਲੇਕਿਨ ਅਸੀਂ ਬੇਸ਼ੱਕ ਹਵਾਈ ਜਹਾਜ਼ਾਂ ਦੀ ਕਾਢ ਜਾਂ ਉਹਨਾਂ ਦਾ ਵਰਤਾਰਾ 1930 ਸ਼ੁਰੂ ਹੋਇਆ, ਲੇਕਿਨ 1950 ਤੋਂ ਹੀ ਅਸੀਂ ਦੇਖਦੇ ਹਾਂ ਕਿ ਆਪਣਾ ਸਿਆਸੀ ਨਜ਼ਰੀਆ ਅੱਗੇ ਤੋਰਨ ਦੇ ਲਈ ਜਾਂ ਆਪਣੇ ਕਿਸੇ ਮੂਵਮੈਂਟ ਦੇ ਇਨਸਾਫ ਦੇ ਲਈ ਹਾਈਜੈਕਿੰਗਸ ਜਿਹੜੀਆਂ ਨੇ ਉਹ ਅਕਸਰ ਫਰੀडम ਮੂਵਮੈਂਟਸ ਜਿਹੜੀਆਂ ਨੇ ਉਹ PLO ਹੋਏ ਜਾਂ ਦੂਸਰੇ ਹੋਰ ਨਾਲ ਸੰਬੰਧਿਤ ਹੋਣ। ਈਵਨ ਅਸੀਂ ਜੇ ਸਿੱਖ ਲਹਿਰ ਦੇ ਹਵਾਲੇ ਨਾਲ ਵੀ ਦੇਖੀਏ ਤੇ ਭਾਈ ਗਜਿੰਦਰ ਸਿੰਘ ਹੋਰਾਂ ਨੇ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਗ੍ਰਿਫਤਾਰੀ ਚੌਂਕ ਮਹਿਤੇ ਹੁੰਦੀ ਹੈ ਤੇ ਉਹ ਵੀ ਆਪਣੇ 4 ਸਾਥੀਆਂ ਦੇ ਨਾਲ ਇੱਕ ਜਹਾਜ਼ ਅਗਵਾ ਕਰਕੇ ਲਾਹੌਰ ਲੈ ਗਏ ਸੀ, ਔਰ ਪੰਜਾਬ ਵਿੱਚ 3 ਜਾਂ 4 ਇਸ ਕਿਸਮ ਦੀਆਂ ਜਹਾਜ਼ ਅਗਵਾ ਦੀਆਂ ਘਟਨਾਵਾਂ ਨੇ ਜਿਨ੍ਹਾਂ 'ਚ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਗਿਆ। ਹਾਲਾਂਕਿ ਮਕਸਦ ਉਦੋਂ ਵੀ ਜਿਹੜਾ ਹੁਣ ਸ਼ਾਇਦ ਕੋਈ ਨਹੀਂ ਕਰੇਗਾ, ਲੇਕਿਨ ਉਦੋਂ ਮਕਸਦ ਇਹ ਹੀ ਸੀ ਕਿ ਵੀ ਵਿਦਨ ਤੁਹਾਡੇ ਤੇ ਜ਼ੁਲਮ ਹੋ ਰਿਹਾ, ਤੁਹਾਡੀ ਗੱਲ ਕੋਈ ਸੁਣਨ ਨੂੰ ਤਿਆਰ ਨਹੀਂ ਹੈ, ਔਰ ਇਸ ਤਰੀਕੇ ਦੇ ਨਾਲ ਜਦੋਂ ਕੋਈ ਇਸ ਕਿਸਮ ਦਾ ਵਾਕਿਆ ਹੁੰਦਾ ਸੀ ਤੁਹਾਡੀ ਆਵਾਜ਼ ਜਿਹੜੀ ਆ ਉਹ ਦੁਨੀਆ ਸੁਣਦੀ ਸੀ। ਪਰ ਜਿਹੜੀ ਇਸ 35 ਵਰੇ ਪਹਿਲਾਂ ਦੀ ਘਟਨਾ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਇਸ ਨੂੰ ਭਾਰਤੀ ਖੁਫੀਆ ਏਜੰਸੀਆਂ ਨੇ ਪਲਾਨ ਕੀਤਾ, ਬੇਸ਼ੱਕ ਐਗਜ਼ੀਕਿਊਟ ਕਰਨ ਦੇ ਲਈ ਜਿਹੜੇ ਸਾਹਮਣੇ ਚਿਹਰੇ ਵਰਤੇ ਗਏ ਉਹ ਸਿੱਖ ਚਿਹਰੇ ਸਨ, ਔਰ ਬਹੁਤ ਵਾਰ ਇਹ ਵੀ ਇੱਕ ਕਨਫਲਿਕਟ ਹੁੰਦਾ ਹੈ ਵਿਦਨ ਦਾ ਕਮਿਊਨਿਟੀ। ਇਸ ਲਈ ਮੈਂ ਥੋੜਾ ਬਹੁਤ ਜਦੋਂ ਤੱਕ ਇਹ ਸਾਰੀ ਪਿਕਚਰ ਕਲੀਅਰ ਨਹੀਂ ਸੀ, ਸਾਡਾ ਪਹਿਲੇ ਦਿਨ ਤੋਂ ਹੀ ਇਸ ਦੇ ਉੱਤੇ ਇਹ ਨਜ਼ਰੀਆ ਰਿਹਾ ਕਿ ਭਾਈ ਭਾਵਕ ਸਿੱਖ ਵਰਤੇ ਵੀ ਗਏ ਹੋ ਸਕਦੇ ਨੇ, ਪਰ ਇਹ ਕਾਰਾ ਜਿਹੜਾ ਹੈ ਉਹ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ ਖਾਸ ਤੌਰ ਤੇ ਰਾਹ ਜਿਹੜੀ ਨਟੋਰੀਅਸ ਹੈ ਬਹੁਤ ਸਾਰੇ ਇਸ ਕਿਸਮ ਦੀਆਂ ਕਾਰਵਾਈਆਂ ਦੇ ਕਰਨ ਦੇ ਲਈ, ਔਰ ਭਾਰਤ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਕਿਵੇਂ ਇਹਨਾਂ ਨੇ ਜਿਹੜਾ ਉਹ ਸਿੱਕਮ ਨੂੰ ਐਨੈਕਸ ਕੀਤਾ, ਕਿਵੇਂ ਇਹਨਾਂ ਦੀ ਨੇ ਜਿਹੜਾ ਉਹ ਮਸ਼ਰਕੀ ਬੰਗਾਲ ਦੇ ਵਿੱਚ ਆਪਣੇ ਆਪਰੇਟਿਵਸ ਰਾਹੀਂ ਮੁਕਤੀ ਵਾਹਿਨੀ ਦੇ ਨਾਂ ਥੱਲੇ ਕਿਵੇਂ ਪਾਕਿਸਤਾਨ ਨੂੰ 2 ਹਿੱਸਿਆਂ 'ਚ ਵੰਡਿਆ, ਔਰ ਅੱਜ ਇਹਨਾਂ ਦੀਆਂ ਏਜੰਸੀਆਂ, ਔਰ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਈਵਨ 2019 ਦਾ ਜਿਹੜਾ ਪੁਲਵਾਮਾ ਅਟੈਕ ਹੈ ਉਹ ਵੀ ਇਹਨਾਂ ਦਾ ਹੀ ਕੰਮ ਸੀ ਖੁਦ, ਕਿਉਂਕਿ ਇਹਨਾਂ ਨੇ ਚੋਣਾਂ ਜਿੱਤਣੀਆਂ ਸੀ, ਔਰ ਅਜੀਤ ਡੋਭਾਲ ਜਿਹੜਾ ਇਹਨਾਂ ਦਾ ਹੁਣ ਸਰਗਣਾ, ਉਸ ਜ਼ਮਾਨੇ ਦੇ ਵਿੱਚ ਇੰਟੈਲੀਜੈਂਸ ਬਿਊਰੋ ਚੀਫ ਪਹਿਲਾਂ ਰਿਹਾ ਮਲੋਏ ਧਾਰ, ਜਿਹਦੇ ਆਪਣਾ ਦਾਅਵਾ ਹੈ ਕਿ ਉਹਨੇ ਪੰਜਾਬ ਦੇ ਵਿੱਚ ਜਿਹੜਾ ਖਾਸ ਤੌਰ ਤੇ ਆਪਰੇਸ਼ਨ ਬਲੈਕ ਥੰਡਰ ਤੋਂ ਵੀ ਪਹਿਲਾਂ ਜਿਹੜਾ ਆਪਰੇਸ਼ਨ ਬਲੈਕ ਥੰਡਰ ਦਾ ਕ੍ਰੈਡਿਟ ਤਾਂ ਇਹ ਅਜੀਤ ਡੋਭਾਲ ਲੈਂਦਾ ਕਿ ਜੀ ਮੈਂ ਕਿਵੇਂ ਦਰਬਾਰ ਸਾਹਿਬ 'ਚ ਇੱਕ ਘੁਸਪੈਠ ਕੀਤੀ, ਮੈਂ ਜੁਝਾਰੂਆਂ ਨੂੰ ਇਹ ਗਲਤ ਭੁਲੇਖਾ ਦਿੱਤਾ ਕਿ ਮੈਂ ISI ਦਾ ਕਰਨਲ ਹੈ ਤੇ ਦਿਸ ਦੈਟ, ਲੇਕਿਨ ਇਹ ਮਲੋਏ ਧਾਰ ਨੇ ਜਿਹਨੇ ਬਾਅਦ 'ਚ ਕਿਤਾਬ ਵੀ ਲਿਖੀ ਓਪਨ ਸੀਕ੍ਰੇਟ, ਉਹਦੇ ਤੋਂ ਸਾਨੂੰ ਅੰਦਾਜ਼ਾ ਹੁੰਦਾ ਹੈ ਵੀ ਸਾਡੀ ਸਾਰੀ ਮੂਵਮੈਂਟ ਦੇ ਵਿੱਚ ਕਿਸ ਕਦਰ ਇਹਨਾਂ ਦੀਆਂ ਏਜੰਸੀਆਂ ਦੀ ਘੁਸਪੈਠ ਸੀ,
ਔਰ ਉਹੀ ਮਲੋਏ ਤਾਰ ਭਾਵੇਂ ਉਹਨੇ ਆਪਣਾ ਰੋਲ ਐਡਮਿਟ ਨਹੀਂ ਕੀਤਾ ਹੈ, ਲੇਕਿਨ 84 ਤੋਂ ਬਾਅਦ ਉਹ ਭਾਰਤ ਦਾ ਹਾਈ ਕਮਿਸ਼ਨ ਜਿਹੜਾ ਆਟਵਾ ਦੇ ਵਿੱਚ ਹੈ ਉਹਦੇ 'ਚ ਜਿਹੜਾ ਚੀਫ ਇੰਟੈਲੀਜੈਂਸ ਦਾ ਬੰਦਾ ਸੀ, ਔਰ ਉਹਦੇ ਆਪਣੇ ਕਹਿਣ ਮੁਤਾਬਕ ਕਿ ਮੈਂ ਬੰਗਾਲੀ ਹਾਂ, ਮੈਨੂੰ ਗਾਣਾ ਵਜਾਣਾ ਵੀ ਆਉਂਦਾ ਹੈ, ਮੈਂ ਆਟਵਾ ਦੇ ਗੁਰਦੁਆਰੇ ਦੇ ਵਿੱਚ ਵੀ ਕੀਰਤਨ ਕਰਦਾ ਹੈ ਜਾ ਕੇ, ਸਿੱਖ ਇਹਦੇ ਤੇ ਹੀ ਖੁਸ਼ ਹੋਣੇ ਨੇ ਜੀ, ਦੇਖੋ ਕੌਂਸਲੇਟ ਦਾ ਬੰਦਾ ਸ਼ਬਦ ਪੜ੍ਹ ਰਿਹਾ। ਪਰ ਇਹ ਸਾਰੇ ਤਰੀਕੇ ਦੇ ਨਾਲ ਉਹਨਾਂ ਨੇ ਸਿੱਖਾਂ ਦੇ ਵਿੱਚ ਕਿਵੇਂ ਘੁਸਪੈਠ ਕੀਤੀ, ਔਰ ਇਸ ਲੈਵਲ ਦਾ ਹਾਦਸਾ ਜਿਹੜਾ ਕੰਡੈਮਨੇਬਲ ਹੈ। ਔਰ ਮੈਂ ਸਮਝਦਾ ਹਾਂ ਵੀ ਜਿਹੜੇ 331 ਬੇਗੁਨਾਹ ਮਾਰੇ ਗਏ, ਜਦੋਂ ਵੀ ਇਹ ਦਿਨ ਆਂਦਾ ਹੋਏਗਾ ਉਹਨਾਂ ਦੇ ਪਰਿਵਾਰਜਨਾਂ ਦੇ ਉੱਤੇ, ਕਿਸੇ ਦਾ ਪਤੀ, ਕਿਸੇ ਦਾ ਭਰਾ, ਕਿਸੇ ਦਾ ਪੁੱਤਰ, ਕਿਸੇ ਦਾ ਬਾਪ ਜਿਹੜਾ ਉਹਨਾਂ ਤੋਂ ਵਿਛੜਿਆ, ਉਹ ਕਿਵੇਂ ਮਹਿਸੂਸ ਕਰਦੇ ਹੋਣਗੇ। ਅਸੀਂ ਕਿਉਂਕਿ 1.5 ਲੱਖ ਤੋਂ ਜ਼ਿਆਦਾ ਉਹਨਾਂ ਸ਼ਹੀਦਾਂ ਦੇ ਵਾਰਿਸ ਹੈ ਪੰਜਾਬ ਦੇ ਵਿੱਚ, ਜਿਨ੍ਹਾਂ ਨੂੰ ਇਵੇਂ ਹੀ ਸਫਾਏ ਹਸਤੀ ਤੋਂ ਮਿਟਾਇਆ ਗਿਆ। ਪਰ ਇਹ 331 ਲੋਕ ਉਸ ਸਾਜ਼ਿਸ਼ ਦਾ ਸ਼ਿਕਾਰ ਹੋਏ ਜਿਹੜੀ ਭਾਰਤੀ ਏਜੰਸੀਆਂ ਨੇ ਘੜੀ, ਕਿਉਂਕਿ ਜੂਨ 84 ਦੇ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਔਰ ਫਿਰ ਨਵੰਬਰ 84 ਦੀ ਸਿੱਖ ਨਸਲਕੁਸ਼ੀ ਤੋਂ ਬਾਅਦ ਜਿਹੜੀ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਲਈ ਹਮਦਰਦੀ ਸੀ, ਜਿਹੜੀ ਚੀਜ਼ ਸਾਨੂੰ ਜਿਹੜੀ ਹੈ ਉਹ ਖਾਲਿਸਤਾਨ ਦੀ ਲਿਬਰੇਸ਼ਨ ਵੱਲ ਜਾ ਰਹੀ ਸੀ, ਉਸ ਇੰਟਰਨੈਸ਼ਨਲ ਸਿੰਪੈਥੀ ਦੇ ਨਾਲ ਉਹ ਅਮਰੀਕਾ ਦੇ ਸੈਨੇਟਰ ਕਾਂਗਰਸਮੈਨ ਹੋਣ ਜਾਂ ਈਵਨ ਕੈਨੇਡਾ ਜਾਂ ਇੰਗਲੈਂਡ ਦੇ ਅੰਦਰ, ਕਿਵੇਂ ਇਸ ਇੱਕ ਘਟਨਾ ਨੇ ਜਿਹੜੀ ਸਾਡੇ ਸਿਰ ਤੇ ਐਸੀ ਮੜੀ ਗਈ ਕਿ 35 ਸਾਲ ਬਾਅਦ ਵੀ ਉਹਦਾ ਨੈਰੇਟਿਵ ਜਦੋਂ ਤੱਕ ਜਿਹੜਾ ਉਹ ਬ੍ਰਿਟਿਸ਼ ਕੋਲੰਬੀਆ ਦੇ ਸੁਪਰੀਮ ਕੋਰਟ ਨੇ ਐਕਵਿਟ ਨਹੀਂ ਕੀਤਾ ਉਹਨਾਂ ਨੂੰ, ਜਿਹੜੇ ਉਹਦੇ 2 ਉਹਨਾਂ ਨੇ ਵੱਡੇ ਥੰਮ ਬਣਾਏ। ਹਾਲਾਂਕਿ ਉਹਨਾਂ ਬਾਰੇ ਮੇਰੀ ਇੱਕ ਡਿਫਰੈਂਟ ਰਾਏ ਹੈ ਔਰ ਮੈਂ ਕਾਫੀ ਹੱਦ ਤੱਕ ਇਤਫਾਕ ਕਰਦਾ ਜਿਹੜਾ ਕਨਕਲੂਜਨ 2 ਪ੍ਰੋਮੀਨੈਂਟ ਜਰਨਲਿਸਟ ਜਿਹੜੇ ਇਹਨਾਂ 'ਚ ਇੱਕ ਗਲੋਬ ਮੇਲ ਦਾ ਸੀ, ਇੱਕ ਟੋਰਾਂਟੋ ਸਟਾਰ ਦਾ ਸੀ, ਮਾਈਕ ਐਂਡਰਿਊ, ਔਰ ਦੂਸਰੇ ਜ਼ਾਹਿਰ ਕਸ਼ਮੀਰੀ, ਜਿਨ੍ਹਾਂ ਨੇ ਦਾ ਸੌਫਟ ਟਾਰਗੇਟ ਕਿਤਾਬ ਲਿਖੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਭਾਰਤੀ ਖੁਫੀਆ ਏਜੰਸੀਆਂ ਨੇ ਈਵਨ 84 ਤੋਂ ਪਹਿਲਾਂ ਹੀ ਕੈਨੇਡਾ ਦੇ ਗੁਰਦੁਆਰਿਆਂ ਦੇ ਵਿੱਚ ਘੁਸਪੈਠ ਕੀਤੀ। ਉਹਨਾਂ ਨੇ ਵੈਸਟਰਨ ਗੁਰਦੁਆਰੇ ਦਾ ਜ਼ਿਕਰ ਕੀਤਾ ਹੈ। ਫਿਰ ਉਹਨਾਂ ਨੇ ਜਿਨ੍ਹਾਂ ਦੇ ਨਾਂ ਲਏ ਕਿ ਕਿਵੇਂ ਇਹ ਬੰਦੇ, ਜਿਨ੍ਹਾਂ 'ਚ ਇੱਕ ਮੈਂ ਨਾਂ ਲੈ ਦਿਆਂਗਾ ਕਿਉਂਕਿ ਉਸ ਨੂੰ ਬੇਸ਼ੱਕ ਸੁਪਰੀਮ ਕੋਰਟ ਕੈਨੇਡਾ ਨੇ ਐਕਵਿਟ ਕਰ ਦਿੱਤਾ ਸੀ, ਪਰ ਜਸਟਿਸ ਬਰੂਸ ਨੇ ਆਪਣੇ ਫੈਸਲੇ 'ਚ ਲਿਖਿਆ ਸੀ ਐਕਵਿਟਲ ਵਾਸ ਨਾਟ ਡੈਕਲੇਰੇਸ਼ਨ ਆਫ ਇਨੋਸੈਂਸ, ਕਿ ਕ੍ਰੈਡੀਬਲ ਐਵੀਡੈਂਸ ਨਹੀਂ ਹੈ ਇਸ ਲਈ ਤੈਨੂੰ ਛੱਡ ਰਹੇ ਹਾਂ, ਬਟ ਐਕਵਿਟਲ ਵਾਸ ਨਾਟ ਡੈਕਲੇਰੇਸ਼ਨ ਆਫ ਇਨੋਸੈਂਸ। ਇਹਦਾ ਮਤਲਬ ਇਹ ਨਹੀਂ ਹੈ ਕਿ ਤੂੰ ਇਨੋਸੈਂਟ ਹੈ। ਔਰ ਉਹ ਬੰਦਾ ਰਿਪੁਦਮਨ ਸਿੰਘ ਮਲਿਕ, ਜਿਸ ਦਾ ਜ਼ਿਕਰ ਸੌਫਟ ਟਾਰਗੇਟ ਦੇ ਵਿੱਚ ਵੀ ਕੀਤਾ ਗਿਆ ਕਿ ਕਿਵੇਂ ਇਹ ਫਾਈਨੈਂਸ਼ੀਅਰ ਵੀ ਸੀ, ਕਿਵੇਂ ਇਹਨੇ ਬਾਕੀਆਂ ਨੂੰ ਫਾਇਆ ਹੋਏਗਾ। ਪਰ ਇਸ ਤੋਂ ਵੱਡਾ ਕੀ ਸਬੂਤ ਹੋ ਸਕਦਾ ਹੈ ਕਿ ਜਿਹੜਾ ਬੰਦਾ ਪ੍ਰਾਈਮ ਐਕਿਊਜ਼ਡ ਹੋਏ, ਜਿਹਨੂੰ ਈਵਨ ਛੱਡਣ ਲੱਗੇ ਵੀ ਜੱਜ ਕਹੇ ਵੀ ਇਹਦਾ ਮਤਲਬ ਇਹ ਨਹੀਂ, ਔਰ ਇਸੇ ਲਈ ਉਹ ਕੋਈ ਸਿਵਲ ਸੂਟ ਨਹੀਂ ਕਰ ਸਕਿਆ ਕੈਨੇਡੀਅਨ RCMP ਤੇ ਜਾਂ ਦੂਜੇ ਕਿ ਜੀ ਮੈਨੂੰ ਝੂਠਾ ਕੇਸ ਫਸਾਇਆ, ਮੇਰਾ ਇੰਨੇ ਲੱਖ ਦਾ ਨੁਕਸਾਨ ਹੋਇਆ। ਸੋ ਇਹ ਗੱਲ ਸੌਫਟ ਟਾਰਗੇਟ ਨੇ ਵੀ ਕਹੀ ਸੀ। ਔਰ ਇਹ ਰਿਪੁਦਮਨ ਸਿੰਘ ਮਲਿਕ 2019 ਦੇ ਵਿੱਚ ਭਾਰਤ ਦਾ ਵੀਜ਼ਾ ਲੈ ਕੇ ਜਾਂਦੇ ਨੇ ਭਾਰਤ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇੱਥੇ ਜਿਹੜਾ ਕੋਈ ਕਦੇ ਪ੍ਰੋਟੈਸਟ ਦੇ ਵਿੱਚ ਵੀ ਚਲਾ ਜਾਂਦਾ ਹੈ, ਉਹਨੂੰ ਵੀ ਆਧਾਰ ਬਣਾ ਕੇ ਵੀਜ਼ਾ ਡਿਨਾਈ ਕਰ ਦਿੰਦੀਆਂ ਨੇ ਐਮਬੈਸੀਆਂ, ਕੌਂਸੂਲੇਟ। ਉਹ ਫੋਟੋਆਂ ਰੱਖੀਆਂ ਹੁੰਦੀਆਂ ਨੇ ਉਹਨਾਂ ਨੇ ਕਿ ਕਿਵੇਂ ਇੱਕ ਬੰਦਾ ਜਿਹੜਾ ਮਾਸਟਰਮਾਈਂਡ ਹੈ ਉਹਨਾਂ ਦੀ ਕੈਨੇਡਾ ਦੇ ਟ੍ਰਾਇਲ ਦੇ ਮੁਤਾਬਕ ਵੀ, ਔਰ ਸੌਫਟ ਟਾਰਗੇਟ। ਹਾਲਾਂਕਿ ਮੈਂ ਇਹ ਹੁਣ ਅੱਜ ਇਸ ਲਈ ਦਾਅਵੇ ਨਾਲ ਸੌਫਟ ਟਾਰਗੇਟ ਦਾ ਇਸ ਨਾਮ ਨੂੰ ਲੈ ਰਿਹਾ, ਜਿਸ ਲੈਵਲ ਦਾ ਇਹ ਬੰਦਾ ਸੀ, ਜਿੰਨਾ ਅਮੀਰ ਬੰਦਾ, ਖਾਲਸਾ ਕ੍ਰੈਡਿਟ ਯੂਨੀਅਨ ਬਣਾਈ ਹੋਈ ਹੈ, ਖਾਲਸਾ ਸਕੂਲ ਸਰੀ 'ਚ ਬਣਾਇਆ ਹੋਇਆ ਹੈ, ਔਰ ਮਲਟੀ ਮਿਲੀਅਨਰ। ਹੁਣ ਜੇ ਤੁਹਾਡਾ ਰੋਲ ਨਾ ਹੋਏ ਤੇ ਤੁਹਾਨੂੰ ਕੋਈ ਕਿਤਾਬ ਜਾਂ ਕਿਤੇ ਤੁਹਾਨੂੰ ਦੋਸ਼ੀ ਠਹਿਰਾਏ, ਪਹਿਲੀ ਗੱਲ ਇੱਥੇ ਹੁੰਦੀ ਹੈ ਵੀ ਮੈਂ ਤੇਰੇ ਤੇ ਡਿਫੇਮੇਸ਼ਨ ਕੇਸ ਕਰਾਂਗਾ, ਤੈਨੂੰ ਮੈਂ ਕੋਰਟ 'ਚ ਲਿਜਾਵਾਂਗਾ, ਜਿਹੜਾ ਕਦੇ ਨਹੀਂ ਕੀਤਾ ਗਿਆ। ਫਿਰ ਜੱਜ ਨੇ ਵੀ ਆਪਣੇ ਫੈਸਲੇ 'ਚ ਇਹ ਵੀ ਗੱਲ ਸਮਝ ਆ ਸਕਦੀ ਹੈ। ਲੇਕਿਨ ਇਸ ਕਿਸਮ ਦੇ ਬੰਦੇ ਨੂੰ ਵੀਜ਼ਾ ਦੇਣਾ, ਇਹ ਤੋਂ ਫਿਰ ਕੀ ਰਹਿ ਜਾਂਦਾ ਹੈ ਪਿੱਛੇ ਕਿ ਬਈ ਸਾਰੇ ਦੇ ਪਿੱਛੇ ਕੌਣ ਸੀ। ਹਾਲਾਂਕਿ ਠੀਕ ਹੈ ਜਿਹੜੇ ਅੱਗੇ ਵਰਤੇ ਗਏ ਚਿਹਰੇ, ਔਰ ਉਹਦੇ 'ਚ ਅਸੀਂ ਦੇਖਦੇ ਹਾਂ ਕਿ ਕਿਵੇਂ ਤਲਵਿੰਦਰ ਸਿੰਘ ਪਰਮਾਰ, ਜਿਨ੍ਹਾਂ ਨੂੰ ਭਾਰਤੀ ਏਜੰਸੀਆਂ ਨੇ ਫੜ ਕੇ ਹੋਟਲ ਚੋਂ ਚੁੱਕ ਕੇ ਜਿਹੜਾ
ਫਲੋਰ ਦੇ ਨੇੜੇ ਜਿੱਥੇ ਵੀ ਉਹਨਾਂ ਨੂੰ ਟੌਰਚਰ ਕਰਕੇ ਸ਼ਹੀਦ ਕੀਤਾ 1992 ਦੇ ਵਿੱਚ। ਹੁਣ ਤਲਵਿੰਦਰ ਸਿੰਘ ਪਰਮਾਰ ਜਿਨ੍ਹਾਂ ਨੂੰ ਉਹਨਾਂ ਨੇ ਪ੍ਰਾਈਮ ਸਸਪੈਕਟ ਇਹਦੇ ਚ ਬਣਾਇਆ ਸੀ ਕਿਉਂਕਿ ਇਹ ਨਜ਼ਦੀਕੀਆਂ ਵੀ ਸੀ ਰਿਪਦਮਨ ਸਿੰਘ ਮਲਕ ਦੇ ਨਾਲ ਔਰ ਉਹ ਕੈਨੇਡੀਅਨ ਸਿਟੀਜ਼ਨ ਸਨ। ਸੋ ਜੇ ਭਾਰਤੀ ਏਜੰਸੀਆਂ ਦਾ ਰੋਲ ਨਾ ਹੁੰਦਾ ਤੇ ਉਹਨਾਂ ਦੇ ਕੋਲ ਤਾਂ ਮੌਕਾ ਸੀ ਕਿ ਤਲਵਿੰਦਰ ਸਿੰਘ ਪਰਮਾਰ ਉਹਨਾਂ ਦੇ ਕਾਬੂ ਚ ਆਏ ਔਰ ਉਹ ਐਕਸਟ੍ਰਾਡਾਈਟ ਕਰਦੇ ਉਹਨਾਂ ਨੂੰ ਕੈਨੇਡਾ ਚ, ਉਹਨਾਂ ਦੇ ਉੱਤੇ ਟ੍ਰਾਇਲ ਚਲਾਉਂਦੇ, ਦੁਨੀਆ ਨੂੰ ਦੱਸਦੇ ਕੀ ਹੈ। ਸੋ ਉਹਨਾਂ ਨੂੰ ਵੀ ਪਤਾ ਸੀ ਵੀ ਕਈ ਵਾਰ ਜਿਹੜੇ ਜਜ਼ਬਾਤੀ ਇਨਸਾਨ ਵਰਤੇ ਜਾਂਦੇ ਨੇ ਉਹਨਾਂ ਏਜੰਸੀਆਂ ਨੂੰ ਵੀ ਫਿਕਰ ਹੁੰਦਾ ਹੈ ਕਿ ਭਾਈ ਉਹਨਾਂ ਨੇ ਆਪਣਾ ਮੂੰਹ ਖੋਲ ਦੇਣਾ। ਸੋ ਉਹਨਾਂ ਨੇ ਟੌਰਚਰ ਕਰਕੇ ਤਲਵਿੰਦਰ ਸਿੰਘ ਪਰਮਾਰ ਉਹਨਾਂ ਨੂੰ ਸ਼ਹੀਦ ਕੀਤਾ, ਐਲੀਮੀਨੇਟ ਕੀਤਾ। ਔਰ ਇਹਦਾ ਰਿਪਦਮਨ ਸਿੰਘ ਮਲਕ ਜਿਹੜਾ ਹੈ ਉਹ ਬੜੀ ਸ਼ਾਨ ਦੇ ਨਾਲ ਠਾਠ ਦੇ ਨਾਲ ਭਾਰਤ ਜਾਂਦਾ ਹੈ। ਸੋ ਇਸ ਗੱਲ ਦਾ ਮੈਂ ਸਿਰਫ ਇਸ ਕੇਸ ਤੇ ਹੀ ਫੋਕਸ ਨਹੀਂ ਕਰਨਾ ਚਾਹੁੰਦਾ, ਇਸ ਗੱਲ ਦਾ ਧਿਆਨ ਰਹੇ ਕਿ ਇਹਨਾਂ ਸਾਰੇ 35-36 ਸਾਲਾਂ 'ਚ ਕਿਸ ਹੱਦ ਤੱਕ ਭਾਰਤੀ ਏਜੰਸੀਆਂ ਦੀ ਘੁਸਪੈਠ ਹੈ। ਜੇ ਮੈਂ ਉਹਦੇ ਵੇਰਵੇ 'ਚ ਜਾਵਾਂ ਤੇ ਮੇਬੀ ਆਵਰਸ ਐਂਡ ਆਵਰਸ ਦੀ ਲੋੜ ਹੋਏਗੀ। ਈਵਨ ਜੇ ਅਸੀਂ ਜਰਮਨੀ ਦੇ ਹਵਾਲੇ ਨਾਲ ਦੇਖੀਏ ਕਿ ਪਿਛਲੇ 1 ਸਾਲ ਦੇ ਵਿੱਚ 2 ਜਿਹੜੀਆਂ ਇੰਡਾਈਟਮੈਂਟਸ, ਇੱਕ ਦੇ ਵਿੱਚ ਕਨਵਿਕਸ਼ਨ ਵੀ ਉਹ ਕੈਨੇਡਾ ਦੀਆਂ ਖੁਫੀਆ ਏਜੰਸੀਆਂ ਨੇ ਕੀਤੀਆਂ ਨੇ ਉਹਨਾਂ ਭਾਰਤੀਆਂ ਦੀਆਂ ਜਿਹੜੇ ਸਿੱਖੀ ਰੂਪ ਚ ਨੇ ਔਰ ਜਿਨ੍ਹਾਂ ਬਾਰੇ ਹੈ ਕਿ ਭਾਈ ਇਹ ਸਿੱਖ ਸਿਆਸੀ ਜਥੇਬੰਦੀਆਂ ਗੁਰਦੁਆਰਿਆਂ ਚ ਔਰ ਕਸ਼ਮੀਰੀ ਜਥੇਬੰਦੀਆਂ ਦੇ ਨੈਟਵਰਕ ਚ ਵੜ ਕੇ ਕਿਵੇਂ ਇਹ ਭਾਰਤ ਦੀ ਏਜੰਸੀ ਰਾਹ ਲਈ ਕੰਮ ਕਰ ਰਹੇ ਸੀ, ਕਿੰਨੀ ਪੇਮੈਂਟ ਇਹਨਾਂ ਨੂੰ ਮਿਲਦੀ ਸੀ। ਮੈਂ ਤਾਂ ਇੱਥੇ 30-35 ਸਾਲ ਦੇ ਵਿੱਚ ਅਮਰੀਕਾ ਦੇ ਵਿੱਚ ਬਹੁਤ ਕੁਝ ਦੇਖਿਆ ਔਰ ਜਿਹੜੇ ਲੋਕ ਖਾਸ ਤੌਰ ਤੇ ਜਦੋਂ ਟਾਰਗੇਟ ਕਰਦੇ ਨੇ, ਜਿਹੜੇ ਵੀ ਕੰਮ ਕਰਨ ਵਾਲੇ ਨੇ, ਉਹਨਾਂ ਦੀ ਕਰੈਕਟਰ ਅਸੈਸੀਨੇਸ਼ਨ ਕਰਦੇ ਨੇ ਤੇ ਮੈਨੂੰ ਕਦੇ ਕੋਈ ਭੁਲੇਖਾ ਨਹੀਂ ਹੁੰਦਾ ਕਿ ਭਾਈ ਇਹਨਾਂ ਦਾ ਬ੍ਰੈਡ ਬਟਰ ਕਿੱਥੋਂ ਆ ਰਿਹਾ, ਇਹਨਾਂ ਦੀ ਜਿਹੜੀ ਆ ਤੋਰੀ ਫੁਲਕਾ ਕਿੱਥੋਂ ਚੱਲ ਰਿਹਾ। ਸੋ ਸਾਡੇ ਮੇਜਰ ਗੁਰਦੁਆਰੇ ਹੋਣ, ਸਾਡੀਆਂ ਤਨਜ਼ੀਮਾਂ ਹੋਣ, ਉਹਨਾਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਜਿਹੜੀ ਆ ਉਹ ਇਨਫਿਲਟ੍ਰੇਸ਼ਨ ਹੈ। ਔਰ ਬਹੁਤ ਵਾਰ ਜਿਹੜੇ ਈਵਨ ਪੰਜਾਬ ਦੇ ਹਵਾਲੇ ਨਾਲ ਵੀ ਜੇ ਕਈ ਵਾਰੀ ਧਾਰਮਿਕ ਮੁੱਦਿਆਂ ਦੇ ਉੱਤੇ ਜਿਵੇਂ ਦੇ ਵਿਵਾਦ ਇੱਕ ਵਰਸਸ ਦੂਜਾ ਹੁੰਦਾ ਹੈ, ਮੈਨੂੰ ਕਦੇ ਕੋਈ ਭੁਲੇਖਾ ਨਹੀਂ ਹੁੰਦਾ ਵੀ ਇਹ ਜਿਹੜੇ ਵਿਵਾਦਾਂ ਦੇ ਨੂੰ ਤੋੜਨ ਵਾਲੇ ਨੇ ਇਹਨਾਂ ਦੀ ਤਾਂ ਕੋਈ ਨਾ ਕੋਈ ਬੈਠਾ ਈਗੋ ਮੈਸਾਜ ਕਰ ਰਿਹਾ, ਇਹਨਾਂ ਦੀ ਹਉਮੈ ਨੂੰ ਪੱਠੇ ਪਾ ਰਿਹਾ ਔਰ ਉਹ ਆਪਣੇ ਕੰਮ ਲੱਗੇ ਹੋਏ ਨੇ। ਉਹ ਸਮਝਦੇ ਨੇ ਕਿ ਜੀ ਅਸੀਂ ਆਪਣੇ ਤੌਰ ਤੇ ਕੋਈ ਮਰਿਆਦਾ ਸ਼ੁੱਧ ਕਰ ਰਹੇ ਹਾਂ ਜਾਂ ਕੋਈ ਇਤਿਹਾਸ ਸਾਫ਼ ਕਰ ਰਹੇ ਹਾਂ, ਪਰ ਇਹ ਨਹੀਂ ਹੈ। ਕੌਮ ਦੀਆਂ ਬੇੜੀਆਂ ਤੁਸੀਂ ਵੱਟੇ ਪਾ ਰਹੇ ਹੋ ਕਿਉਂਕਿ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜਾ ਵੀ ਮੁੱਦਾ ਖਾਲਿਸਤਾਨ ਦੀ ਆਜ਼ਾਦੀ ਤੋਂ ਦੂਰ ਲਿਜਾਣ ਵਾਲਾ ਹੈ ਉਸ ਦੇ ਉੱਤੇ ਜਿਹੜੀ ਵੀ ਕੋਈ ਗੱਲ ਕਰਦੇ ਔਰ ਜਿਹੜਾ ਵੀ ਧਿਆਨ ਵਟਾਉਂਦਾ ਹੈ ਉਹ ਸਮਝੋ ਕਿਤੇ ਨਾ ਕਿਤੇ ਏਜੰਸੀਆਂ ਦੀ ਖੇਡ ਹੀ ਖੇਡ ਰਿਹਾ ਹੈ। ਔਰ ਮੈਂ ਸਮਝਦਾ ਵੀ ਇਸ ਏਅਰ ਇੰਡੀਆ ਦੇ ਹਾਦਸੇ ਨੇ ਜਿਸ ਦੇ ਬਾਰੇ ਬੇਸ਼ੱਕ ਆਇਆ ਕਿ ਜੀ ਟਰੂਥ ਕਮਿਸ਼ਨ ਬਣਾਇਆ ਜਾਏ, ਮੰਗ ਵੀ ਹੋਈ, ਹਾਫ ਹਾਰਟਡ ਐਫਰਟ ਵੀ ਹੋਇਆ। ਹਾਲਾਂਕਿ ਸੌਫਟ ਟਾਰਗੇਟ ਨੇ ਬਿਲਕੁਲ ਠੀਕ ਕਿਹਾ, ਉਹਨਾਂ ਨੇ ਕਿਹਾ ਜੀ ਲੈ ਜਾਓ ਗੱਡੀ ਇੰਡੀਅਨ ਹਾਈ ਕਮਿਸ਼ਨ ਦੇ ਬਾਹਰ, ਆਟਵਾ ਚ, ਇੰਡੀਅਨ ਕੌਂਸੂਲੇਟ ਦੇ ਬਾਹਰ, ਟੋਰਾਂਟੋ ਔਰ ਵੈਨਕੂਵਰ ਔਰ ਜਿੰਨੇ ਲੀਡ ਨੇ ਸਾਰੀਆਂ, ਜਿੰਨੇ ਫਿੰਗਰਪ੍ਰਿੰਟ ਨੇ ਇਸ ਸਾਰੇ ਤੇ ਤੁਹਾਨੂੰ ਇਹਨਾਂ ਦੇ ਨਜ਼ਰ ਆਣਗੇ। ਹਾਲਾਂਕਿ ਉਹਦੇ ਤੋਂ ਬਾਅਦ ਇਹ ਆਇਆ ਕਿ ਕਾਲੂ ਵਾਲੀਆ ਨਾਂ ਦਾ ਬੰਦਾ ਜਿਹੜਾ ਬਾਅਦ ਗਾਇਬ ਹੀ ਹੋ ਗਿਆ, ਜਾਂ ਉਹਨਾਂ ਪੱਗ ਬੰਨੀ ਹੁੰਦੀ ਸੀ, ਉਹਨੇ ਸਿੱਖ ਬਣ ਸੀ ਔਰ ਉਹਨੂੰ ਜਿਹੜਾ ਕੈਨੇਡਾ ਨੇ ਪਰਸੋਨਾ ਨੌਨ ਗ੍ਰੇਟਾ ਡਿਕਲੇਅਰ ਕਰਕੇ ਕੱਢ ਦਿੱਤਾ ਸੀ ਕੈਨੇਡਾ ਚੋਂ। ਪਰ ਨਾ ਕਦੇ ਕੈਨੇਡਾ ਸਰਕਾਰ ਨੇ ਐਡਮਿਟ, ਕਿਉਂਕਿ ਕੈਨੇਡੀਅਨ ਇੰਟੈਲੀਜੈਂਸ ਦੀ ਇਹ ਬਹੁਤ ਵੱਡੀ ਫੇਲਿਅਰ ਸੀ ਕਿ ਕਿਵੇਂ ਭਾਰਤੀ ਏਜੰਸੀਆਂ ਦਾ ਨੈਟਵਰਕ ਜਿਹੜਾ ਕੈਨੇਡੀਅਨ ਇੰਟੈਲੀਜੈਂਸ ਏਜੰਸੀਆਂ 'ਚ ਵੀ ਘੁਸਪੈਠ ਕੀਤੀ, ਉਹਨਾਂ ਨੇ ਸਿੱਖ ਜਥੇਬੰਦੀਆਂ 'ਚ ਵੀ ਕੀਤੀ, ਉਹਨਾਂ ਨੇ ਜਿਹੜਾ ਇਸ ਪਾਸੇ ਵੱਲ ਤੋਰਿਆ। ਔਰ ਇਸ ਗੱਲ ਦਾ ਉਹਦੇ 'ਚ ਮੈਂਸ਼ਨ ਹੈ ਸੌਫਟ ਟਾਰਗੇਟ ਕਿ ਜਿਨ੍ਹਾਂ ਭਾਰਤੀ ਹਾਈ ਕਮਿਸ਼ਨ ਕੌਂਸੂਲੇਟ ਦੇ 2-3 ਦੇ ਟੱਬਰ ਬੱਚੇ ਜਾ ਰਹੇ ਸੀ ਉਸ ਫਲਾਈਟ ਦੇ ਵਿੱਚ, ਐਨ 2 ਦਿਨ ਪਹਿਲਾਂ ਉਹਨਾਂ ਦੇ ਜਿਹੜੀਆਂ ਨੇ ਟਿਕਟਾਂ ਕੈਂਸਲ ਕਰਵਾ ਲਈਆਂ ਉਹਨਾਂ ਨੇ, ਉਹ ਨਹੀਂ ਗਏ। ਇਹਦਾ ਮਤਲਬ ਇਹ ਹੈ ਕਿ ਉਹ ਮੋਨੀਟਰ ਕਰ ਰਹੇ ਸੀ, ਆਮ ਲੋਕਾਂ ਨੂੰ ਨਹੀਂ ਸੀ ਪਤਾ ਕੀ ਹੋ ਰਿਹਾ। ਉਹਨਾਂ ਨੇ ਆਪਣੇ ਜਿਹੜੇ ਉਹਨਾਂ ਨੂੰ ਕਿਹਾ ਹੋਣਾ ਕਿ ਵੀ ਕੈਂਸਲ ਕਰੋ, ਕਿਉਂਕਿ ਪਲੈਨਿੰਗ ਵੀ ਉਹਨਾਂ ਦੀ ਸੀ। ਔਰ ਇਸ ਸਾਰੇ ਪੀਰੀਅਡ 'ਚ ਕਿਵੇਂ ਜਦੋਂ ਟ੍ਰਾਇਲ ਵੀ ਚੱਲਿਆ ਇਹ ਗੱਲ ਸਾਹਮਣੇ ਆਈ ਕਿ ਕਿਵੇਂ ਜਿਹੜੀਆਂ ਟੇਪਸ ਜਿਹੜੀਆਂ ਸੀ ਉਹ ਡਿਸਟਰੋਏ ਕੀਤੀਆਂ ਗਈਆਂ RCMP ਵੱਲੋਂ, ਕਿਉਂਕਿ ਕੈਨੇਡੀਅਨ ਗਵਰਨਮੈਂਟ ਦੀ ਵੀ ਫੇਲਿਅਰ ਸੀ ਕਿ ਤੁਹਾਡੇ ਮੁਲਕ 'ਚ ਆ ਕੇ
ਤੁਹਾਡੇ ਸਿਟੀਜ਼ਨ ਕੈਨੇਡਾ ਦੇ, ਉਹ ਭਾਵੇਂ ਉਹਨਾਂ 'ਚ ਸਿੱਖ ਵੀ ਹੋਣਗੇ, ਹਿੰਦੂ ਵੀ ਹੋਣਗੇ, ਅਮਰੀਕਨ ਵੀ ਹੋਣਗੇ ਔਰ ਕੈਨੇਡੀਅਨ ਗੋਰੇ ਵੀ ਸੀ, ਲੇਕਿਨ ਜ਼ਾਹਰ ਹੈ ਕਿ ਇਹ ਕੈਨੇਡੀਅਨ ਗਵਰਨਮੈਂਟ ਦਾ ਫਰਜ਼ ਸੀ ਕਿ ਉਹ ਆਪਣੇ ਸਿਟੀਜ਼ਨਸ ਨੂੰ ਜਿਹੜਾ ਉਹ ਸੇਫਟੀ ਪ੍ਰੋਵਾਈਡ ਕਰਦੇ। ਪਰ ਜੇ ਭਾਰਤੀ ਏਜੰਸੀਆਂ ਨੇ ਇਹਨਾਂ ਦੀਆਂ ਅੱਖਾਂ 'ਚ ਘੱਟਾ ਪਾ ਕੇ ਇਹਨਾਂ ਨੂੰ ਮਿਸ ਇਨਫੋਰਮੇਸ਼ਨ ਦਿੱਤੀ ਔਰ ਇਸ ਕਿਸਮ ਦਾ ਕਾਰਾ ਕਰਵਾਇਆ ਤੇ ਇਹ ਉਹਨਾਂ ਦੀ ਫੇਲਿਅਰ ਸੀ। ਪਰ ਉਹਨਾਂ ਨੇ ਕਦੇ ਵੀ ਭਾਰਤ ਦੇ ਖਿਲਾਫ ਇਸ ਕਿਸਮ ਦੀ ਲਾਈਨ ਨੂੰ ਨਹੀਂ ਲਿਆ। ਅੱਜ ਵੀ ਕਿਹਾ ਤਾਂ ਇਹ ਜਾਂਦਾ ਹੈ ਜੀ 35-36 ਸਾਲ ਬਾਅਦ ਵੀ ਓਪਨ ਹੈ ਜੀ ਕੇਸ, ਪਰ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਕੈਨੇਡੀਅਨ ਗਵਰਨਮੈਂਟ ਨੇ ਸਿੰਸੀਅਰਲੀ ਇਹ ਜਾਣਦੇ ਹੋਏ ਵੀ, ਔਰ ਇਹ ਗੱਲ ਉਦੋਂ ਦੀ ਨਹੀਂ ਹੈ ਹੁਣ, ਜੇ ਕੈਨੇਡੀਅਨ ਇੰਟੈਲੀਜੈਂਸ ਕਹਿੰਦੀ ਹੈ ਜੀ ਜਸਟਿਨ ਟਰੂਡੋ ਜਦੋਂ ਭਾਰਤ ਦੀ ਯਾਤਰਾ ਤੇ ਜਾਂਦੇ ਨੇ ਆਪਣੀ ਵਾਈਫ ਦੇ ਨਾਲ, ਉਹ ਕਿਵੇਂ ਕਟਵਾਲ ਨਾਂ ਦਾ ਬੰਦਾ ਜਿਹੜਾ ਉੱਥੋਂ ਵਿੱਚ ਵੜ ਜਾਂਦਾ ਔਰ ਉਹਨਾਂ ਨੇ ਇਹ ਮੰਨਿਆ ਕਿ ਜੀ ਇਹ ਇਹਨਾਂ ਦਾ ਇੰਟੈਲੀਜੈਂਸ ਆਪਰੇਸ਼ਨ ਸੀ ਔਰ ਉਹ ਬੰਦਾ ਜਿਹੜਾ ਉੱਥੇ ਵਾਇਲੈਂਸ ਲਈ ਜ਼ਿੰਮੇਵਾਰ ਸੀ ਉਹ ਜਸਟਿਨ ਟਰੂਡੋ ਦੀ ਵਾਈਫ ਦੇ ਨਾਲ ਫੋਟੋ ਲਵਾਉਂਦਾ ਉੱਥੇ ਵਿੱਚ ਅੰਦਰੂਨੀ। ਤੇ ਭਾਰਤੀ ਮੀਡੀਆ ਉਹਦੇ ਤੇ ਰੌਲਾ ਪਾ ਦਿੰਦਾ, ਦੇਖੋ ਜੀ ਖਾਲਿਸਤਾਨੀ ਦਹਿਸ਼ਤਗਰਦ ਨੂੰ ਨਾਲ ਲੈ ਕੇ ਆਇਆ ਹੈ ਜਸਟਿਨ ਟਰੂਡੋ। ਸੋ ਜਿਹੜਾ ਉਹ ਬਦਨਾਮ ਕਰਨਾ ਚਾਹੁੰਦੇ ਸੀ ਉਹਨਾਂ ਨੇ ਕੀਤਾ। ਕੈਨੇਡੀਅਨ ਇੰਟੈਲੀਜੈਂਸ ਨੇ ਮੰਨਿਆ ਉਹਨਾਂ ਦੇ ਕਿ ਭਾਈ ਇਹ ਉਹਨਾਂ ਦਾ ਕੰਮ ਸੀ ਕਿ ਉਹਨੂੰ ਕਿਵੇਂ ਕਲੀਅਰੈਂਸ ਮਿਲੀ, ਲੇਕਿਨ ਜੇ ਪਹਿਲੀ ਸਟੇਜ ਦੇ ਉੱਤੇ 에ਅਰ ਇੰਡੀਆ ਦੇ ਮੁੱਦੇ ਦੇ ਉੱਤੇ ਹੀ ਜਿਹੜਾ ਕੈਨੇਡੀਅਨ ਸਰਕਾਰ ਨੇ ਕਲੀਅਰ ਭਾਵੇਂ ਉਹਨਾਂ ਦੇ ਉੱਤੇ ਹੀ ਜ਼ਿੰਮੇਵਾਰੀ ਆਂਦੀ ਤੇ ਅੱਜ ਭਾਰਤੀ ਖੁਫੀਆ ਏਜੰਸੀਆਂ ਜਿਸ ਹੱਦ ਤੱਕ ਜਾ ਕੇ ਐਕਟਿਵ ਨੇ ਇਹਨਾਂ ਮੁਲਕਾਂ ਦੇ ਵਿੱਚ, ਕੈਨੇਡਾ 'ਚ ਵੀ, ਔਰ ਮੈਨੂੰ ਲੱਗਦਾ ਹੈ ਕਿ ਭਾਈ ਅਸੀਂ ਬਹੁਤ ਵਾਰੀ, ਕਿਉਂਕਿ ਅਮਰੀਕਨਸ ਦੀ ਬਹੁਤ ਸਾਰੀ ਜਾਣਕਾਰੀ ਬਾਹਰ ਨਹੀਂ ਆਉਂਦੀ, ਪਰ ਅਸੀਂ ਦੇਖਦੇ ਹਾਂ ਕਿ ਇੱਥੇ ਜੇ ਕਨੈਟੀਕਟ ਦੇ ਵਿੱਚ ਲਾਇਬ੍ਰੇਰੀ ਦੇ ਵਿੱਚ ਇੱਕ ਸੰਤ ਭਿੰਡਰਾਂ ਵਾਲਿਆਂ ਦੀ ਤਸਵੀਰ ਔਰ ਜਿਹੜਾ ਉਹ ਸਾਰਾ ਸਿੱਖ ਸਟਰਗਲ ਨਾਲ ਰਿਲੇਟਡ ਕੋਈ ਰੈਕਗਨੀਸ਼ਨ ਹੁੰਦੀ ਹੈ ਤੇ ਇੱਥੇ ਬੈਠਾ ਇਹਨਾਂ ਦਾ ਕੌਂਸਲ ਜਨਰਲ ਲੋਕਲ ਲੌਬੀ ਵੀ ਕਰਦਾ ਔਰ ਉੱਥੋਂ ਚੁਕਾਉਣ ਦਾ ਕੰਮ ਕਰਦਾ। ਜੇ ਫ੍ਰੈਜ਼ਨੋ ਦੇ ਵਿੱਚ ਉਹਨਾਂ ਦੀ ਸਿਟੀ ਕੌਂਸਲ ਨਵੰਬਰ 84 ਨੂੰ ਸਿੱਖ ਜੈਨੋਸਾਈਡ ਐਲਾਨਣ ਦਾ ਮਤਾ ਪਾਸ ਕਰਨ ਜਾਂਦੀ ਹੈ ਤੇ ਉਸ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਕੌਂਸਲ ਜਨਰਲ ਹੈ ਉੱਥੇ ਸੈਨ ਫਰਾਂਸਿਸਕੋ ਦੇ ਵਿੱਚ ਬੈਠਾ ਹੋਇਆ ਉਹ ਲੌਬੀ ਕਰ ਰਿਹਾ ਵੀ ਇਹਨੂੰ ਨਾ, ਇਹ ਬਿਲਕੁਲ ਐਵੇਂ ਨਹੀਂ ਕਰ। ਜਿਹੜੇ ਐਮਬੈਸੀਆਂ ਕਾਉਂਸਲਰ ਨੇ ਇਹਨਾਂ ਦਾ ਕੰਮ ਵੀਜ਼ੇ ਦੇਣਾ ਜਾਂ ਦੂਜਾ ਜਾਂ ਗਵਰਨਮੈਂਟ ਲੈਵਲ ਦੇ ਉੱਤੇ ਹੈ। ਇਹ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਇਹ ਤਾਂ ਵੀਜ਼ੇ ਔਰ ਪਾਸਪੋਰਟ ਨੂੰ ਐਜ਼ ਏ ਵੈਪਨ ਇਸਤੇਮਾਲ ਕਰਦੇ ਨੇ, ਹਥਿਆਰ ਦੇ ਤੌਰ ਤੇ, ਕਿਹਨੂੰ ਕਿੱਥੇ ਫੜਨਾ। ਔਰ ਇਹੀ ਕਾਰਨ ਹੈ ਕਿ ਸਾਡੇ ਬਹੁਤ ਵਾਰ ਜਿਹੜੇ ਵੱਡੇ ਗੁਰਦੁਆਰੇ ਨੇ ਉਹਨਾਂ ਦੇ ਪ੍ਰਧਾਨ ਸਕੱਤਰ ਵੀ ਹਾਜ਼ਰੀਆਂ ਲਵਾਉਂਦੇ ਨੇ, ਕੋਈ ਹਨੇਰੇ 'ਚ ਲਵਾਉਂਦਾ, ਕੋਈ ਸਵੇਰੇ ਲਵਾਉਂਦਾ, ਕਿਉਂਕਿ ਉਹਨਾਂ ਨੂੰ ਵੀ ਥ੍ਰੈਟ ਹੁੰਦੀ ਹੈ ਕਿ ਜੀ ਤੁਹਾਡੇ ਕਾਰੋਬਾਰ ਉੱਥੇ ਨੇ, ਤੁਹਾਡਾ ਇਹ ਉੱਥੇ ਹੈ, ਤੁਹਾਡਾ ਉਹ ਉੱਥੇ ਹੈ। ਸੋ ਮੈਂ ਇਹ ਸਮਝਦਾ ਕਿ ਵੀ ਇਸ ਗੱਲ ਬਾਰੇ ਸਾਨੂੰ ਆਪਣੇ ਹੱਕਾਂ ਤੋਂ ਜਾਗਰੂਕ ਹੋਣਾ ਚਾਹੀਦਾ। ਇਹ ਕੋਈ ਇੰਟਰਫੇਰੈਂਸ ਨਹੀਂ ਕਰ ਸਕਦੇ ਸਾਡੇ ਮਾਮਲਿਆਂ 'ਚ। ਅਸੀਂ ਵੈਲ ਵਿਦਨ ਦਾ ਲਾਅ ਖਾਲਿਸਤਾਨ ਦੀ ਮੰਗ ਕਰਨਾ ਕਾਨੂੰਨੀ ਤਰੀਕੇ ਦੇ ਨਾਲ, ਉਹ ਇਹਨਾਂ ਮੁਲਕਾਂ ਦੇ ਕਾਨੂੰਨ ਦੇ ਮੁਤਾਬਕ, ਇੰਟਰਨੈਸ਼ਨਲ ਲਾਅ ਦੇ ਮੁਤਾਬਕ, ਯੂਨਾਈਟਿਡ ਨੇਸ਼ਨਸ ਦੇ ਚਾਰਟਰ ਦੇ ਮੁਤਾਬਕ ਜਸਟੀਫਾਈਡ ਹੈ। ਪਰ ਅੱਜ ਜਦੋਂ ਅਸੀਂ ਉਹਨਾਂ 331 ਮਾਸੂਮਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਦੀਆਂ ਜ਼ਿੰਦਗੀਆਂ ਭਾਰਤੀ ਏਜੰਸੀਆਂ ਦੀ ਇਸ ਭੱਦੀ ਜਿਹੜੀ ਖੇਡ ਸੀ ਉਹਦੇ 'ਚ ਗਈਆਂ, ਉੱਥੇ ਇਸ ਗੱਲ ਤੋਂ ਵੀ ਜਾਗਰੂਕ ਹੋਈ ਹੈ ਕਿ ਜਿਹੜਾ ਕੰਮ ਉਹਨਾਂ ਨੇ 35 ਸਾਲ ਪਹਿਲਾਂ ਕੀਤਾ ਸੀ ਅੱਜ ਵੀ ਉਸੇ ਜ਼ੋਰ ਦੇ ਨਾਲ ਉਹ ਲੱਗੇ ਹੋਏ ਨੇ। ਔਰ ਵਰਲਡ ਸਿੱਖ ਪਾਰਲੀਮੈਂਟ ਨੇ ਆਪਣੀ ਸਟੇਟਮੈਂਟ ਠੀਕ ਮੰਗ ਕੀਤੀ ਹੈ ਕਿ ਜਿਹੜਾ ਮਾਸਟਰਮਾਈਂਡ ਸੀ ਇਹ ਸਾਰੇ 에ਅਰ ਇੰਡੀਆ ਦੇ ਪਿੱਛੇ, ਉਹਨੂੰ ਜਿਹੜਾ ਬੇਨਕਾਬ ਕੀਤਾ ਜਾਏ। ਉਹ ਜ਼ਾਹਰ ਹੈ ਕਿ ਉਹ ਭਾਰਤ ਦੀਆਂ ਖੁਫੀਆ ਏਜੰਸੀਆਂ ਔਰ ਭਾਰਤ ਦਾ ਉਹ ਤੰਤਰ ਜਿਹੜਾ ਅੱਜ ਵੀ ਸਿੱਖਾਂ ਦੇ ਮਾਮਲੇ ਦੇ ਵਿੱਚ, ਔਰ ਇਸੇ ਵਜ੍ਹਾ ਕਰਕੇ ਜਦੋਂ ਇਹ ਫੈਸਲਾ ਬਾਹਰਲੀਆਂ ਸਿੱਖ ਜਥੇਬੰਦੀਆਂ ਨੇ 135 ਤੋਂ ਜ਼ਿਆਦਾ ਗੁਰਦੁਆਰਾ ਕਮੇਟੀਆਂ ਔਰ ਦੂਜਿਆਂ ਨੇ ਲਿਆ ਕਿ ਕੋਈ ਭਾਰਤੀ ਡਿਪਲੋਮੈਟ, ਐਮਬੈਸਡਰ, ਕੋਈ ਵੀ ਜਿਹੜਾ ਗੁਰਦੁਆਰੇ ਦੀ ਸਟੇਜ ਤੋਂ ਜਿਹੜਾ ਉਹਨੂੰ ਐਡਰੈਸ ਕਰਨ ਦਾ ਹੱਕ ਨਹੀਂ ਹੈ, ਇਹਦੀ ਵਜ੍ਹਾ ਕਰਕੇ ਕਿ ਕਿਵੇਂ ਇਹ ਸਾਡੀ ਇੱਥੋਂ ਦੀ ਜ਼ਿੰਦਗੀ ਦੇ ਵਿੱਚ ਵੀ ਇੰਟਰਫੇਅਰ ਕਰਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਦੂਸਰੇ ਮੁੱਦੇ ਬਾਰੇ ਆਪਣੇ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਜਿਹੇ ਵਕਤ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ
No contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਣ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਜੋ ਭਾਰਤ ਵੱਲੋਂ ਗੁਆਂਢੀ ਦੇਸ਼ਾਂ ਜਿਵੇਂ ਕਿ ਬੰਗਲਾਦੇਸ਼, ਨੇਪਾਲ ਅਤੇ ਸ਼੍ਰੀਲੰਕਾ ਨਾਲ ਕੀਤੇ ਗਏ ਮਾੜੇ ਵਰਤਾਅ ਕਰਕੇ ਇਹ ਦੇਸ਼ ਚੀਨ ਦੇ ਕਰੀਬ ਚਲੇ ਗਏ ਹਨ। ਕੀ ਕਾਰਨ ਹੈ ਕਿ ਭਾਰਤ ਦੇ ਇਹ ਸਾਰੇ ਹੀ ਗੁਆਂਢੀ ਦੇਸ਼ ਭਾਰਤ ਦੀ ਥਾਂ ਹੁਣ ਚੀਨ ਨੂੰ ਤਰਜੀਹ ਦੇ ਰਹੇ ਹਨ? ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਡਾਕਟਰ ਸਾਹਿਬ ਕੋਲੋਂ ਉਹਨਾਂ ਦੀ ਜ਼ੁਬਾਨੀ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, 15 ਅਗਸਤ 1947 ਨੂੰ ਅੰਗਰੇਜ਼ ਉੱਥੋਂ ਨਿਕਲਦਾ ਹੈ, ਸਬ ਕੰਟੀਨੈਂਟ ਨੂੰ ਡਿਵਾਈਡ ਕਰਦਾ ਹੈ ਇੰਡੀਆ ਔਰ ਪਾਕਿਸਤਾਨ ਦੇ ਵਿਚਕਾਰ। ਉਹਨਾਂ ਦੀ ਮੈਪ ਮੇਕਿੰਗ, ਕਲੋਨੀਅਲ ਮੈਪ ਮੇਕਿੰਗ ਦੀ ਸ਼ਰਾਰਤ, ਉਸ ਦਾ ਨਤੀਜਾ ਸਿੱਖ ਕੌਮ ਵੀ ਦੋ ਹਿੱਸਿਆਂ 'ਚ ਵੰਡੀ ਜਾਂਦੀ ਹੈ। ਪਰ ਜੰਮੂ ਕਸ਼ਮੀਰ ਦਾ ਮੁੱਦਾ ਜਿਹੜਾ ਹੈ ਉਹ ਬਿਲਕੁਲ ਇਸ ਕਿਸਮ ਦਾ ਮੁੱਦਾ ਬਣ ਜਾਂਦਾ ਹੈ ਕਿ ਉਹ ਦੋਵੇਂ ਹੀ ਦੇਸ਼, ਭਾਰਤ ਔਰ ਪਾਕਿਸਤਾਨ, ਕੁਝ ਮਹੀਨਿਆਂ ਬਾਅਦ ਇੱਕ ਦੂਜੇ ਦੇ ਆਮੋ ਸਾਹਮਣੇ ਆ ਕੇ ਖਲੋ ਜਾਂਦੇ ਨੇ ਔਰ ਕਸ਼ਮੀਰ ਦਾ ਮੁੱਦਾ UN ਸਿਕਿਉਰਿਟੀ ਕਾਉਂਸਲ 'ਚ ਪਹੁੰਚਦਾ ਹੈ। ਔਰ ਨਹਿਰੂ, ਜਿਹੜਾ ਕਿ ਅਦਰਵਾਈਜ਼ ਨਾਨ ਅਲਾਈਨ ਮੂਵਮੈਂਟ ਔਰ ਪੰਚਸ਼ੀਲ ਔਰ ਇਸ ਕਿਸਮ ਦੇ ਜਿਹੜੇ ਮੁੱਦਿਆਂ ਨੂੰ ਬੜਾ ਆਪਣੇ ਆਪ ਨੂੰ ਇੱਕ ਇੰਟਰਨੈਸ਼ਨਲ ਲੀਡਰ ਦੇ ਤੌਰ ਤੇ ਉਭਾਰਨ ਲਈ ਵਰਤਦਾ ਰਿਹਾ, ਉਹਨੇ ਕਦੇ ਵੀ, ਕਿਉਂਕਿ 48 ਦੇ ਇਸ ਮਤੇ ਤੋਂ ਲੈ ਕੇ 64 ਦੇ ਵਿੱਚ ਉਹਦੀ ਮੌਤ ਹੁੰਦੀ ਹੈ, 16 ਸਾਲ ਉਹ ਜਿਉਂਦਾ ਰਿਹਾ, ਲੇਕਿਨ ਉਹਨੇ ਕਦੇ ਵੀ ਇਹ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਸ਼ਮੀਰ ਦਾ ਮੁੱਦਾ ਹੈ ਇਸ ਨੂੰ ਆਨਰ ਨਹੀਂ ਕੀਤਾ। ਨਤੀਜੇ ਦੇ ਤੌਰ ਤੇ ਜਿਹੜਾ ਇਮੀਡੀਏਟ ਜਿਨ੍ਹਾਂ ਦੇ ਨਾਲ ਇਹ ਕਹਿੰਦੇ ਸੀ ਜੀ ਸਾਡੀ ਤਹਿਜ਼ੀਬ ਵੀ ਸਾਂਝੀ ਹੈ, ਉਰਦੂ ਵੀ ਸਾਡਾ ਕਾਮਨ ਹੈ ਔਰ ਬਲੱਡ ਵੀ ਇੱਕੋ ਹੀ ਹੈ ਤੇ ਫਲਾਣਾ ਤੇ ਢਿਮਕਾ, ਜਿਨ੍ਹਾਂ ਨੂੰ ਕਾਇਦੇ ਆਜ਼ਮ ਨੇ ਨਕਾਰਿਆ ਜੇ ਸਾਰੇ ਪਾਰਟ ਨੂੰ, ਐਂਡ ਰਾਈਟਲੀ ਸੋ, ਉਹਨੂੰ ਉਹਨਾਂ ਨੇ ਦੁਸ਼ਮਣੀ ਪਹਿਲੇ ਦਿਨ ਤੋਂ ਪਾਲੀ। ਜਾਂ ਜੇ ਇਉਂ ਕਿਹਾ ਜਾਏ ਵੀ ਪਾਕਿਸਤਾਨ ਦੀ ਹੋਂਦ ਨੂੰ ਉਹਨਾਂ ਨੇ ਐਕਸੈਪਟ ਹੀ ਨਹੀਂ ਕੀਤਾ ਤੇ ਇਹ ਸਾਹਮਣੇ। ਸੋ ਇਹ ਇੱਕ ਵੱਡਾ ਗਵਾਂਢੀ ਜਿਹੜਾ ਕੱਲ ਤੱਕ ਤੁਹਾਡਾ ਜਿਹਨੂੰ ਤੁਸੀਂ ਭਰਾ ਕਹਿੰਦੇ ਸੀ ਉਹ ਅੱਡ ਹੋਇਆ ਤੇ ਉਹਦੇ ਪ੍ਰਤੀ ਇਹ ਵਰਤਾਰਾ ਨਹਿਰੂ ਨੇ ਸ਼ੁਰੂ ਕੀਤਾ ਤੇ ਮੋਦੀ ਫਿਰ ਕਿਸ ਹੱਦ ਤੱਕ ਲੈ ਗਿਆ ਉਹ ਸਾਨੂੰ ਵੇਰਵੇ ਜਾਣ ਦੀ ਲੋੜ ਨਹੀਂ ਹੈ ਕਿ 2014 ਜਦੋਂ ਪਹਿਲੀ ਵਾਰ ਮੋਦੀ ਪ੍ਰਧਾਨ ਮੰਤਰੀ ਬਣਦਾ ਉਦੋਂ ਇਹ ਲੱਗਾ ਕਿ ਵੀ ਸ਼ਾਇਦ, ਕਿਉਂਕਿ ਅਟਲ ਬਿਹਾਰੀ ਵਾਜਪਾਈ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਜਦੋਂ ਫੋਰਨ ਮਿਨਿਸਟਰ ਵੀ ਬਣਿਆ ਦਿਸਾਈ ਦੀ ਗਵਰਨਮੈਂਟ ਜਾਂ ਬਾਅਦ ਖੁਦ ਪ੍ਰਾਈਮ ਮਿਨਿਸਟਰ ਬਣਿਆ, ਉਹਨੇ ਕਸ਼ਮੀਰੀਆਂ ਦੇ ਮੁੱਦੇ ਨੂੰ ਵੀ ਕਸ਼ਮੀਰ, ਕਸ਼ਮੀਰੀਅਤ, ਜਮਹੂਰੀਅਤ ਇਸ ਕਿਸਮ ਦੇ ਨਾਅਰੇ ਦਿੱਤੇ। ਪਾਕਿਸਤਾਨ ਦੇ ਨਾਲ ਵੀ ਬਸ ਡਿਪਲੋਮੇਸੀ ਔਰ ਦੂਸਰੇ ਦੇ ਥੱਲੇ ਘੱਟੋ ਘੱਟ, ਔਰ ਜਿਵੇਂ ਉਹ ਨੈਸ਼ਨਲ ਮੋਨੂਮੈਂਟ ਤੇ ਵੀ ਗਿਆ ਜਿੱਥੇ ਪਾਕਿਸਤਾਨ ਦੀ ਡੈਕਲੇਰੇਸ਼ਨ 23 ਮਾਰਚ 1940 ਨੂੰ ਹੋਈ ਸੀ। ਸੋ ਇਹ ਜ਼ਰੂਰ ਲੱਗਾ ਕਿ ਜਿਵੇਂ ਵਾਜਪਾਈ ਨੇ ਉਹ RSS ਦੇ ਨਫ਼ਰਤ ਦੇ ਏਜੰਡੇ ਤੋਂ ਹਟ ਕੇ ਪਾਕਿਸਤਾਨ ਨੂੰ ਤਸਲੀਮ ਕੀਤਾ, ਪਰ ਮੋਦੀ ਜਦੋਂ 2014 ਚ ਬਣਦਾ ਹੈ ਇਹ ਤਵੱਕੋ ਹੋਈ ਵੀ ਸ਼ਾਇਦ, ਕਿਉਂਕਿ ਉਹਨੇ ਇੱਕ ਚੰਗਾ ਜੈਸਚਰ ਕੀਤਾ ਕਿ ਆਪਣੇ ਸਹੁੰ ਚੁੱਕ ਸਮਾਗਮ ਦੇ ਵੇਲੇ ਜਿਹੜੇ ਸਾਰਕ ਨੇਸ਼ਨ ਨੇ, ਜਿਨ੍ਹਾਂ ਦੇ ਸਾਰੇ ਹੀ ਪਾਕਿਸਤਾਨ, ਬੰਗਲਾਦੇਸ਼, ਮਿਆਂਮਾਰ, ਮਾਲਦੀਵ, ਭੂਟਾਨ, ਇਹ ਸਾਰੇ ਜਿਹੜੇ ਨੇ ਇਹਨਾਂ ਨੂੰ ਇਨਵਾਈਟ ਕੀਤਾ। ਉਹਨਾਂ ਦੇ ਪ੍ਰਧਾਨ ਮੰਤਰੀ ਆਏ, ਨਵਾਜ਼ ਸ਼ਰੀਫ ਵੀ ਆਇਆ, ਲੇਕਿਨ ਉਸ ਤੋਂ ਫੌਰਨ ਬਾਅਦ ਜੇ ਅਸੀਂ ਦੇਖਦੇ ਹਾਂ ਮੋਦੀ ਦੀਆਂ ਨੀਤੀਆਂ ਪਾਕਿਸਤਾਨ ਪ੍ਰਤੀ, ਤਾਂ ਇਹ ਇਸ ਗੱਲ ਦੀ ਸਿਖਰ ਸੀ ਜਿਵੇਂ ਪੁਲਵਾਮਾ ਦੀ ਆੜ ਦੇ ਵਿੱਚ ਜਿਹੜੀ ਇਹਨਾਂ ਦਾ ਖੁਦ ਕੰਮ ਸੀ, ਇਹਨਾਂ ਨੇ 에ਅਰ ਸਪੇਸ ਵਾਇਲੇਟ ਕੀਤਾ, ਬਾਲਾਕੋਟ ਦੀ ਡਰਾਮੇਬਾਜ਼ੀ ਕੀਤੀ ਔਰ ਕਿਵੇਂ ਨਫ਼ਰਤ ਭਰੇ ਅੰਦਾਜ਼ ਦੇ ਵਿੱਚ ਕੱਲਾ ਪਾਕਿਸਤਾਨ ਹੀ ਨਹੀਂ
ਭਾਰਤ ਵਿਚਲੇ 200 ਮਿਲੀਅਨ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਔਰ ਇਸ ਨੇ ਇਮਰਾਨ ਖਾਨ ਜਿਹੜੇ ਆਵਾਜ਼ ਬਣੇ ਕੱਲੇ ਕਸ਼ਮੀਰੀਆਂ ਦੀ ਨਹੀਂ, ਜਦੋਂ 5 ਅਗਸਤ ਨੂੰ 2019 ਜਿਸ ਕਸ਼ਮੀਰ ਦਾ ਰੁਤਬਾ ਖਤਮ ਕੀਤਾ ਭਾਰਤ ਦੀਆਂ ਦੇ ਮੁਸਲਮਾਨਾਂ ਦੀ ਵੀ, ਔਰ ਜਿਵੇਂ ਉਹਨਾਂ ਨੇ ਫਿਰ UN ਦੇ ਵਿੱਚ ਔਰ ਗਲੋਬਲ ਉਹਨਾਂ ਦੇ ਓਪੀਨੀਅਨ ਪੇਜ ਐਡੀਟੋਰੀਅਲ ਉਹਨਾਂ ਦੀਆਂ ਲਿਖਤਾਂ ਛਪੀਆਂ। ਸੋ ਜ਼ਾਹਰ ਹੈ ਕਿ ਪਾਕਿਸਤਾਨ ਨੂੰ ਪੱਕੇ ਤੌਰ ਦੇ ਉੱਤੇ ਇਹਨਾਂ ਨੇ ਦੁਸ਼ਮਣ ਬਣਾਇਆ। श्रीलंका ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਉਹ ਨੀਤੀ ਵੀ ਇੰਦਰਾ ਗਾਂਧੀ ਦੀ ਕਿਵੇਂ ਲਿਬਰੇਸ਼ਨ ਟਾਈਗਰਸ ਆਫ ਤੈਮਲ ਐਲਮ ਲਿਟੇ ਖੜਾ ਕੀਤਾ ਔਰ ਇਸ ਸਾਰੇ ਤੋਂ ਬਾਅਦ ਜੇ ਮੌਕਾ ਵੀ ਬਣਿਆ ਇੱਕ ਸਟੇਜ ਤੇ ਭਾਰਤ ਦੇ ਕੋਲ, ਪਰ ਇਹਨੇ ਜਿਸ ਕਿਸਮ ਦੀ ਨੀਤੀ ਅਪਣਾਈ, ਜ਼ਾਹਰ ਹੈ ਪਾਕਿਸਤਾਨ ਚੀਨ ਰਿਲੇਸ਼ਨਸ਼ਿਪ ਤਾਂ 47 ਤੋਂ ਬਾਅਦ ਹੀ ਭਾਰਤ ਦੇ ਨਾਲ ਉਸ ਕਿਸਮ ਦੇ ਨਾਤਿਆਂ ਦੀ ਬਦੌਲਤ ਵੀ ਸੀ ਕਿ ਜੋ ਪਾਕਿਸਤਾਨ ਪ੍ਰਤੀ ਰੱਖਦੇ ਸੀ, ਤੇ ਜੋ ਹਸਟਿਲਿਟੀ ਭਾਰਤ ਦੀ ਵੱਧਦੀ ਗਈ, ਪਾਕਿਸਤਾਨ ਚੀਨ ਦੀ ਕੁਰਬਤ ਵੱਧਦੀ ਗਈ। श्रीलंका ਵੀ ਇਵੈਂਚੁਅਲੀ ਜਿਹੜੀ ਉਹਨਾਂ ਨੂੰ ਵੀ ਨਜ਼ਰ ਆਇਆ ਵੀ ਇਹਨਾਂ ਨੇ ਕਿਵੇਂ ਸਿਵਲ ਵਾਰ ਕਰਵਾਈ ਹੈ, ਫਿਰ IPKF ਦੇ ਥੱਲੇ श्रीलंका ਤੇ ਵੀ ਇਹਨਾਂ ਦੀ ਕਬਜ਼ਾ ਕਰਨ ਦੀ ਨੀਤੀ ਸੀ ਔਰ ਕਿਵੇਂ ਉੱਥੋਂ ਜੁੱਤੀਆਂ ਖਾ ਕੇ ਇਹਨਾਂ ਦੀ ਇੰਡੀਅਨ ਪੀਸ ਕੀਪਿੰਗ ਫੋਰਸ ਨਿਕਲੀ। ਉਹ ਵੀ ਹੁਣ ਬੰਗਲਾਦੇਸ਼ ਤੇ ਇਹਨਾਂ ਦਾ ਦਾਅਵਾ ਸੀ ਕਿ ਜੀ ਅਸੀਂ ਬਣਾ ਕੇ ਦਿੱਤਾ ਦੂਜਾ, ਪਰ ਜੋ ਇਹਨਾਂ ਦੀਆਂ ਨੀਤੀਆਂ ਮੋਦੀ ਸਰਕਾਰ ਦੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਥੱਲੇ ਜਾਂ ਬੰਗਾਲੀਵਾਨ ਦੇ ਪ੍ਰਤੀ ਨਫ਼ਰਤ ਦੀ ਲਾਈਨ, ਉਹਦਾ ਨਤੀਜਾ ਕਿ ਹੁਣ ਈਵਨ ਸ਼ੇਖ ਹਸੀਨਾ ਵਰਗੀ ਜਿਹੜੀ ਉਸੇ ਮੁਜੀਬੁਰ ਰਹਿਮਾਨ ਦੀ ਜਿਹੜਾ ਇਹਨਾਂ ਦਾ ਪਪੜ ਸੀ ਉਹਦੀ ਡਾਟਰ ਹੈ, 2 ਟਰਮਸ ਉਹ ਬਣ ਚੁੱਕੀ ਹੈ, ਹੁਣ ਵੀ ਰਾਹ ਦੀ ਉੱਥੇ ਲਗਾਤਾਰ ਪ੍ਰੈਜ਼ੈਂਸ ਹੈ, ਬਟ ਵਿਦਨ ਕੰਟਰੀ ਉਹ ਮਾਹੌਲ ਬਣ ਗਿਆ। ਰੋਹਿੰਗਿਆ ਮੁਸਲਮਾਨਾਂ ਦੇ ਮੁੱਦੇ ਤੇ ਵੀ ਅਸੀਂ ਗੱਲ ਕੀਤੀ ਕਿ ਲੋਕਾਂ ਦੇ ਵਿੱਚ ਵੀ ਉਹਨੂੰ ਲੱਗਦਾ ਹੁਣ ਇਹਨੂੰ ਸ਼ੇਖ ਹਸੀਨਾ ਨੂੰ ਵੀ ਲੱਗਣ ਲੱਗ ਗਿਆ ਕਿ ਵੀ ਨਹੀਂ ਇਹ ਸਾਡੇ ਮਿੱਤ ਨਹੀਂ ਨੇ। ਔਰ ਜਿਵੇਂ ਚਾਈਨਾ ਨੇ ਆਊਟਰੀਚ ਕੀਤਾ श्रीलंका ਨੂੰ ਵੀ, ਬੰਗਲਾਦੇਸ਼ ਨੂੰ ਵੀ, ਮਿਆਂਮਾਰ ਨੂੰ ਵੀ, ਔਰ 2 ਦਿਨ ਪਹਿਲਾਂ ਜਿਵੇਂ ਉਹਨਾਂ ਨੇ ਸਾਰੀ ਟੈਰਿਫ ਜੋ ਵੀ ਹੈ ਉੱਥੋਂ ਆਉਣ ਵਾਲੀਆਂ ਚੀਜ਼ਾਂ ਉਹ ਖਤਮ ਕੀਤੀ ਹੈ, ਉਹਦੇ ਥੱਲੇ ਉਹਨਾਂ ਨੇ ਬੰਗਲਾਦੇਸ਼ ਵੀ ਅਲਟੀਮੇਟਲੀ ਪਹਿਲਾਂ ਹੀ ਉਹਨਾਂ ਨੇ ਵਨ ਬੈਲਟ ਵਨ ਰੋਡ ਜਿਹੜਾ ਸਿਲਕ ਰੋਡ ਇਨੀਸ਼ੀਏਟਿਵ ਉਹਦੀ ਹਮਾਇਤ ਕੀਤੀ ਸੀ, ਉਹ ਵੀ ਹੱਥੋਂ ਗਿਆ। ਫਿਰ ਅਸੀਂ ਦੇਖਦੇ ਹਾਂ ਨੇਪਾਲ, ਉਸ ਦਾ ਜ਼ਿਕਰ ਅਸੀਂ ਕਰਦੇ ਰਹੇ ਕਿ ਕਿਵੇਂ ਇਹ ਪਸ਼ੂਪਤੀ ਮੰਦਰ ਚ ਵੀ ਗਿਆ ਪੂਜਾ ਲਈ, ਰੋਟੀ ਬੇਟੀ ਦੀ ਸਾਂਝ ਵੀ, ਪਰ ਜਦੋਂ ਉਹਨਾਂ ਨੇ ਆਪਣਾ ਕਨਸਟੀਟਿਊਸ਼ਨ ਬਣਾਉਣਾ ਚਾਹਿਆ ਤੇ ਇਹਨਾਂ ਨੇ ਜਿਹੜੇ ਮਦੇਸੀ ਜਿਹੜੇ ਇਹਨਾਂ ਦੇ ਬਿਹਾਰ, ਉੱਤਰਾਖੰਡ ਔਰ UP ਦੇ ਜਿਹੜੇ ਦੇਸੀ ਲੋਕ ਜਿਹੜੇ 6 ਜ਼ਿਲ੍ਹੇ ਨੇਪਾਲ ਚ ਨੇ ਉਹਨਾਂ ਰਾਹੀਂ ਉਹਨੂੰ ਰੋਕਣਾ ਚਾਹਿਆ। ਜਦੋਂ ਨੇਪਾਲ ਹਕੂਮਤ ਅੱਗੇ ਵਧੀ ਉਹਨਾਂ ਨੇ ਬਲੌਕੇਟ ਕਰ ਦਿੱਤਾ ਉੱਥੇ, ਔਰ ਕਿੰਨਾ ਬੁਰਾ ਹਾਲ ਹੋਇਆ, ਕਿੰਨੇ ਬੱਚੇ ਮਰ ਗਏ ਦਵਾਈ ਖੋਣੋਂ, ਗੈਸ ਸਿਲੰਡਰ ਦੀ 6-6 ਗੁਣਾ ਕੀਮਤ ਹੋਈ, ਦਵਾਈਆਂ 4-4 ਗੁਣਾ। ਉਹ ਨੇਪਾਲੀਆਂ ਨੇ ਮਾਫ ਨਹੀਂ ਕੀਤਾ। ਅੱਜ ਨਤੀਜਾ ਇਹ ਹੈ ਕਿ ਨੇਪਾਲ ਨੇ ਆਪਣਾ ਨਕਸ਼ਾ ਵੀ ਜਾਰੀ ਕਰਕੇ 3 ਇਲਾਕੇ ਭਾਰਤ ਦੇ ਆਪਣੇ ਹੀ ਦਿਖਾਏ ਨੇ ਤੇ ਫੌਜ ਵੀ ਲਿਆ ਕੇ ਉਹਨਾਂ ਨੇ ਬਾਰਡਰ ਤੇ ਖੜੀ ਕਰ ਦਿੱਤੀ ਹੈ। ਇਹ ਨੇਪਾਲ ਦੇ ਨਾਲ ਹੈ। ਭੂਟਾਨ ਇਸ ਵੇਲੇ ਇੱਕੋ ਇੱਕ ਹੈ, ਉਹ ਵੀ ਉਹਨਾਂ ਨੇ ਦੇਖ ਲਿਆ ਡੋਕਲਾਮ ਦੇ ਮੁੱਦੇ ਤੇ ਵੀ ਭਾਰਤ ਦੇ ਪੱਲੇ ਕੁਝ ਨਹੀਂ ਹੈ, ਚੀਨ ਉੱਥੇ ਬੈਠ ਗਿਆ ਆ ਕੇ। ਔਰ ਅਲਟੀਮੇਟਲੀ ਤੁਸੀਂ ਬਾਕੀ ਕਿਹੜਾ ਦੇਸ਼ ਹੈ, श्रीलंका ਹੈ, ਨੇਪਾਲ ਹੈ, ਭੂਟਾਨ ਹੈ, ਮਾਲਦੀਵਸ ਬੇਸ਼ੱਕ ਰਾਹ ਨੇ ਉੱਥੇ ਕੂ ਕਰਾ ਕੇ ਹੁਣ ਆਪਣਾ ਬੰਦਾ ਲਿਆ ਕੇ ਖੜਾ ਕੀਤਾ ਹੈ, ਲੇਕਿਨ ਮਾਲਦੀਵਸ ਨੇ ਵੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਨੂੰ ਦੀ ਹਮਾਇਤ ਕੀਤੀ ਹੈ। ਹੁਣ ਇਸ ਸਾਰੇ ਦੇ ਉੱਤੇ ਜਿਹੜੀ ਗੱਲ ਅੱਜ ਈਵਨ ਜਿਹੜੀ ਇਹਨਾਂ ਦੀ ਇੱਕ ਫੋਰਨ ਪਾਲਿਸੀ ਮੈਗਜ਼ੀਨ ਹੈ ਉਹਨਾਂ ਦੇ ਵਿੱਚ ਇੱਕ ਪ੍ਰੋਮੀਨੈਂਟਲੀ ਆਰਟੀਕਲ ਜਿਹਨੂੰ ਲਿਖਣ ਵਾਲਾ ਵੀ ਇੱਕ ਬੰਗਾਲੀ ਹਿੰਦੂ ਹੈ, ਸੁਮੀਤ ਗੈਂਗੁਲੀ, ਔਰ ਉਹਨੇ ਕਿਹਾ ਕਿ ਇੰਡੀਆ ਇਜ਼ ਪੇਇੰਗ ਦਾ ਪ੍ਰਾਈਸ ਫॉर ਨੈਗਲੈਕਟਿੰਗ ਇਟਸ ਨੇਬਰਸ। ਔਰ ਉਹਨਾਂ ਕਿਹਾ ਉਹਦੇ ਸਾਰੇ ਮੁਲਕ ਜਿਹੜੇ ਨੇ ਬੰਗਲਾਦੇਸ਼, ਨੇਪਾਲ, श्रीलंका, ਔਰ ਉਹਨਾਂ ਨੇ ਕਿਹਾ ਕਿ ਚਾਈਨਾ ਇਜ਼ ਟੇਕਿੰਗ ਐਡਵਾਂਟੇਜ ਆਫ ਹਿਸ ਫੇਲਿਅਰ ਟੂ ਡੂ ਸੋ, ਕਿ ਉਹ ਤਾਂ ਉਹਨਾਂ ਨੇ ਆਪਣਾ ਦੋਸਤਾਨਾ ਸੰਬੰਧ ਨਹੀਂ ਰੱਖਿਆ ਉਹਦੇ ਨਾਲ, ਇਹਨਾਂ ਗਵਾਂਢੀਆਂ ਦੇ ਨਾਲ। ਤੇ ਹੁਣ ਨਤੀਜਾ ਇਹ ਹੈ ਵੀ ਇਹ ਸਾਰੇ ਹੀ ਦੇਸ਼, ਔਰ ਜਿਹੜਾ ਚਾਈਨਾ ਦਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਉਹਨਾਂ ਦਾ ਮਾਸਟਰ ਸਟ੍ਰੋਕ ਸੀ, ਔਰ ਉਹਨਾਂ ਨੇ ਜੋ ਕੁਝ ਭਾਰਤ ਨੇ ਕਸ਼ਮੀਰ ਦੇ ਵਿੱਚ ਕੀਤਾ ਲਗਾਤਾਰਤਾ ਨਾਲ ਕਰ ਰਹੇ ਨੇ। ਇਹ ਵੀ ਆਵਾਜ਼ ਜਿਹੜੇ ਸਮਝਦੇ ਸੀ ਕਿ ਜੀ ਦੇਖੋ ਅਮਰੀਕਾ ਸਾਡੇ ਨਾਲ ਸੀ, ਅਸੀਂ ਗੁਪਚੁਪ ਕਰ ਲਿਆ, ਨਹੀਂ, ਇਹ ਜੋ ਕੁਝ ਵੀ ਅੱਜ ਲਦਾਖ ਫਲੇਅਰ ਅਪ ਹੋਣਾ ਹੈ, ਚਾਈਨਾ ਦਾ ਖੁੱਲ ਕੇ ਆਣਾ ਹੈ, ਔਰ ਈਵਨ ਗਵਾਂਢੀਆਂ ਨੂੰ ਵੀ ਲੱਗਣ ਲੱਗ ਗਿਆ ਵੀ ਨਹੀਂ ਇਹ ਕਿਸੇ ਕੰਮ ਦੇ ਨਹੀਂ ਨੇ। ਔਰ ਜਿਹੜਾ ਮੁੱਦਾ ਇਹ ਸਮਝਦੇ ਸੀ ਕਿ ਡੈਡ ਹੋ ਗਿਆ, ਅੱਜ ਹੀ ਮੈਂ ਜਦੋਂ ਗੱਲਬਾਤ ਕਰ ਰਿਹਾ ਖਬਰ ਹੈ ਕਿ ਇੰਗਲੈਂਡ ਦੀ ਮੈਂਬਰ ਪਾਰਲੀਮੈਂਟ ਹੈ ਡੈਬੀ ਅਬਰਾਹਮ seeks United Nations Security Council meeting on Kashmir to avert global disaster। ਉਹਨੇ ਇੱਕ ਬਿਆਨ ਦੇ ਵਿੱਚ ਇਹ ਕਿਹਾ
ਇਹ ਆਲ ਪਾਰਟੀ ਪਾਰਲੀਮੈਂਟਰੀ ਕਸ਼ਮੀਰ ਗਰੁੱਪ ਦੀ ਚੇਅਰਮੈਨ ਹੈ ਔਰ ਉਹਨੇ ਬ੍ਰਿਟਿਸ਼ ਪਾਰਲੀਮੈਂਟ ਨੂੰ ਕਿਹਾ ਔਰ ਆਪਣੀ ਹਕੂਮਤ ਨੂੰ ਕਿਹਾ ਕਿ ਅਪਰੋਚ ਕਰੋ, UN ਸਿਕਿਉਰਿਟੀ ਕਾਉਂਸਲ ਦੀ ਮੀਟਿੰਗ ਸੱਦੋ ਕਸ਼ਮੀਰ ਤੇ, ਤਾਂ ਕਿ ਜਿਹੜਾ ਗਲੋਬਲ ਡਿਜ਼ਾਸਟਰ ਹੈ ਉਸ ਨੂੰ ਅਵਰਟ ਕੀਤਾ ਜਾ ਸਕੇ। ਉਹਨਾਂ ਨੇ ਕਿਹਾ ਵੀ ਇਹ ਕਸ਼ਮੀਰ ਦੀ ਪਾਲਿਸੀ ਹੈ ਔਰ ਇਹਦੇ ਵਿੱਚ ਕੰਪਲੈਸੈਂਸੀ ਆਫ ਇੰਟਰਨੈਸ਼ਨਲ ਕਮਿਊਨਿਟੀ ਐਜ਼ ਅ ਹੋਲ contributed to the crisis unfolding at the line of actual control in Ladakh, occupied Jammu and Kashmir। ਕਿ ਜੇ ਇੰਟਰਨੈਸ਼ਨਲ ਕਮਿਊਨਿਟੀ ਚੁੱਪ ਨਾ ਰਹਿੰਦੀ, ਕੰਪਲੈਸੈਂਟ ਨਾ ਹੁੰਦੀ ਇੰਡੀਆ ਦੇ ਨਾਲ, ਤੇ ਇਸ ਵੇਲੇ ਲਦਾਖ ਕ੍ਰਾਈਸਿਸ ਵੀ ਨਾ ਹੁੰਦਾ, ਜਿੱਥੇ ਕਿ ਉਹਨੇ ਕਿਹਾ ਕਿ she said Indian and Chinese armies are toe to toe and there has been maximum standoff between Pakistan and India since last August। I do not need to remind anybody that these three are nuclear powers। ये तीन nuclear power चाइना, पाकिस्तान और ਜਿਹੜਾ ਇੰਡੀਆ ਹੈ nuclear powers ਨੇ। ਔਰ ਇਸ ਵੇਲੇ ਜੋ ਹਾਲਾਤ ਬਣ ਗਏ ਨੇ, ਇਹਦੀਆਂ ਜੜ੍ਹਾਂ ਉਹ ਕਸ਼ਮੀਰ ਦਾ ਸਟੇਟਸ ਖਤਮ ਕਰਨਾ ਹੈ, ਜਿਹਦੇ ਚ ਕਿ ਇੰਟਰਨੈਸ਼ਨਲ ਕਮਿਊਨਿਟੀ ਚੁੱਪ ਰਹੀ ਔਰ ਇਹ ਕੰਪਲੈਸੈਂਟ ਬਣੀ। ਸੋ ਮੈਂ ਸਮਝਦਾ ਹਾਂ ਵੀ ਭਾਰਤ ਦਾ ਅਸਲ ਚ ਜਨਾਜ਼ਾ ਨਿਕਲ ਗਿਆ ਦੁਨੀਆ ਦੇ ਸਾਹਮਣੇ। ਇਹਨਾਂ ਦਾ ਜੇ ਅਮਰੀਕਾ ਨਹੀਂ ਬੋਲਿਆ ਜਾਂ ਦੂਜਾ ਨਹੀਂ ਚੀਨ ਦੇ ਨਾਲ ਟਕਰਾਅ ਵੇਲੇ, ਕਿਉਂਕਿ ਇਹਨਾਂ ਨੂੰ ਹਰ ਇੱਕ ਨੂੰ ਸਮਝ ਆ ਗਈ ਹੈ ਕਿ ਇਹਨਾਂ ਦੇ ਪੱਲੇ ਕੁਝ ਨਹੀਂ ਹੈ। ਔਰ ਅਕਸਰ ਇਹ ਸਾਡੀ ਜਿਹੜੀ ਫੋਕ ਵਿਜ਼ਡਮ ਹੈ ਆਮ ਲੋਕਾਂ ਦੀ, ਬਹੁਤ ਵਾਰੀ ਕਿਸੇ ਬਾਰੇ ਜਾਣਨਾ ਹੁੰਦਾ ਸੀ, ਕਹਿੰਦੇ ਸੀ ਵੀ ਰਿਸ਼ਤੇਦਾਰਾਂ ਨੂੰ ਨਾ ਪੁੱਛੋ, ਗਵਾਂਢੀਆਂ ਨੂੰ ਪੁੱਛੋ, ਕਿ ਗਵਾਂਢੀਆਂ ਨੂੰ ਸਭ ਪਤਾ ਹੁੰਦਾ ਕੌਣ ਕੀ ਹੈ, ਜਾਂ ਮਹੱਲੇਦਾਰਾਂ ਨੂੰ ਪੁੱਛੋ ਜਾਂ ਪਿੰਡ ਵਾਲਿਆਂ ਨੂੰ ਪੁੱਛੋ। ਵੀ ਬੰਦਾ ਬਾਹਰ ਜਾ ਕੇ ਭਾਵੇਂ ਜਿੰਨਾ ਮਰਜ਼ੀ ਖੱਬੀ ਖਾਨ ਬਣ ਜਾਏ, ਪਰ ਜਿੱਥੇ ਉਹ ਰਹਿੰਦਾ ਉਸ ਤੋਂ ਪਤਾ ਹੁੰਦਾ ਉਹਦੇ ਆਲੇ ਦੁਆਲੇ ਚ ਕਿ ਵੀ ਇਹਦੀ ਕਰਤੂਤ ਕੀ ਹੈ। ਤੇ ਹੁਣ ਆ ਭਾਰਤ ਦੇ 7-8 ਗਵਾਂਢੀ ਦੇਸ਼ ਜੇ ਕੋ ਉਹਨਾਂ ਨੂੰ ਪੁੱਛੇਗਾ ਤੇ ਉਹ ਕਹਿਣਗੇ ਭਾਰਤ ਦੁਰ ਫਿਟੇ ਮੂੰਹ ਦੇ, ਉਹਦਾ ਕੀ ਆ, ਕਹਿੰਦਾ ਉਹਦੇ ਸਿਰ ਚ ਸਵਾ, ਉਹ ਕਹਿੰਦਾ ਛੱਡੋ ਜੀ ਇਹ ਤਾਂ ਹੈ ਹੀ ਨਹੀਂ, ਕਾਸੇ ਜੋਗੇ ਨਹੀਂ। ਮੈਂ ਸਮਝਦਾ ਵੀ ਇਸ ਸਾਰੇ ਚੋਂ ਇਹ ਤਾਂ ਜੇ ਗਵਾਂਢੀਆਂ ਦੀ ਗੱਲ ਅਸੀਂ ਕਰ ਰਹੇ, ਤੇ ਜੇ ਉਸ ਘਰ ਚ ਰਹਿਣ ਵਾਲਿਆਂ ਨੂੰ ਪੁੱਛਣਾ ਹੋਏ ਤੇ ਫਿਰ ਅਕਲੀਅਤਾਂ ਨੂੰ ਪੁੱਛ ਲਓ ਕਿ ਸਾਡਾ ਕੀ ਹਸ਼ਰ ਕੀਤਾ ਹੋਇਆ। ਤੇ ਜਦੋਂ ਫਿਰ ਇਸ ਕਿਸਮ ਦਾ ਕਿਸੇ ਦਾ ਰੈਪੂਟੇਸ਼ਨ ਹੁੰਦਾ ਤੇ ਫਿਰ ਉਹ ਅਮਰੀਕਨ ਕਹਿੰਦੇ ਨੇ ਯੂ ਗਾਟਾ ਗੋ, ਕਿ ਭਾਈ ਹੁਣ ਤੈਨੂੰ ਜਾਣਾ ਹੀ ਬਣਦਾ ਇੱਥੋਂ, ਜਾਂ ਤੇਰਾ ਅੰਤ ਹੀ ਜਿਹੜਾ ਇਹੀ ਇੱਕ ਹੱਲ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਦਰਸ਼ਕੋ ਬ੍ਰੇਕ ਬਾਅਦ ਆਪਾਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਫੋਰਥ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਪਾਕਿਸਤਾਨ ਨੇ ਇਲਜ਼ਾਮ ਲਗਾਇਆ ਹੈ ਕਿ ਭਾਰਤ ਵੱਲੋਂ ਅਫਗਾਨਿਸਤਾਨ ਵਿੱਚ ਦਹਿਸ਼ਤਗਰਦੀ ਫੈਲਾਉਣ ਲਈ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ। ਪਾਕਿਸਤਾਨ ਨੇ 3 ਭਾਰਤੀਆਂ ਦੇ ਨਾਮ ਬੜੇ ਇੰਜੀਨੀਅਰ ਹੋਣ ਦੇ ਭੇਸ ਵਿੱਚ ਅਫਗਾਨਿਸਤਾਨ ਵਿੱਚ ਦਹਿਸ਼ਤਗਰਦੀ ਦਾ ਮਾਹੌਲ ਸਿਰਜ ਰਹੇ ਹਨ। ਦੂਸਰੇ ਪਾਸੇ ਪਾਕਿਸਤਾਨ ਨੇ ਇਸਲਾਮਾਬਾਦ ਦੇ ਵਿੱਚ ਇੱਕ ਹਿੰਦੂ ਮੰਦਿਰ ਅਤੇ ਸ਼ਮਸ਼ਾਨ ਘਾਟ ਬਣਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ। ਸੋ ਇਸ ਉੱਪਰ ਵਿਚਾਰ ਚਰਚਾ ਹੋਏਗੀ ਔਰ ਨਾਲ ਹੀ ਆਪਾਂ ਗੁਰਬਾਣੀ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਇਸ ਮੁੱਦੇ ਬਾਰੇ ਤੁਹਾਡੀਆਂ ਕੀ ਵਿਚਾਰਾਂ ਨੇ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ ਸੈਗਮੈਂਟ 'ਚ ਡਿਸਕਸ ਕੀਤਾ ਹੈ ਵੀ ਭਾਰਤ ਨੇ ਆਪਣੇ ਗੁਆਂਢੀਆਂ ਦੇ ਨਾਲ ਕੀ ਵਰਤਾਰਾ ਕੀਤਾ ਹੈ
ਕਿ ਅੱਜ ਕੋਈ ਵੀ ਦੇਸ਼ ਗਵਾਂਢ ਦਾ ਮੁਲਕ ਉਹਨਾਂ ਦੇ ਨਾਲ ਨਹੀਂ ਖਲੋਤਾ। ਇਸ ਦੇ ਉਲਟ ਚੀਨ ਨੇ ਉਹਨਾਂ ਪ੍ਰਤੀ ਜੋ ਰਵੱਈਆ ਰੱਖਿਆ, ਅੱਜ ਸਾਰੇ ਚਾਈਨਾ ਦੇ ਆਰਬਿਟ 'ਚ ਨੇ। ਔਰ ਜੇ ਭਾਰਤ ਜਿੱਥੇ 1 ਬਿਲੀਅਨ 300 ਮਿਲੀਅਨ ਲੋਕ ਨੇ ਆਪਣੇ ਆਪ ਨੂੰ ਪੁਰਾਣੀ ਸਿਵਲਾਈਜੇਸ਼ਨ ਔਰ ਵੱਡਾ ਫਿਊਚਰ ਦੀ ਪਾਵਰ ਦੇਖਦੇ ਨੇ, ਪਰ ਤੁਸੀਂ ਕੁੱਲ ਮਿਲਾ ਕੇ ਜੇ ਇਹਨਾਂ ਦੀ ਇੰਟਰਨੈਸ਼ਨਲ ਲੈਵਲ ਤੇ UN ਦੇ ਵਿੱਚ ਅਦਰਵਾਈਜ਼ ਪਰਫਾਰਮੈਂਸ ਦੇਖੋ ਤਾਂ ਇਹਨਾਂ ਦੀ 1 ਪੁਆਇੰਟ ਸੈਂਟਰਡ ਫੋਰਨ ਪਾਲਿਸੀ ਰਹੀ ਹੈ ਕਿ ਪਾਕਿਸਤਾਨ ਨੂੰ ਟਾਰਗੇਟ ਕਰਨਾ, ਪਾਕਿਸਤਾਨ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਵਾਉਣਾ। ਕਦੇ ਤੁਸੀਂ ਲਸ਼ਕਰੇ ਤੌਇਬਾ ਕਰ ਲਓ, ਕਦੇ ਤੁਸੀਂ ਕੋਈ ਹੋਰ ਜਿਹੜਾ ਮੁਜਾਹਿਦੀਨ ਦਾ ਕੋਈ ਗਰੁੱਪ ਬਣਾ ਕੇ ਜਿਹੜਾ ਹਿਜ਼ਬੁਲ ਮੁਜਾਹਿਦੀਨ ਤਾਂ ਇਹਨਾਂ ਦੀ ਹੈ, ਕੋਈ ਹੋਰ ਇਸ ਕਿਸਮ ਦਾ ਕਿ ਵੀ ਉਹਨਾਂ ਨਾਲ ਤੁਸੀਂ ਜੋੜ ਦਿਓ, ਕਸ਼ਮੀਰੀ ਮੁਜਾਹਿਦੀਨਾਂ ਨਾਲ ਜੋੜ ਦਿਓ ਔਰ ਫਿਰ ਸੈਂਟਰ 'ਚ ਫੈਡਰਲ ਇੰਟਰਨੈਸ਼ਨਲ ਲੈਵਲ ਤੇ ਬਦਨਾਮ ਕਰਕੇ ਉਹਨਾਂ ਨੂੰ ਜਿਹੜਾ ਅਲਟੀਮੇਟਲੀ ਪਾਕਿਸਤਾਨ ਨੂੰ ਐਪੀ ਸੈਂਟਰ ਆਫ ਟੈਰਰਿਜ਼ਮ ਬਣਾ ਦਿਓ। ਉਹਦੇ ਤੇ ਜਿਹੜਾ ਉਹਨਾਂ ਦਾ ਕਦੇ ਵੀ ਇਹ ਖਾਬ ਪੂਰਾ ਨਹੀਂ ਹੋਇਆ, ਕਿਉਂਕਿ ਹੈ ਹੀ ਝੂਠ ਦੇ ਉੱਤੇ ਮਬਨੀ ਹੁੰਦਾ। ਸਭ ਤੋਂ ਵੱਡੀ ਟੈਰਰਿਸਟ ਜਮਾਤ ਅੱਜ RSS ਹੈ ਭਾਰਤ ਦੀ, ਔਰ ਜਿੰਨਾ ਟੈਰਰਿਜ਼ਮ ਭਾਰਤ ਨੇ ਆਪਣੇ ਗੁਆਂਢ ਮੁਲਕਾਂ ਸ੍ਰੀਲੰਕਾ ਹੋਏ, ਬੰਗਲਾਦੇਸ਼ ਹੋਏ, ਔਰ ਕਿਸ ਕਿਸਮ ਦਾ ਇਹਨਾਂ ਨੇ ਸਾਰਾ ਮਾਹੌਲ ਸਿਰਜਿਆ। ਅਸੀਂ 에ਅਰ ਇੰਡੀਆ ਹਾਦਸੇ ਦੀ ਗੱਲ ਕਰਕੇ ਹਟੇ, ਪਰ ਇੱਕ ਮੈਨੂੰ ਹਮੇਸ਼ਾ ਹੀ ਰਿਹਾ ਕਿ ਵੀ ਪਾਕਿਸਤਾਨ ਹਮੇਸ਼ਾ ਹੀ ਉਹਨਾਂ ਦੇ ਜਿਹੜੇ ਡਿਪਲੋਮੈਟ ਨੇ ਜਾਂ ਫੋਰਨ ਪਾਲਿਸੀ ਮੇਕਰ ਨੇ ਉਹ ਡਿਫੈਂਸਿਵ ਰਹੇ ਨੇ, ਉਹ ਡਿਫੈਂਸ ਦੇ ਵਿੱਚ ਖੇਡਦੇ ਰਹੇ ਨੇ। ਡਿਫੈਂਸ ਹਮੇਸ਼ਾ ਲੂਜ਼ਿੰਗ ਹੁੰਦਾ ਹੈ। ਇਸ ਦੇ ਉਲਟ ਜਿਵੇਂ ਭਾਰਤ ਨੇ ਵਿਦਨ ਪਾਕਿਸਤਾਨ ਦਹਿਸ਼ਤਗਰਦੀ ਕੀਤੀ, ਕੁਲਭੂਸ਼ਣ ਯਾਦਵ ਵਰਗਾ ਬੰਦਾ ਪਾਕਿਸਤਾਨ ਦੇ ਕੋਲ ਆਇਆ ਜਿਹਨੂੰ ਉਹਨਾਂ ਨੇ ਕਾਬੂ ਕੀਤਾ, ਕਿ ਕਿਵੇਂ ਉਹਨੇ ਬਲੋਚਿਸਤਾਨ 'ਚ ਕੀ ਕੀਤਾ, ਕਿਵੇਂ ਉਹਨਾਂ ਨੇ ਈਵਨ ਅੱਜ ਵੀ ਜਿਹੜਾ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਜਿਹਨੂੰ ਕਹਿੰਦੇ ਸੀ ਉਹ ਖੈਬਰ ਪਖਤੂਨਖਵਾ ਹੈ, ਉੱਥੇ ਤਨਜ਼ੀਮ ਹੋਏ। ਇਸ ਤੋਂ ਪਹਿਲਾਂ ਇਹੀ ਕੰਮ ਉਹ ਅਲਤਾਫ ਹੁਸੈਨ ਦੇ ਨੂੰ ਸਪੋਰਟ ਕਰਕੇ ਕਰਦੇ ਰਹੇ ਨੇ, ਪਰ ਕਦੇ ਵੀ ਪਾਕਿਸਤਾਨ ਨੇ ਇੰਟਰਨੈਸ਼ਨਲੀ ਆਪਣਾ ਕੇਸ ਬਿਲਟ ਨਹੀਂ ਕੀਤਾ ਕਿ ਕਿੰਨੀ ਵੱਡੀ ਟੈਰਰਿਸਟ ਕੰਟਰੀ ਹੈ ਭਾਰਤ ਔਰ ਕਿਵੇਂ ਉਹ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਕਰਦੀ ਹੈ। ਪਰ ਅੱਜ ਖਬਰ ਦੇਖ ਕੇ ਮੈਨੂੰ ਥੋੜੀ ਜਿਹੀ ਤਸੱਲੀ ਹੋਈ, ਹਾਲਾਂਕਿ ਇਹਦਾ ਸੰਬੰਧ 2019 ਦੇ ਨਾਲ ਜੁੜਦਾ ਹੈ ਕਿ ਪਾਕਿਸਤਾਨ, ਇਹ ਭਾਰਤੀ ਮੀਡੀਆ ਨੇ ਦਿੱਤੀ ਹੈ, ਉਹਨਾਂ ਦੀ ਏਜੰਸੀ ਦੀ ਖਬਰ ਹੈ ਕਿ Pakistan attempts to list 3 Indians in Afghanistan as terror sponsors. Pakistan alleges that these people were using their work as engineers as cover to provide financial, technical and material support to terrorist groups. ਕਿ ਪਾਕਿਸਤਾਨ ਨੇ ਇੰਟਰਨੈਸ਼ਨਲ ਲੈਵਲ ਤੇ ਮੂਵ ਕੀਤਾ ਕਿ 3 ਭਾਰਤੀ ਜਿਹੜੇ ਉੱਥੇ ਇੰਜੀਨੀਅਰ ਬਣ ਕੇ ਅਫਗਾਨਿਸਤਾਨ 'ਚ ਰਹਿ ਰਹੇ ਨੇ, ਲੇਕਿਨ ਉਹ ਦਹਿਸ਼ਤਗਰਦਾਂ ਨੂੰ ਪੈਸੇ ਵੱਲੋਂ ਵੀ, ਤਕਨੀਕ ਵੱਲੋਂ ਵੀ ਔਰ ਹੋਰ ਲੋੜੀਂਦੀਆਂ ਚੀਜ਼ਾਂ ਦੇ ਕੇ ਦਹਿਸ਼ਤਗਰਦੀ ਫੈਲਾ ਰਹੇ ਨੇ। ਇਹਨਾਂ ਨੂੰ ਜਿਹੜਾ ਦਹਿਸ਼ਤਗਰਦ ਐਲਾਨਿਆ ਜਾਏ, ਉਹਨਾਂ ਦੇ ਵਿੱਚ ਅਜੋਏ ਮਿਸਤਰੀ, ਗੋਬਿੰਦਾ ਪਟਨਾਇਕ ਐਂਡ ਆਂਗਰਾ ਆਪਾ ਜੀ, ਇਹ 3 ਜਿਹੜੇ ਨੇ ਉਹਨਾਂ ਨੇ ਕਿਹਾ। ਔਰ ਹਾਲਾਂ ਉਹਨਾਂ ਨੇ ਪਿਛਲੇ ਸਾਲ ਵੀ ਇਸ ਖਬਰ ਦੇ ਮੁਤਾਬਕ ਪਾਕਿਸਤਾਨ ਨੇ ਇੱਕ ਨੋਮੀਨੇਟ ਕੀਤਾ ਸੀ ਵੈਨੂਦਾਵ ਡੋਂਗਰਾ ਐਜ਼ ਏ ਟੈਰਰਿਸਟ, ਲੇਕਿਨ ਉਦੋਂ ਅਮਰੀਕਾ ਨੇ ਕਿਹਾ ਨਹੀਂ ਐਵੀਡੈਂਸ ਪ੍ਰੋਪਰ ਸਪੋਰਟ ਨਹੀਂ ਹੈ। ਪਰ ਹੁਣ ਜਿਹੜਾ ਇਸ ਸਾਰੇ ਤੋਂ ਪਾਕਿਸਤਾਨ ਦਾ ਇਹ ਕਹਿਣਾ ਹੈ ਕਿ ਟੇਕਿੰਗ ਐਡਵਾਂਟੇਜ ਆਫ ਦਾ ਪ੍ਰੋਲੌਂਗਡ ਕਨਫਲਿਕਟ ਇਨ ਆਵਰ ਨੇਬਰਹੁੱਡ, India has fomented terrorism inside Pakistan by providing training, financial and material support to terrorist groups to kill innocent people in Pakistan. These Indian nationals are now residing in India with impunity, which vindicates Pakistan's position that India is a state sponsor of terrorism. ਹੁਣ ਇਹ ਮੈਂ ਸਮਝਦਾ ਵੀ ਬਹੁਤ ਚੰਗਾ ਮੂਵ ਹੈ, ਇਹਨੂੰ ਆਪਣੇ ਮੀਡੀਆ 'ਚ ਵੀ ਪ੍ਰਚਾਰੋ, ਆਉਣ ਵਾਲੇ ਪੀਰੀਅਡ 'ਚ ਵੀ ਜਿਹੜੇ ਵੀ ਇਸ ਕਿਸਮ ਦੀ ਇਹਨਾਂ ਦੀ ਕਾਰਵਾਈ ਹੈ, ਤਾਂ ਕਿ ਇਹ ਜਿਹੜਾ ਅਸਲ ਖੂਨੀ ਹੈ, ਮਰਡਰਰ ਹੈ, ਉਹ ਆਪ ਇਨੋਸੈਂਟ ਬਣਿਆ ਹੋਇਆ। ਜੇ ਪਾਕਿਸਤਾਨ ਨੇ ਇਹ ਆਫੈਂਸਿਵ ਲਿਆ ਹੁੰਦਾ ਤੇ ਇਹ ਨਾ ਹੁੰਦਾ ਕਿ ਭਾਈ ਇਹ ਨਰਿੰਦਰ ਮੋਦੀ, ਅਮਿਤ ਸ਼ਾਹ, ਜਿਨ੍ਹਾਂ ਨੇ ਹਜ਼ਾਰਾਂ ਬੇਗੁਨਾਹ ਮੁਸਲਮਾਨ ਗੁਜਰਾਤ ਦੇ ਵਿੱਚ 2002 'ਚ ਮਾਰੇ, ਉਹ ਅੱਜ ਇੰਟਰਨੈਸ਼ਨਲ ਸਟੇਚਰ ਲੈ ਕੇ ਘੁੰਮਦੇ ਹੁੰਦੇ ਔਰ ਉਹ ਸਭ ਤੋਂ ਵੱਡੇ ਯੋਗਾ ਔਰ ਪੀਸ ਔਰ ਗਾਂਧੀ ਔਰ ਉਸ ਦੇ ਪ੍ਰਚਾਰਕ ਬਣੇ ਹੁੰਦੇ ਔਰ ਪਾਕਿਸਤਾਨ ਨੂੰ ਜਿਹੜਾ ਉਹ ਦਹਿਸ਼ਤਗਰਦ ਬਣਾ ਰਹੇ ਹੁੰਦੇ। ਸੋ ਮੈਂ ਸਮਝਦਾ ਵੀ ਪਾਕਿਸਤਾਨ ਦੀ
ਇਹ ਟੂ ਪ੍ਰੋਂਗ ਸਟ੍ਰੈਟਜੀ, ਇੱਕ ਪਾਸੇ ਜਿੱਥੇ ਉਹਨਾਂ ਨੇ ਇੰਟਰਨੈਸ਼ਨਲੀ ਇਸ ਸਾਰੇ ਨੂੰ ਲਿਆ, ਉੱਥੇ ਖਬਰ ਦੇਖ ਕੇ ਬਹੁਤ ਵਾਰ ਅਸੀਂ ਸਿੱਖਾਂ ਦੇ ਹਵਾਲੇ ਨਾਲ ਖਬਰ ਦੇਖਦੇ ਹਾਂ ਕਿ ਪਾਕਿਸਤਾਨ ਜਿਵੇਂ ਕਰਤਾਰਪੁਰ ਕੋਰੀਡੋਰ ਦੀ ਓਪਨਿੰਗ, ਜਾਂ ਅਸੀਂ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਗੱਲ ਕੀਤੀ ਕਿ ਉਹਦੇ ਤੇ ਕੰਸਟਰਕਸ਼ਨ ਵਰਕ ਚੱਲ ਰਿਹਾ, ਔਰ ਲੇਕਿਨ ਕਿਉਂਕਿ ਇੰਡੀਅਨ ਮੀਡੀਆ ਆਪਣੀਆਂ ਉੱਥੇ ਤਾਂ ਦਬਾ ਹੀ ਦਿੰਦਾ ਉਹਨਾਂ ਖਬਰਾਂ ਨੂੰ। ਹਾਲਾਂ ਪਾਕਿਸਤਾਨ ਨੇ ਉਹ ਕਟਾਕਸ਼ ਰਾਜ ਹਿੰਦੂ ਮੰਦਿਰ ਹੋਏ ਜਾਂ ਸ਼ਾਰਦਾ ਪੀਠ ਹੋਏ ਆਜ਼ਾਦ ਕਸ਼ਮੀਰ 'ਚ, ਜਿਹੜੀ 1000 ਸਾਲ ਪੁਰਾਣੀ ਯੂਨੀਵਰਸਿਟੀ ਸੀ, ਉਹਨਾਂ ਨੂੰ ਵੀ ਉਹਨਾਂ ਨੇ ਰੈਨੋਵੇਟ ਕਰਕੇ ਕਿਹਾ ਹਿੰਦੂਆਂ ਨੂੰ ਆ ਜਾਓ। ਪਰ ਅੱਜ ਜਿਹੜੀ ਖਬਰ ਇਹਨਾਂ ਦੇ ਹਵਾਲੇ ਨਾਲ, ਇਸਲਾਮਾਬਾਦ ਦੇ ਹਵਾਲੇ ਨਾਲ ਲੱਗੀ ਹੈ ਕਿ ਇਹਨੇ ਫਸਟ ਪਾਕਿਸਤਾਨ ਕੈਪੀਟਲ ਟੂ ਗੈਟ ਹਿੰਦੂ ਟੈਂਪਲ ਐਂਡ ਕ੍ਰੈਮੇਟੋਰੀਅਮ, ਕਿ ਹਿੰਦੂ ਕਮਿਊਨਿਟੀ ਜਿਹੜੀ ਪਾਕਿਸਤਾਨ ਦੀ ਹੈ ਉਹਨਾਂ ਨੇ ਤੋਹਫਾ ਦਿੱਤਾ ਹੈ ਕਿ ਭਾਈ ਇਸਲਾਮਾਬਾਦ ਦੇ ਵਿੱਚ ਜਿਹੜਾ H9 ਸੈਕਟਰ ਏਰੀਆ 4 ਕਨਾਲ ਥਾਂ ਉਹਨਾਂ ਨੇ ਕੰਸਟਰਕਸ਼ਨ ਦੇ ਲਈ ਦਿੱਤੀ ਹੈ ਮੰਦਿਰ ਦੇ, ਔਰ ਇਹ ਪਿਕਚਰ ਹੈ ਜਿਹਦੇ ਚ ਕਿ ਉਹਨਾਂ ਦਾ ਜਿਹੜਾ ਪਾਰਲੀਮੈਂਟਰੀ ਸੈਕਟਰੀ ਹੈ ਹਿਊਮਨ ਰਾਈਟਸ ਦੇ ਉੱਤੇ ਲਾਲ ਚੰਦ ਮੱਲੀ, ਕਿਉਂਕਿ ਸਿੰਧ ਦੇ ਵਿੱਚ ਕਾਫੀ ਪੋਪੂਲੇਸ਼ਨ ਹਿੰਦੂਆਂ ਦੀ ਹੈ, ਉਹ ਉਸ ਦਾ ਜਿਹੜਾ ਨੀਂਹ ਪੱਥਰ ਰੱਖ ਰਹੇ ਨੇ। ਔਰ ਉਹਨੇ ਕਿਹਾ ਕਿ ਵੀ ਇਸਲਾਮਾਬਾਦ ਹੁਣ ਹਿੰਦੂ ਪੋਪੂਲੇਸ਼ਨ ਕਾਫੀ ਵੱਧ ਰਹੀ ਹੈ, ਔਰ ਪਿਛਲੇ 2 ਦਹਾਕਿਆਂ ਤੋਂ ਸਾਡੀ ਮੰਗ ਸੀ ਕਿ ਇੱਥੇ ਮੰਦਿਰ ਬਣਨ ਲਈ ਥਾਂ ਹੋਏ, ਔਰ ਇਹ ਜਿਹੜਾ ਹੁਣ ਸਾਨੂੰ ਨਾ ਹੀ ਸਾਡੇ ਕੋਲ ਇੱਥੇ ਸਾੜਨ ਦਾ ਜਿਹਨੂੰ ਕ੍ਰੈਮੇਟੋਰੀਅਮ ਕਹਿੰਦੇ ਨੇ ਉਹ ਨਹੀਂ ਸੀ, ਔਰ ਹੁਣ ਸਾਨੂੰ ਇਸ ਗੱਲ ਦੇ ਲਈ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਸ਼੍ਰੀ ਕ੍ਰਿਸ਼ਨਾ ਮੰਦਿਰ ਜਿਹੜਾ 20,000 ਸਕੁਅਰ ਫੀਟ ਦੇ ਉੱਤੇ H92 ਸੈਕਟਰ 'ਚ ਬਣੇਗਾ, ਔਰ ਕੈਪੀਟਲ ਡਿਵੈਲਪਮੈਂਟ ਅਥਾਰਟੀ ਜਿਹੜੀ ਹੈ ਪਾਕਿਸਤਾਨ ਦੀ ਇਸਲਾਮਾਬਾਦ ਦੀ, ਉਹਨਾਂ ਨੇ 2017 ਦੇ ਵਿੱਚ ਇਹ ਸਾਨੂੰ ਅਲਾਟ ਕੀਤਾ ਸੀ, ਪਰ ਕੁਝ ਫਾਰਮੈਲਿਟੀ ਸੀ। ਹੁਣ ਪੂਰੀ ਸਾਈਟ ਮੈਪ ਬਣ ਗਿਆ, ਉਹਨੂੰ ਕਲੀਅਰੈਂਸ ਮਿਲ ਗਈ ਹੈ, ਔਰ ਉਹਦੇ ਹੀ ਮੰਦਿਰ ਦੇ ਇੱਕ ਪਾਸੇ ਮੰਦਿਰ ਔਰ ਉਹਦੇ ਹੀ ਥੋੜੀ ਵਿੱਥ ਦੇ ਉੱਤੇ ਕ੍ਰੈਮੇਟੋਰੀਅਮ ਵੀ ਹੋਏਗਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਲਾਲਚੰਦ ਹੀ ਕਹਿ ਰਿਹਾ ਕਿ ਵੀ that step should be taken as symbolic in reference to reports coming from India where Muslims are being prevented from going to mosques while the Imran Khan led government of Pakistan is building temple which he said proves the accommodation policy of the country। So मैं समझता है कि ये बहुत चंगी गल है, क्योंकि अल्टीमेटली किसी भी सिस्टम की ਜਿਹੜੀ ਸਕਸੈਸ ਹੁੰਦੀ ਹੈ ਉਹਦੇ ਚ ਉਹ ਸਿਸਟਮ ਮਾਈਨੋਰਿਟੀਜ਼ ਨਾਲ ਕਿਵੇਂ ਡੀਲ ਕਰਦਾ। ਉਹ ਜ਼ਾਹਰ ਹੈ ਕਿ ਇਸਲਾਮ ਦੇ ਵਿੱਚ, ਸ਼ਰੀਅਤ ਦੇ ਵਿੱਚ ਵੀ ਜਿਹੜਾ ਮਾਈਨੋਰਿਟੀਜ਼ ਦੇ ਆਪਣੇ ਹੱਕਾਂ ਦੀ ਗੱਲ ਹੈ, ਔਰ ਇਹ ਬਿਲਕੁਲ ਜੋ ਇਮਰਾਨ ਖਾਨ ਹਕੂਮਤ ਦੀ ਮਾਈਨੋਰਿਟੀਜ਼ ਪ੍ਰਤੀ ਨੀਤੀ ਹੈ ਉਹ ਐਜ਼ ਪਰ ਇਸਲਾਮਿਕ ਡਿਕਟੇਟ ਹੈ ਜਾਂ ਇਸਲਾਮਿਕ ਜਿਹੜੇ ਉਹਨਾਂ ਦਾ ਮਜ਼ਹਬੀ ਕਾਨੂੰਨ ਦੇ ਮੁਤਾਬਕ ਹੈ। ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਉਹਨਾਂ ਨੇ ਇੱਕ ਪਾਸੇ ਪੂਰੇ ਜ਼ਾਲਮਾਨਾ ਅੰਦਾਜ਼ ਦੇ ਵਿੱਚ ਮੋਦੀ ਸਰਕਾਰ ਅਕਲੀਤਾਂ ਦਾ ਗਲਾ ਘੁੱਟ ਰਹੀ ਹੈ, ਉਹਨਾਂ ਦੀ ਮਜ਼ਹਬੀ ਆਜ਼ਾਦੀ ਔਰ ਉਹਨਾਂ ਦੀ ਈਵਨ ਹੋਂਦ ਨੂੰ ਹੀ ਨਕਾਰਨ ਤੇ ਹੈ, ਔਰ ਦੂਸਰੇ ਪਾਸੇ ਪਾਕਿਸਤਾਨ ਜਿਹੜਾ ਉਹ ਅਕਲੀਤਾਂ ਪ੍ਰਤੀ ਬੜੀ ਫਰਾਖ ਦਿਲੀ ਦੇ ਨਾਲ ਉਹਨਾਂ ਨੂੰ ਜਿਹੜਾ ਉਹ ਅਕੋਮੋਡੇਟ ਕਰ ਰਿਹਾ ਉਹਨਾਂ ਦੇ ਮਜ਼ਹਬੀ ਰਾਈਟਸ ਨੂੰ। ਸੋ ਮੈਂ ਕਰੂਜ਼ ਕਰਨ ਤੋਂ ਪਹਿਲਾਂ ਬਾਬਾ ਫਰੀਦ ਗੰਜ ਸ਼ੱਕਰ ਜਿਨ੍ਹਾਂ ਦੀ ਬਾਣੀ ਕਲਾਮ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ, ਉਸ ਨੂੰ ਅਸੀਂ ਵਿਚਾਰਦੇ ਹਾਂ। 2 ਸ਼ਲੋਕ ਅੱਜ ਜਿਹੜੇ ਬਾਬਾ ਫਰੀਦ ਦੇ ਨੇ ਉਹਨਾਂ ਨੂੰ ਮੈਂ ਵਿਚਾਰ ਅਧੀਨ ਲਿਆਂਦਾ ਹੈ। ਔਰ ਪਹਿਲਾ ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਸੁਹਾਗਣੀ ਤੁਮ ਕਿਉਂ ਰਹਿਣ ਵਿਹਾਏ, ਤੇ ਦੂਸਰਾ ਸੋਹਰੇ ਢੋਈ ਨਾ ਲੈ ਪਈਐ ਨਾਹੀ ਥਾਓ, ਫਿਰ ਵਾਤੜੀ ਨਾ ਪੁੱਛੇ ਧਨ ਸੁਹਾਗਣ ਨਾ। ਦੋਨੋਂ ਸ਼ਲੋਕਾਂ ਦੇ ਵਿੱਚ ਜਿਹੜਾ ਮੈਟਾਫਰ ਹੈ, ਜਿਹਨੂੰ ਅਸੀਂ ਅਲੰਕਾਰ ਕਹਿੰਦੇ ਆ, ਉਹ ਪਤੀ ਪਤਨੀ ਦਾ ਹੈ, ਹਸਬੈਂਡ ਵਾਈਫ ਦਾ ਹੈ, ਉਹਨਾਂ ਦੀ ਸਾਂਝ ਦਾ ਹੈ, ਉਹਨਾਂ ਦੇ ਮੇਲ ਦਾ ਹੈ, ਉਹਨਾਂ ਦੀ ਮੁਹੱਬਤ ਦਾ ਹੈ, ਜਾਂ ਉਹਨਾਂ ਦਾ ਇੱਕ ਦੂਜੇ ਨੂੰ ਐਕਸੈਪਟ ਕਰਨ ਦਾ ਹੈ। ਔਰ ਇਸ ਨੂੰ ਹੀ, ਇਸ ਅਲੰਕਾਰ ਨੂੰ ਇਸਤੇਮਾਲ ਕੀਤਾ ਹੈ ਰੱਬ ਵੱਲੋਂ ਕਿਸ ਰੂਹ ਨੂੰ ਆਪਣੇ ਨਾਲ ਜੋੜਨਾ, ਐਕਸੈਪਟ ਕਰਨਾ, ਉਸ ਤੇ ਕਰਮ ਕਰਨਾ, ਉਸ ਤੇ ਬਖਸ਼ਿਸ਼ ਕਰਨਾ, ਤੇ ਕਿਹੜੀਆਂ ਉਹ ਅਭਾਗੀਆਂ ਰੂਹਾਂ ਨੇ, ਉਹ ਅਨਫੋਰਚੂਨੇਟ, ਉਹ ਬਦਬਖਤ ਰੂਹਾਂ ਨੇ ਜਿਹੜੀਆਂ ਰੱਬ ਤੋਂ ਟੁੱਟੀਆਂ ਹੋਈਆਂ ਨੇ, ਔਰ ਨਾ ਉਹਨਾਂ ਦਾ ਯਤਨ ਹੁੰਦਾ ਹੈ ਕਿ ਰੱਬ ਦੇ ਅੱਗੇ ਉਹ ਗਿੜਗਿੜਾ ਕੇ ਆਜ਼ਜ਼ੀ ਦੇ ਨਾਲ ਇਹ
ਅਰਜ਼ੋਈ ਕਰਨ ਕਿ ਮੈਨੂੰ ਆਪਣੇ ਨਾਲ ਮਿਲਾ ਲੈ। ਜਿਵੇਂ ਹਸਬੈਂਡ ਵਾਈਫ ਰਿਲੇਸ਼ਨਸ਼ਿਪ ਦੇ ਵਿੱਚ ਵੀ ਇੱਕ ਜਿਹੜਾ ਹੈ ਉਹ ਕਦੇ ਇਵੇਂ ਹੁੰਦਾ ਹੈ ਕਿ ਭਾਈ ਉਹਨੇ ਮਾਫ ਕਰਨਾ ਹੈ, ਦੂਜਾ ਹੁੰਦਾ ਹੈ ਕਿ ਭਾਈ ਮੈਂ ਸੁਣਿਆ ਹੀ ਨਹੀਂ, ਭਾਵੇਂ ਤੂੰ ਮਾੜੀ ਗੱਲ ਵੀ ਕੰਨ 'ਚ ਪਈ ਹੈ, ਤੇ ਉਹ ਰਿਸ਼ਤਾ ਇਵੇਂ ਨਿਭਦਾ। ਸੋ ਇਹਨੂੰ ਹੀ ਜਦੋਂ ਅਸੀਂ ਪਤੀ ਪਤਨੀ ਦੀ ਐਕਸੈਪਟੈਂਸ ਹੁੰਦੀ ਹੈ ਇੱਕ ਦੂਜੇ ਲਈ, ਤਾਂ ਉਸ ਔਰਤ ਨੂੰ ਅਸੀਂ ਸੁਹਾਗਣ ਕਹਿੰਦੇ ਹਾਂ, ਜਿਹੜੀ ਘਰ ਦੇ ਵਿੱਚ ਸੁਖੀ ਵਸਦੀ ਹੈ। ਤੇ ਇਸੇ ਨੂੰ ਹੀ ਜੇ ਨਹੀਂ ਹੈ ਆਪਸ 'ਚ ਔਰ ਉਸ ਟਕਰਾਅ 'ਚ ਜਿਹੜਾ ਵਿੱਥ ਵਾਲੀ ਹੈ, ਉਹਨੂੰ ਅਸੀਂ ਦੁਹਾਗਣ ਕਹਿੰਦੇ ਹਾਂ ਕਿ ਭਾਈ ਉਸ ਦਾ ਜਿਹੜਾ ਉਹ ਘਰ ਵਸਦਾ ਨਹੀਂ ਹੈ। ਤਾਂ ਬਾਬਾ ਫਰੀਦ ਨੇ ਪਹਿਲਾਂ ਤਾਂ ਉਸ ਪ੍ਰੀਤ ਦੀ ਗੱਲ ਕੀਤੀ ਕਿ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ, ਕਿ ਜੇ ਮੇਰੇ ਆਪਣੇ ਪਿਆਰੇ ਨਾਲੋਂ ਉਸ ਰੱਬ ਨਾਲੋਂ ਇੱਕ ਪਲ ਲਈ ਵੀ, ਇੱਕ ਰਾਤ ਲਈ ਵੀ, ਇੱਕ ਪੈਰ ਲਈ ਵੀ ਵਿੱਥ ਪਏ ਤਾਂ ਮੇਰਾ ਸਾਰਾ ਵਜੂਦ ਤਕਲੀਫ ਦੇ ਵਿੱਚ ਹੁੰਦਾ ਹੈ। ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਹਾਏ। ਤੇ ਜਿਹੜੀਆਂ ਰੂਹਾਂ ਰੱਬ ਤੋਂ ਬਿਨਾਂ ਜਿਉਂਦੀਆਂ ਨੇ, ਉਹਨਾਂ ਦਾ ਦਿਨ ਜਾਂ ਉਹਨਾਂ ਦਾ ਰਾਤ ਰੱਬ ਦੀ ਯਾਦ ਤੋਂ ਬਿਨਾਂ ਗੁਜ਼ਰਦਾ ਹੈ, ਉਹਨਾਂ ਦਾ ਉਹ ਵਕਤ ਕਿਵੇਂ ਗੁਜ਼ਰਦਾ ਹੋਏਗਾ, ਕਿੰਨਾ ਦਰਦ ਹੋਏਗਾ, ਕਿਵੇਂ ਉਹ ਤਕਲੀਫ 'ਚ ਰੂਹਾਂ ਹੋਣਗੀਆਂ ਜਿਹੜੀਆਂ ਰੱਬ ਨਾਲੋਂ ਟੁੱਟੀਆਂ ਹੋਈਆਂ ਨੇ, ਉਹਨਾਂ ਦੁਹਾਗਨ ਇਸਤਰੀਆਂ ਵਾਂਗ ਜਿਹੜੀਆਂ ਆਪਣੇ ਪਤੀਆਂ ਦੇ ਨਾਲ ਨਹੀਂ ਵਸ ਸਕਦੀਆਂ। ਔਰ ਇਸ ਕਿਸਮ ਦਾ ਹੀ ਫਿਰ ਉਹਨਾਂ ਕਿਹਾ ਕਿ ਭਾਈ ਜਿਹੜੇ ਲੋਕ ਜਿਹੜੀਆਂ ਰੂਹਾਂ ਇਸ ਦੁਨੀਆ ਦੇ ਮੋਹ ਦੇ ਖਾਤਰ ਰੱਬ ਦੀ ਉਸ ਦੁਨੀਆ ਜਾਂ ਦਰਗਾਹ ਤੋਂ ਵਿੱਥ ਪਾਉਂਦੀਆਂ ਨੇ, ਉਹਨਾਂ ਨੂੰ ਵੀ ਇੱਥੇ ਵੀ ਢੋਈ ਨਹੀਂ ਮਿਲਦੀ। ਹੁਣ ਬਹੁਤ ਵਾਰ ਰੂਹਾਨੀਅਤ ਦੀ ਦੁਨੀਆ 'ਚ ਇਸ ਨੂੰ ਪੇਕਾ ਘਰ ਕਿਹਾ ਕਿ ਜੀ ਅਸੀਂ ਇਸ ਦੁਨੀਆ 'ਚ ਜਿਵੇਂ ਪੇਕੇ ਔਰਤ ਬਿਲਕੁਲ ਗਾਫਲ ਹੋ ਕੇ, ਉਹਨੂੰ ਕੋਈ ਸੌਣ ਜਾਗਣ ਦਾ ਟਾਈਮ ਨਹੀਂ ਹੁੰਦਾ, ਉਹਨੂੰ ਪਤਾ ਹੁੰਦਾ ਉਹਦੀ ਮਾਂ ਨੇ ਉਹਦੀ ਹਰ ਲੋੜ ਪੂਰੀ ਕਰ ਦੇਣੀ, ਉਹ ਬੇਫਿਕਰੀ 'ਚ ਹੁੰਦੀ ਹੈ। ਸੋ ਕਈ ਵਾਰ ਇਸ ਦੁਨੀਆ ਨੂੰ ਪੇਕਾ ਘਰ ਕਿਹਾ, ਪਰ ਇਹ ਯਾਦ ਕਰਵਾਇਆ ਜਿਵੇਂ ਜਦੋਂ ਕੋਈ ਬੱਚੀ ਜਿਹੜੀ ਆ ਉਹ ਬਿਲਕੁਲ ਗਾਫਲ ਹੁੰਦੀ ਹੈ ਤੇ ਮਾਂ ਫਿਰ ਉਹਨੂੰ ਜਿਹੜੀ ਆ ਉਹ ਸੁਣਾ ਰਹੀ ਹੁੰਦੀ ਹੈ ਕਿ ਮਰ ਜਾਣੀ ਹੈ, ਇਹ ਸਿੱਖ ਲੈ, ਮੁੜ ਕੇ ਆਪਣੀ ਸੱਸ ਤੋਂ ਮੈਨੂੰ ਗਾਲਾਂ ਕਢਵਾਏਗੀ ਕਿ ਭਾਈ ਕੀ ਸਿੱਖ ਕੇ ਆਈ ਹੈ। ਸੋ ਉਹ ਸਹੁਰਾ ਘਰ ਹੁੰਦਾ ਹੈ ਜਿਵੇਂ ਦੁਨਿਆਵੀ ਤੌਰ ਤੇ ਜਿਹੜਾ ਉਸ ਬੱਚੀ ਦੀ ਪਰਖ ਹੁੰਦੀ ਹੈ, ਇਵੇਂ ਹੀ ਰੂਹਾਨੀਅਤ ਦੀ ਦੁਨੀਆ 'ਚ ਇਹ ਦੁਨੀਆ ਪੇਕਾ ਘਰ ਹੈ। ਅਸੀਂ ਇੱਥੇ ਗਫਲਤ 'ਚ ਹੈ, ਲੇਕਿਨ ਅਲਟੀਮੇਟਲੀ ਅਸੀਂ ਸਹੁਰੇ ਵੰਝਣੇ, ਸਹੁਰੇ ਘਰ ਜਾਣਾ। ਔਰ ਬਾਬਾ ਫਰੀਦ ਇਹ ਯਾਦ ਦਹਾਨੀ ਕਰਵਾਉਂਦੇ ਨੇ, ਸਹੁਰੇ ਪਈਆ ਕੰਤ ਕੀ, ਨਹੀਂ ਇਸ ਤੋਂ ਪਹਿਲਾਂ ਸਹੁਰੇ ਢੋਈ ਨਾਲ ਹੈ ਪਈਆ ਨਾ ਹੀ ਥਾਂ, ਕਿ ਜਿਹੜੀਆਂ ਰੱਬ ਨਾਲੋਂ ਟੁੱਟੀਆਂ ਰੂਹਾਂ ਨੇ, ਨਾ ਤਾਂ ਉਹਨਾਂ ਨੂੰ ਸਹੁਰੇ ਦਰਗਾਹ ਦੇ ਵਿੱਚ ਕੋਈ ਢੋਈ ਮਿਲਣੀ ਹੈ, ਤੇ ਇੱਥੇ ਵੀ ਪੇਕੇ ਵੀ ਦੁਨੀਆ 'ਚ ਵੀ ਉਹਨਾਂ ਦਾ ਵਕਤ ਸੁੱਕਦਾ ਨਹੀਂ ਗੁਜ਼ਰਦਾ। ਫਿਰ ਵਾਤੜੀ ਨਾ ਪੁੱਛੇ ਹੀ ਧਨ ਸੁਹਾਗਣ ਨਾਉ, ਕਿ ਭਾਈ ਭਾਵੇਂ ਇੱਥੇ ਅਸੀਂ ਬਣੇ ਹੋਏ ਆ ਜੀ, ਅਸੀਂ ਬੜੇ ਖੁਸ਼ ਹੈ, ਪਰ ਜਦੋਂ ਤੱਕ ਫਿਰ ਪਿਆਰਾ ਪਤੀ ਰੱਬ ਤੁਹਾਡੀ ਸਾਰ ਨਹੀਂ ਲੈਂਦਾ, ਤੁਹਾਡਾ ਹਾਲ ਰੁਲਣ ਵਾਲਾ ਹੀ ਹੈ। ਔਰ ਇਹਨਾਂ ਬਾਬਾ ਫਰੀਦ ਦੇ 2 ਸ਼ਲੋਕਾਂ ਦੇ ਨਾਲ ਫਿਰ ਬਾਬਾ ਨਾਨਕ ਦਾ ਇੱਕ ਸ਼ਲੋਕ ਗੁਰੂ ਅਰਜਨ ਸਾਹਿਬ ਨੇ ਐਡ ਕੀਤਾ ਇਹ ਦੱਸਣ ਦੇ ਲਈ ਕਿ ਭਾਈ ਅਲਟੀਮੇਟਲੀ ਕਿਨੇ ਜੁੜਨੇ ਰੱਬ ਦੇ ਨਾਲ, ਇਹ ਵੀ ਰੱਬ ਦੇ ਕੋਲ ਹੈ, ਕਿਨਾਂ ਰੂਹਾਂ ਨੂੰ ਉਹਨੇ ਆਪਣੇ ਨਾਲ ਜੋੜ ਕੇ ਵਡਿਆਣਾ। ਸਹੁਰੇ ਪਈਆ ਕੰਤ ਕੀ ਕੰਤ ਅਗਮ ਅਥਾਓ, ਨਾਨਕ ਸੋ ਸੁਹਾਗਣੀ ਜੋ ਭਾਵੈ ਬੇਪਰਵਾਹ। ਕਿ ਬੇਸ਼ੱਕ ਰੱਬ ਬੇਪਰਵਾਹ ਹੈ, ਉਹ ਬਿਲਕੁਲ, ਪਰ ਉਹ ਬਖਸ਼ਿੰਦ ਵੀ ਹੈ। ਤੇ ਸਹੁਰੇ ਪਈਆ ਕੰਤ ਕੀ, ਕਿ ਭਾਈ ਜੇ ਰੱਬ ਨੂੰ ਚੰਗਾ ਲੱਗੇ, ਕੰਤ ਅਗਮ ਅਥਾਓ, ਉਹ ਕੰਤ ਪਤੀ ਪਰਮੇਸ਼ਰ ਵਾਹਿਗੁਰੂ ਜਿਹੜਾ ਰੱਬ ਹੈ ਸਾਡਾ, ਉਹ ਬਹੁਤ ਅਗਮ ਹੈ, ਬਹੁਤ ਅਥਾਹ ਹੈ। ਤੇ ਉਹਨੇ ਨਾਨਕ ਸੋ ਸੁਹਾਗਣੀ ਜੋ ਭਾਵੈ ਬੇਪਰਵਾਹ, ਕਿ ਜੇ ਉਹਨੂੰ ਚੰਗਾ ਲੱਗੇ ਤੇ ਫਿਰ ਉਹ ਕਿਸੇ ਵੀ ਹਾਲਤ ਦੇ ਵਿੱਚ ਜਿਹੜੀ ਰੂਹ ਹੈ ਉਹਨੂੰ ਆਪਣੇ ਨਾਲ ਜੋੜ ਕੇ ਆਪਣੀ ਬੇਪਰਵਾਹੀ ਦੇ ਵਿੱਚ ਆਪਣੇ ਪਿਆਰ ਦੇ ਨਾਲ ਆਪਣਾ ਹਿੱਸਾ ਬਣਾ ਲੈਂਦਾ ਹੈ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਜੋ ਅਹਿਮ ਇਸ਼ੂ ਨੇ ਔਰ ਜੋ ਗੁਰਬਾਣੀ ਵਿਚਾਰੇ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਦੇ ਨਾਲ ਆਪਣੇ ਦਰਸ਼ਕਾਂ ਕੋਲੋਂ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਤ ਸਮਾਗਿਆ ਦੋ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।